अस्सलाम वालेकुम नाज़रीन, टी टाइम में खुश आमदीद। कैसे हैं आप सब? बहुत शुक्रिया, बड़ी मेहरबानी, मेरी जिंदगी में हुजूर आप आए। ये आपके लिए था, ठीक है सर। फैसलाबाद किसी तारुफ का मोहताज नहीं। चीज़ेबाजी में, जुगतबाजी में, कॉमेडी में, यहाँ कदम कदम पे जुगत होती है। ਜਿਹੜਾ जुगत नहीं करता ਉਹਦਾ ਇੱਥੇ ਰਿਸ਼ਤਾ नहीं ਛੇਤੀ ਹੁੰਦਾ, क्योंकि ਇੱਥੇ ਰਿਸ਼ਤਾ ਵੇਖਣ ਜਾਂਦੇ ਨੇ ਨਾ ਤਾਂ ਕੁੜੀ ਵਾਲੇ ਪੁੱਛਦੇ ਨੇ ਬੇਟਾ ਕੋਈ बात करो, तो वो बाल करता नहीं कोई बात। वो कहता जी मैं कर तो रहा हूँ, कैसे आप? अबे नहीं कोई बात कर। अच्छा थोड़ा छोटी चैनगर का मुँह माशाल्लाह माशाल्लाह, बात बनेगी, बात इदा रिश्ते होंगे ने। हाँ ए बात होंगी है। तो ये बात मैं तुहानूं अपना दसदा नाज़रीन, 2004 च ਅਸੀਂ ਮੈਂ ਬੱਟ ਤੇ ਭੱਟੀ ਫਿਲਮ ਸ਼ੁਰੂ ਕੀਤੀ ਸੀ। ਅਸੀਂ 2003 ਚ ਸੌਰੀ ਤੇ 4 ਚ ਅਸੀਂ ਇਹਨੂੰ ਯਾਰ ਰਿਲੀਜ਼ ਕੀਤੀ ਸੀ, ਯਾਨੀ 5-6 ਮਹੀਨੇ ਚੋਂ ਬਣੀ ਸੀ। ਅੱਛਾ ਉਸ ਟਾਈਮ ਮੈਂ ਬਿਲਕੁਲ ਮਤਲਬ ਕਿਸੇ ਨੂੰ ਨਹੀਂ ਸੀ, ਐਵੇਂ ਇੱਕ ਸਾਨੂੰ ਵੀ ਨਹੀਂ ਸੀ ਪਤਾ, ਮਤਲਬ ਮੈਂ ਡਬਿੰਗ ਕਰਦਾ ਹੁੰਦਾ ਸੀ ਨਾ ਤਾਂ ਮੈਨੂੰ ਵੀ ਨਹੀਂ ਸੀ ਪਤਾ ਲੱਗਦਾ ਕਿ ਕੀ ਹੋਈ ਜਾ ਰਿਹਾ। ਡਬਿੰਗ ਕਰਕੇ ਮੈਂ ਬਾਅਦ ਥੋੜ੍ਹੀ ਜਿਹੀ ਵੇਖਣੀ ਨਾ ਤੇ ਮੈਨੂੰ ਆਪ ਮਜ਼ਾ ਆਉਣਾ ਤੇ ਅਜੀਬ ਜਿਹਾ ਯਾਨੀ ਕੌਨਫੀਡੈਂਸ ਇਹ ਇੰਝ ਲੱਗਦਾ ਸੀ ਕੋਈ ਹੋਰ ਕਰ ਰਿਹਾ ਤੇ ਮੈਂ ਮੇਰੇ ਹੱਥੋਂ ਕੀ ਹੋਈ ਜਾ ਰਿਹਾ, ਕਿਉਂਕਿ ਫਸਟ ਟਾਈਮ ਉਹ ਕੰਮ ਸੀ। ਤੇ ਉਸ ਦੌਰ ਨਾਲ 2004 ਚ ਇੱਕ ਰੇਡੀਓ ਦਾ ਪ੍ਰੋਗਰਾਮ ਚੱਲਦਾ ਹੁੰਦਾ ਸੀ, ਇੱਕ ਸਾਡੇ ਫੈਸਲਾਬਾਦ ਦੇ ਆਰਟਿਸਟ ਦਾ ਪੰਜਾਬੀ ਦੇ ਵਿੱਚ। ਉਹ ਮੈਂ ਸੁਣਦਾ ਹੁੰਦਾ ਸੀ ਕਿ ਯਾਰ ਇਹ ਕੈਸੀ ਪੰਜਾਬੀ ਆ, ਕੈਸੀ ਗੱਲਬਾਤ ਆ ਯਾਰ, ਯਾਨੀ ਮੈਂ ਉਦੋਂ ਉਹਦਾ ਫੈਨ ਸੀ ਉਸ ਬੰਦੇ ਦਾ। ਤੇ ਇਹ ਜਿਹੜਾ ਅੱਜ ਮੈਂ ਆਪਣੀ ਸੀਟ ਛੱਡ ਕੇ ਤੇ ਉਹਨਾਂ ਦੇ ਓਨਰ ਦੇ ਵਿੱਚ ਇੱਥੇ ਬੈਠਾ ਨਾ, ਉਹ ਤੁਹਾਨੂੰ ਬਾਅਦ 'ਚ ਦਿਖਾਉਂਦੇ ਕਿਹੜੀ ਹਸਤੀ ਹੈ। ਇਹ ਵੀ ਉਹਨਾਂ ਦੀ ਓਨਰ 'ਚ ਮੈਂ ਬੈਠਾ, ਠੀਕ ਹੈ ਨਾ। ਕਿ ਮੈਨੂੰ ਨਹੀਂ ਅੱਛਾ ਲੱਗਦਾ ਕਿ ਮੈਂ ਮੇਨ 'ਤੇ ਹੋ ਕੇ ਤੇ ਮੈਂ ਉਹਨਾਂ ਨੂੰ ਕਹਾਂ ਸਾਈਡ 'ਤੇ। ਮੈਂ ਆਪ ਸਾਈਡ 'ਤੇ ਬਹਿ ਗਿਆ, ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਉਹਨਾਂ ਦਾ ਉਦੋਂ ਫੈਨ ਸੀ ਜਦੋਂ ਕੱਖ ਵੀ ਨਹੀਂ ਸੀ, ਹੁਣ ਵੀ ਕੱਖ ਨਹੀਂ, ਲੇਕਿਨ ਚਲੋ ਠੀਕ ਆ। ਅਤੇ ਪੰਜਾਬੀ ਸ਼ਾਇਰੀ, ਸ਼ੁਗਲ ਮੇਲਾ, ਮਤਲਬ ਕਹਿ ਲਓ ਕਿ ਜਿਹੜਾ ਫਾਰਮੈਟ ਮੈਂ ਬਾਅਦ 'ਚ ਲੋਕਾਂ ਨਾਲ ਕੀਤਾ ਮੈਂ ਉਦੋਂ ਉਹਨਾਂ ਦਾ ਦੇਖਦਾ ਹੁੰਦਾ ਸੀ, ਠੀਕ ਹੈ ਜੀ। ਕਿ ਲੋਕਾਂ ਦੇ ਨਾਲ ਸ਼ੁਗਲ ਮੇਲਾ ਲਾਈਵ ਕਾਲ ਫੋਨ 'ਚ ਆ ਗਈ ਅਤੇ ਬਿਲਕੁਲ ਬੇਧੜਕ ਹੋ ਕੇ ਲੱਗੇ ਵੀ ਜਿਵੇਂ ਆਪਣੇ ਯਾਰਾਂ ਦੋਸਤਾਂ ਨਾਲ ਗੱਲ ਕਰੀ ਦੀ ਹੈ। ਅਤੇ ਉਹ FM ਦਾ ਇੱਕ ਦੌਰ ਸੀ ਉਦੋਂ, ਤਾਂ ਮਾਸ਼ਾਅੱਲਾ FM ਮਤਲਬ ਬੜਾ ਦੌਰ ਸੀ। ਅੱਜ ਦਾ ਸੋਸ਼ਲ ਮੀਡੀਆ ਦੀ ਵਜ੍ਹਾ ਤੋਂ ਥੋੜ੍ਹਾ ਵੀਡੀਓਜ਼ ਦੀ ਵਜ੍ਹਾ ਤੋਂ ਘੱਟ ਗਿਆ। ਮੈਂ ਉਦੋਂ ਦਾ ਫੈਨ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਚੱਲਦਾ ਰਿਹਾ, ਮੁਲਾਕਾਤਾਂ ਵੀ ਹੁੰਦੀਆਂ ਰਹੀਆਂ, ਸਾਰਾ ਕੁਛ ਵੀ। ਐਸਾ ਬੋਲਣ ਦਾ ਸਟਾਈਲ, ਐਸਾ ਸ਼ਾਇਰੀ ਦਾ, ਐਸਾ ਗੱਲਬਾਤ ਦਾ, ਐਸਾ ਖੁੱਲ੍ਹਾ ਸਟਾਈਲ, ਐਸਾ ਬੇਝਿਜਕ ਸਟਾਈਲ ਔਰ ਫੈਮਿਲੀ ਵਾਲਾ ਸਟਾਈਲ, ਕੰਫਰਟੇਬਲ ਸਟਾਈਲ ਵੀ ਤੁਹਾਨੂੰ ਅਪਣਾਈਅਤ ਮਿਲਦੀ। ਇੰਝ ਲੱਗਦਾ ਯਾਰ ਸਾਡਾ ਹੀ ਯਾਰ ਦੋਸਤ ਆ, ਸਾਡਾ ਹੀ ਭਰਾ ਵਾ, ਠੀਕ ਹੈ ਜੀ। ਔਰ ਦੁਨੀਆ ਪੂਰੀ 'ਚ ਸ਼ੋਜ਼ ਕਰਕੇ ਆਏ ਨੇ, ਖਾਸ ਤੌਰ 'ਤੇ ਆਪਣੀ ਫਨੀ ਸ਼ਾਇਰੀ। ਬੇਸਿਕਲੀ ਜਿਹੜਾ ਫਨੀ ਬੰਦਾ ਹੁੰਦਾ ਨਾ, ਉਹ ਇੱਕ ਲਿਬਾਸ ਹੁੰਦਾ ਫਨੀ, ਅੰਦਰੋਂ ਇੱਕ ਬਹੁਤ ਸੈਂਸਿਟਿਵ ਆਦਮੀ ਜਿਹੜਾ ਹੁੰਦਾ ਨਾ, ਉਹਨੂੰ ਉਹੀ ਆਰਟਿਸਟ, ਫਨੀ ਆਰਟਿਸਟ ਬਣ ਸਕਦਾ, ਕਾਮੇਡੀਅਨ ਬਣ ਸਕਦਾ। ਮੈਂ ਕਈ ਵਾਰੀ ਕਿਹਾ ਕਿ ਜਿਹੜਾ ਸੁੱਖ ਦੁੱਖ ਨੂੰ ਫੀਲ ਕਰਨ ਵਾਲਾ ਬੰਦਾ ਹੁੰਦਾ ਨਾ, ਉਹੀ ਅੱਛਾ ਕਾਮੇਡੀਅਨ ਬਣ ਸਕਦਾ। ਅਤੇ ਲੇਕਿਨ ਕਿਉਂਕਿ ਅਸੀਂ ਕਹਿੰਦੇ ਜੀ ਕਾਮੇਡੀਅਨ ਆ, ਲੇਕਿਨ ਇੱਕ ਸੈਂਸਿਟਿਵ ਆਦਮੀ, ਬਰੀਕ ਆਦਮੀ, ਕ੍ਰੀਏਟਿਵ ਆਦਮੀ, ਸ਼ਾਇਰੀ ਵੀ ਲਿਖ ਲੈਣੀ, ਟੌਪਿਕ ਵੀ ਬਣਾ ਲੈਣੇ, ਸਾਰਾ ਕੁਛ ਕਰ ਲੈਣਾ। ਅਤੇ ਹੁਣ ਤੁਸੀਂ ਇਹ ਕਹੋਗੇ ਕਿ ਯਾਰ ਬੱਸ ਕਰਦੇ ਹੋ, ਨਾਂ ਵੀ ਲੈ ਦੇ, ਹੁਣ ਇੰਨਾ ਕੁਛ ਕਹੀ ਜਾ ਰਿਹਾ। ਅਤੇ ਜਨਾਬ ਸਾਡੇ ਫੈਸਲਾਬਾਦ ਦੇ ਇੱਕ ਬਿਹਤਰੀਨ ਆਰਟਿਸਟ, ਜਿਨ੍ਹਾਂ ਨੂੰ ਬੱਚਿਆਂ ਦਾ ਨਾਂ ਹੀ ਮਾਸ਼ਾਅੱਲਾ ਇੰਨਾ ਕਿ ਸੋਹਣਾ ਜਿਹਾ ਨਿੱਕਾ ਜਿਹਾ ਕਿ ਸਾਰੇ ਜਾਣਦੇ ਨੇ, ਜਨਾਬ ਜਿਨ੍ਹਾਂ ਨੂੰ ਅਸੀਂ ਨਾਮ ਪਿਆਰ ਨਾਲ ਕਹਿੰਦੇ ਨੇ ਮਲੰਗੀ ਸਾਹਿਬ, ਔਰ ਉਹਨਾਂ ਦਾ ਪੂਰਾ ਨਾਮ ਆ ਯਾਸਰ ਅਬਾਸ ਮਲੰਗੀ ਸਾਹਿਬ। ਵਾਹ ਵਾਹ ਵਾਹ। ਅਸਲ 'ਚ ਨਾ ਆਪ ਬਹੁਤ ਵੱਡਾ ਬੰਦਾ ਹੈ। ਮੈਂ ਦਿਲੀ ਤੌਰ ਤੇ ਬਾਕੀ ਫੈਨ ਹਾਂ ਇਹਦਾ ਨਹੀਂ, ਇਹਦੇ ਬੱਚਿਆਂ ਦਾ ਵੀ, ਇਹਦੀ ਆਉਣ ਵਾਲੀ ਨਸਲ ਦਾ ਵੀ। ਔਰ ਬਹੁਤ ਵੱਡਾ ਬੰਦਾ ਯਾਰ। ਦੇਖੋ ਮੈਂ ਜਿਨ੍ਹਾਂ ਨੂੰ ਸੁਣ ਕੇ, ਜਿਨ੍ਹਾਂ ਨੂੰ ਵੇਖ ਕੇ ਮੈਨੂੰ ਆਪ ਮਜ਼ਾ ਆਉਂਦਾ ਓਨੈਸਟਲੀ ਆ ਕੇ ਨਾ। ਇਹ ਜਿੱਦਾਂ ਦਾ ਵੱਡਾ ਬੰਦਾ ਇਹਨੇ ਤਾਰਫ ਉਂਝ ਕਰਾਇਆ, ਇਹਨੇ ਆਪਣੀ ਸ਼ਾਨ ਦੇ ਮੁਤਾਬਕ ਤਾਰਫ ਕਰਾਇਆ। ਮੈਂ ਬਾਕੀ ਐਵੇਂ ਆਮ ਜਾਓ ਤੁਹਾਨੂੰ ਇਹ ਦੱਸ ਦੇਣਗੇ ਮੈਂ ਕੀ ਹਾਂ। ਦੱਸਣਗੇ ਇਹਨਾਂ ਤੇ ਉਮੀਦ ਹੀ ਹੈ ਨਾ, ਇਹਨਾਂ ਤੇ ਕੋਈ ਚੀਜ਼ ਉਮੀਦ ਹੈ ਹੀ ਨਹੀਂ। ਮੈਂ ਜਦੋਂ ਬੈਠਾ ਮੈਨੂੰ ਪਤਾ ਲੱਗ ਗਿਆ ਤੁਸੀਂ ਕਾਬਲੇ ਇੱਜ਼ਤ ਤੋਂ ਲੁੱਡੋ ਪਾੜ ਕੇ ਪਾ ਕੇ ਆ ਗਏ ਹੋ ਤੁਸੀਂ। ਦੇਖਿਆ ਕੈਸੀ ਗੱਲ ਆ। ਇੱਕ ਮਿੰਟ, ਅੱਛਾ ਇੱਕ ਮਿੰਟ, ਇੱਕ ਮੈਂ ਹੋਰ ਗੱਲ ਕਰਦਾ। ਇਹ ਜਿਹੜੀ ਮੈਂ ਗੱਲ ਕੀਤੀ ਪਹਿਲੇ, ਇੱਥੇ ਤੱਕ ਇੱਕ ਸੀਰੀਅਸ ਅੱਛੀ ਹੱਕ ਸੱਚ ਵਾਲੀ ਗੱਲ ਸੀ। ਅੱਗੇ ਜੋ ਹੋਣਾ ਇਹ ਹੁਣ ਸਭ ਕੁਛ ਜੋ ਵੀ ਹੋਣਾ ਇਹ ਸ਼ੁਗਲ ਮੇਲਾ ਬਸ। ਅੱਗੋਂ ਤੇਰੇ ਭਾਗ ਲੱਛੀ, ਅੱਗੋਂ ਤੁਹਾਡੀ ਕਿਸਮਤ ਆ। ਉਸਤਾਦ ਜੀ ਇੰਜ ਦੇ ਮੁੰਡੇ ਨੇ ਮੇਰਾ ਮੋਬਾਈਲ ਖੋਇਆ ਸੀਗਾ। ਕਿਵੇਂ ਦੱਸ? ਇੰਜ ਦਾ ਹੀ ਸੀਗਾ ਭਾਈ ਯਾਰ। ਨਹੀਂ ਮੈਂ ਤਾਂ ਪਤਾ ਨਹੀਂ ਕਹਿਣ ਲੱਗਾ ਕਿ ਮਤਲਬ ਕਿ ਉਸਤਾਦ ਜੀ ਯਾਰ ਤਾਂ ਹੋ ਨਹੀਂ ਸਕਦਾ, ਤੁਸੀਂ ਇੰਨਾ ਅੱਛਾ ਮਹਿਮਾਨ ਲੈ ਕੇ ਆਏ। ਮੈਂ ਤਾਂ ਕਿਹਾ ਐਡਾ ਅੱਛਾ ਇੱਥੇ ਬਹਿ ਕੇ ਵੀ ਤੂੰ ਕਹਿ ਸਕਦਾ, ਜਾਂ ਤੇਰੇ ਅੱਗੇ ਹੋਣ ਦਾ ਫਾਇਦਾ ਤਾਂ ਹੋਵੇ ਵੀ ਉਹਨੂੰ ਸੁਣਿਆ ਨਾ ਹੋਵੇ।
ਦੋਵਾਂ ਪਾਸੇ ਹੀ ਫਿੱਕਾ ਤੂੰ ਉਸਤਾਦ ਜੀ ਇੰਜ ਦੀ ਸੀ ਬੰਦਾ। ਯਾਸਰ ਬਾਸ ਮਲੰਗੀ ਸਾਹਿਬ ਜਾਣਦਾ ਨਹੀਂ ਯਾਰ ਇੱਕ ਵਾਰੀ ਫੇਰ ਤੋਂ ਯਾਰ ਸਾਰੇ ਮਾਸ਼ਾਅੱਲਾ ਪਠਾਣਾ ਦੀ ਸਾਈਕਲ ਲੱਗੀ ਹੋਈ ਹੈ ਯਾਰ ਅਰਜਨਟੀਨਾ ਚੋਂ ਮੈਸੀ ਹੋਇਆ ਵਾ ਤੇ ਪਾਕਿਸਤਾਨ ਚੋਂ ਯਾਸਰ ਬਾਸ ਮਲਿੰਗੀ। ਵਾਹ ਇਹ ਉਹ ਤੇ ਫੁੱਟਬਾਲ ਖੇਡਦੇ ਆ ਤੇ ਦੱਸ ਯਾਰ ਐਸੇ ਪਤਾ ਨਹੀਂ ਮੈਂ ਆਪਣੇ ਹਾਲਾਤਾਂ ਖੇਡਣ ਡਿਆ ਤੂੰ ਯਾਰ ਲੋ ਜੀ ਮਲੰਗੀ ਸਾਹਿਬ ਪਹਿਲੇ ਤਾਂ ਇਹ ਦੱਸੋ ਸਭ ਤੋਂ ਪਹਿਲੇ ਖਾਣਾ ਪੀਣਾ ਕੀ ਉਸਤਾਦ ਜੀ ਨਹੀਂ ਉਹ ਪੁੱਛਦੇ ਉਹ ਨਹੀਂ ਪੁੱਛਦਾ ਹੁੰਦਾ ਕਦੀ ਵੀ ਸੋਚ ਨਹੀਂ ਹੁੰਦਾ ਯਾਰ ਯਾਰ ਉਹ ਮੈਨੂੰ ਘੰਟਾ ਹੋ ਗਿਆ ਮੇਰੇ ਕੋਲ ਬੈਠਾ ਉੱਥੇ ਪੁੱਛ ਉਸਤਾਦ ਪੂਰਾ ਮੈਨੂੰ ਚਾਹ ਦਾ ਕੱਪ ਪਿਆਇਆ ਇੱਕ ਡੱਬੀ ਸਿੱਟਾਂ ਦੀ ਮੰਗਾ ਦਿੱਤੀ ਇੱਕ ਡੱਬੀ ਸਿਗਰਟਾਂ ਦੀ ਮੰਗਾ ਕੇ ਦਿੱਤੀ ਹੋਰ ਕੀ ਮੈਂ ਮਰ ਜਾਵਾਂ ਬੱਚੇ ਖਵਾਦਾ ਉਹਨੂੰ ਮੈਂ ਤੁਸੀਂ ਦੁਪਹਿਰ ਦੇ ਆਏ ਦੁਪਹਿਰ ਦੀ ਹੋਰ ਮੈਂ ਕੀ ਕਰ ਲਵਾਂ ਵੀ ਤੂੰ ਚੀਜ਼ਾਂ ਵੇਚ ਕੇ ਦੇ ਦਾਂ ਉਹਨੂੰ ਇਹੀ ਹੁੰਦਾ ਇੱਥੋਂ ਬਾਹਰ ਨਿਕਲ ਜੀ ਅਸੀਂ ਉਹਨੂੰ ਮੈਂ ਕਹਾਂ ਵੀ ਤੂੰ ਸਾਂਭ ਲਾ ਤੋਂ ਬਾਅਦ ਕੀ ਦੇ ਦਾਂ ਉਹਨੂੰ ਮੈਂ ਐਡਾ ਚਾਹ ਦਾ ਕੱਪ ਸੀ ਐਡਾ ਮੁਕੇ ਨਹੀਂ ਬੜੀ ਦੇਰ ਤੱਕ ਹਾਂ। ਮੁਕਿਆ ਭਰਿਆ 20 ਸਿਗਰਟਾਂ ਮੰਗਾ ਕੇ ਦਿੱਤੀਆਂ ਵੀ ਉਹ ਵੀ ਇੰਪੋਰਟਡ ਹਾਂ ਕਿਹਾ ਪਾਕਿਸਤਾਨੀ ਸੀ ਮੁੰਡਾ ਇੰਪੋਰਟਡ ਲਾਇਆ ਹਾਂ ਹੋਰ ਮੈਂ ਕੀ ਕਰ ਦਵਾਂ ਸਾਜੀ ਉਹ ਚੱਲ ਕੇ ਆਇਆ ਤੁਹਾਡਾ ਤੇ ਹੱਕ ਬਣਦਾ ਵਾ ਵੀ ਇਹਨਾਂ ਨੂੰ ਉਸੇ ਟਾਈਮ ਬਾਹਰ ਕੱਢ ਦਿਓ ਵੇਖੋ ਇਹ ਵੀ ਮਤਲਬ ਮਹਿਮਾਨ ਹੁੰਦਾ ਵਾ ਮਹਿਮਾਨ ਨੂੰ ਕਦੇ ਤੋਂ ਤੁਸੀਂ ਘਰ ਬਿਠਾਉਣਾ ਭਾਜੀ ਮਹਿਮਾਨ ਦੀ ਇੱਜ਼ਤ ਕਰਨੀ ਚਾਹੀਦੀ ਆ ਬਸ। ਨਹੀਂ ਮਤਲਬ ਦੇਖੋ ਯਾਰ ਨਾਜ਼ਰੀਨ ਮੈਂ ਚਾਹ ਪਿਆਈ ਪੂਰਾ ਕੱਪ ਔਰ ਨਾਲ ਮੈਂ ਸਿਗਰਟਾਂ 20 ਮੰਗਾ ਕੇ ਦਿੱਤੀਆਂ ਵੀ ਮੈਂ ਹੋਰ ਕੀ ਮੈਂ ਜਿਗਰ ਖਵਾ ਦਵਾਂ ਨੂੰ ਆਪਣਾ ਸਹੀ ਗੱਲ ਉਸਤਾਦ ਜੀ ਚਾਹ ਨਾਲ ਬਿਸਕੁਟ ਵੀ ਹੁੰਦੇ ਨੇ ਕੀ ਹੁੰਦੇ ਨੇ ਬਿਸਕਿਟ ਯਾਰ ਮੇਰੀ ਗੱਲ ਸੁਣ ਹਾਂ। ਉਹ ਆਇਆ ਮੇਰੇ ਕੋਲ ਅੱਧੇ ਪੌਣੇ ਘੰਟੇ ਲਈ ਹਾਂ ਜਦੋਂ ਮੇਰੇ ਕੋਲ ਆਏਗਾ ਰੈਗੂਲਰ 8-9 ਘੰਟੇ ਲਈ ਬੇਗਾ ਹਿਸਾਬ ਨਾਲ ਉਦੋਂ ਮੈਂ ਉਹਨੂੰ ਬਿਸਕੁਟ ਵੀ ਖਵਾ ਦਾਂਗਾ 8-9 ਘੰਟੇ ਓਏ ਮਹਿਮਾਨ ਦਾ ਦਿਮਾਗ ਵੀ ਨਹੀਂ ਖਰਾਬ ਕਰ ਦੇਈਦਾ ਇੰਨਾ ਕੁਝ ਖਵਾ ਦਾਂਗਾ ਸਹੀ ਗੱਲ ਹੈ ਉਹਨੂੰ ਐਸਾ ਗਜਾਵਾਂਗੇ ਅੱਜ ਚਾਹ ਪਿਆਈ ਆ ਕੱਲ ਥੋੜਾ ਨਾਲ ਦਿਓ ਕੋ ਬਿਸਕੁਟ ਵੀ ਪਾ ਦੇਾਂਗੇ ਫਿਰ ਇनको ਇੱਕ ਮਿੰਟ ਆ ਫਿਰ ਨਿੰਮਕੋ ਵੀ ਉਸਤਾਦ ਜੀ ਗਜਾਨ ਦਾ ਕਿਉਂ ਕਹਿਣ ਦੇ ਹੋ ਤੁਸੀਂ ਗਜਾਈ ਦਾ ਯਾਰ ਤੂੰ ਨਹੀਂ ਗਜਾਈ ਓਏ ਅੱਲਾ ਦੇ ਬੰਦੇ ਗਜਾਨ ਦਾ ਅੱਛਾ ਇੱਕ ਤਾਂ ਸਾਡੇ ਕੌਮ ਦੀ ਆ ਯਾਸਰ ਸਾਹਿਬ ਵੀ ਇੱਕ ਚੀਜ਼ ਗਜਾਣਾ ਲਫ਼ਜ਼ ਆ ਉਹ ਵੀ ਜਾਨਵਰਾਂ ਵਾਸਤੇ ਯੂਜ਼ ਹੋਣਾ ਗਜਾਨ ਦਾ ਮਤਲਬ ਕੀ ਆ ਇਹੀ ਹੈ ਕਿ ਬਿਸਕੁਟ ਆਦੀ ਕਰਨਾ ਆਦੀ ਕਰਨਾ ਆਦੀ ਮੈਂ ਇਹਨੂੰ ਕਰ ਸਕਦਾ ਮੈਨੂੰ ਕਰ ਸਕਦਾ ਤੁਹਾਡੇ ਦਿਮਾਗ ਹੀ ਮਤਲਬ ਬਿਸਕੁਟ ਭਾਜਨ ਹਾਂ 5 ਰੁਪਏ ਦਾ ਇੱਕ ਆ ਹਾਂ ਇਹ ਕੋ ਪੂਰਾ ਪੈਕਟ ਹੁੰਦਾ ਪੰਜੀਆਂ ਦਾ ਹਾਂ, ਪੰਜੀਆਂ ਦਾ ਏਡਾ ਕੁ ਹੁੰਦਾ ਵਾ ਆਓ ਦੇਣੇ ਸੀਗੇ ਉਸਤਾਦ ਜੀ ਮਹਿਮਾਨ ਹੈ ਕੀ ਕਹੇਗਾ ਕੀ ਇੱਜ਼ਤ ਰਹੂਗੀ ਮੇਰੀ ਮਹਿਮਾਨਾਂ ਦਾ ਤੇ ਨਾਮ ਲਾਉਂਦਾ ਵਾ। ਮੈਂ ਬਿਸਕੁਟ ਨਹੀਂ ਖਵਾਏ ਤੇ ਇੱਜ਼ਤ ਤੇਰੀ ਨਹੀਂ ਰਹਿਣੀ ਆਹੋ ਤੇ ਤੂੰ ਲੈ ਆਉਂਦਾ ਜਾ ਕੇ ਯਾਰ ਗੱਲ ਪਤਾ ਕਿ ਮੈਂ ਨਾ ਕਿਹਾ ਸੀਗਾ ਕਿ ਇਹਨਾਂ ਪੁੱਛਿਆ ਸੀ ਕਿ ਖਾਂ ਕੀ ਮੰਗਾਵਾ ਖਾਣੀ ਮੈਂ ਖਾਣ ਨਹੀਂ ਬਸ ਪੀ ਲਈ ਮੰਗਾ ਲਓ ਇੱਕ ਚਾਹ ਪੀਵੀ ਦੀ ਇੱਕ ਸਿਗਰਟ ਪੀਵੀ ਦੀ ਦੋਵੇਂ ਚੀਜ਼ਾਂ ਮੰਗਾ ਲੀਆਂ ਨਾਲੇ ਅੱਜ ਬਿਸਕੁਟ ਖਵਾਉਂਦੇ ਕੱਲ ਨੂੰ ਅਗਲਾ ਕਹਿੰਦਾ ਮੇਰੇ ਬਾਹਰ ਸੜਕ ਬਣਵਾ ਦਿਓ ਉਹ ਨਹੀਂ ਆਹੋ ਨਹੀਂ ਲੈ ਅੱਜ ਬਿਸਕੁਟ ਪਾਉਂਦੇ ਕੱਲ ਨੂੰ ਆ ਕਹਿੰਦਾ ਯਾਰ ਪੀਜ਼ਾ ਮੰਗਾ ਲਓ ਆਹੋ। ਪਰਸੋਂ ਆ ਕੇ ਕਹਿੰਦਾ ਭਾਈ ਉੱਥੇ ਛੋਟਾ ਮਟਨ ਛੋਟਾ ਗੋਸ਼ਤ ਮੰਗਾ ਲਓ ਆਪਣਾ ਲੈ ਦੇ ਮੈਨੂੰ ਮੁੜ ਕੇ ਪਲਾਰ ਤੱਕ ਗੱਲ ਪਹੁੰਚ ਜਾਏ ਬਾਅਦ ਚ ਕਹਿੰਦਾ ਮੈਨੂੰ ਵੀਜ਼ਾ ਲੈ ਦਿਓ ਬਾਹਰ ਦਾ ਇਹ ਹੁਣ ਬਿਸਕੁਟਾਂ ਤੋਂ ਗੱਲ ਕਿੱਥੇ ਦੀ ਕਿੱਥੇ ਪਹੁੰਚਦੀ ਨਾਲੇ ਉਸਤਾਦ ਜੀ ਤੁਸੀਂ ਨਾਲ ਗਿਣ ਕੇ ਰੱਖਦੇ ਹੋ ਧਿਆਨ ਕਰਿਆ ਕਰੋ ਹਰ ਮਹਿਮਾਨ ਲਈ ਨਹੀਂ ਬਿਸਕੁਟ ਰੱਖ ਦਈਦੇ ਹੁੰਦੇ ਸਾਡੇ ਭਰਾ ਨੇ ਵੀਰ ਨੇ ਮੈਂ ਤਾਂ ਭਾਜੀ ਇੱਕ ਬਿਸਕੁਟ ਉਹਨੂੰ ਮੈਂ ਅੱਧਾ ਤੋੜ ਕੇ ਝੂਰ ਪੂਰ ਕਰ ਯਾਰ ਹਾਲੇ ਤੂੰ ਆਪ ਬਿਸਕੁਟ ਖਾਦੇ ਕਿੰਨੀ ਦੇਰ ਹੋ ਗਈ ਤੈਨੂੰ ਸਹੀ ਕੱਲ ਖਾਦੇ ਕੱਲ ਫਿਰ ਵੀ ਕਿੰਨੀ ਦੇਰ ਹੋ ਗਈ 24 ਘੰਟੇ ਹੋ ਗਏ ਨਾ ਵਾਹ, ਗੱਲ ਤੇ ਆ ਵਾਹ। ਜਦੋਂ ਆਪ ਖਾਦੇ ਨੂੰ ਦੇਰ ਹੋ ਗਈ ਹੋਵੇ ਤੇ ਬੰਦੇ ਨੂੰ ਐਵੇਂ ਮਾੜੀ ਗੱਲ ਹੁੰਦੀ ਹੈ ਬੰਦਾ ਮਹਿਮਾਨ ਲਈ ਉਹ ਚੀਜ਼ ਰੱਖੋ ਜਿਹੜੀ ਆਪ ਬੰਦਾ ਖਾਂਦਾ ਹੋਵੇ ਹਾਂ ਜਿਹੜੀ ਆਪ ਹੀ ਨਹੀਂ ਖਾਣੀ ਧੋਖੇ ਬੜੇ ਖਾਦੇ ਮੇਰੇ ਉਸਤਾਦ ਨੇ ਉਹ ਤਾਂ ਖਾਦੇ ਇੱਕ ਮੇਰਾ ਸ਼ੇਰ ਹੈ ਜੀ ਧੋਖੇ ਤੇ ਆਏ ਹਾਂ ਲਓ ਜੀ ਲੋ ਜੀ ਵਾਹ ਲੋ ਹੁਣ ਬੋਰ ਹੋਣ ਲੱਗੇ ਜੇ ਅਸੀਂ ਹੁਣ ਚੱਸ ਟੁੱਟਣੀ। ਨਿਹਾਰ ਮੂੰਹ ਧੋਖਾ ਖਾਇਆ ਹੈ ਨਿਹਾਰ ਮੂੰਹ ਧੋਖਾ ਖਾਇਆ ਹੈ निहार मुंह धोखा खाया है क्या मैं फौरन पानी पी सकता हूँ ਇਹ ਸ਼ੇਰ ਸੀ यार गल पूछी यार तुसी गल उदा ही ले जांदे हो यार ਇਹਦਾ ਕਿਤੇ ਮੇਰਾ ਖਰਾਬ यार देखो ਇਦਾਂ ਤੇ ਮੈਂ ਅੱਛਾ ਹਜ਼ਾਰ ਮੂੰਹ ਧੋਖਾ ਖਾਇਆ ਹੈ क्या ਨਿਹਾਰ मैं ਨੂੰ निहार मुंह तड़का, निहार मुंह खाली धोखा- पेट निहार मुंह धोखा खाया है क्या मैं फौरन पानी पी सकता हूँ हाँ। इसी बहर पे पेशे खिदमत है वाह ਆਹੋ कि निहार मुंह धोखा खाया था क्या मैं फौरन पानी पी सकता हूँ अर्ज किया है कि मैं जिस गली में गया हूँ वहां पे आगे पाइपलाइन पड़ रही है जिस गली में गया हूं जिस गली में गया तेरा घर ना हो बालमा आगे पाइपलाइन पड़ रही है क्या मैं उतो दी आ सकता हूँ अदाबर से वाह वाह उस्ताद जी ऐसे जमीन ते ऐसे बहर ते है कि बड़ी मुश्किल से रात काटी है आहा बड़ी मुश्किल से रात काटी है मेरी आरी खुंडी हो गई मेरी आरी खुंडी हो गई रात कटी ना वैसे मैनू अंदाजा हो गया तू कोई अच्छे बंदे ने नहीं बैठा मैं नहीं ਮੈਨੂੰ ਲੱਗ ਗਿਆ हमने पत्थर
इकट्ठे किए हैं। अच्छी लै क्या बात है, क्या बात है। हमने पत्थर इकट्ठे किए हैं। ਸ਼ਕਲ ਤੋਂ ਲੱਗਦਾ ਅੱਛੀ ਗੱਲ ਕਰੇਗਾ ਲੇਕਿन नहीं नहीं तू तो स्टाइल नहीं चेक कर रहा तू ए देखी तरह ਵਾਹ हमने पत्थर इकट्ठे किए हैं ਹੈ तो हम तेरे हैं सनम। वाह वाह एक और आ गया, एक और आ गया, एक और आ गया उस्ताद जी। एक और कहता, क्या लगा जब से सुना है कि गुलशन हमारी हमसाई है, हमने गुलशन के तहफ्फुज की कसम खाई। लूट लिया। ओए वाह 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 ਮੇਰਾ 2 GB ਦਾ ਦਿਲ ਹੈ वाह वाह ਮੇਰਾ 2 GB ਦਾ ਦਿਲ 2 है GB ਦਾ ਦਿਲ ਹੈ ਤੇਰੇ 64 GB ਦੇ ਗਮ ओए वाह वाह ਮੇਰਾ 2 GB ਦਾ ਦਿਲ ਹੈ ਤੇਰੇ 64 GB ਦੇ। GB ਦੇ ਗਮ ਨੇ ਲੰਮ ਸਾਹਮਣੇ ਲੰਮ ਸਾਹਮਣੇ ਮੇਰਾ 2 GB ਦਾ ਦਿਲ ਹੈ ਵਾਹ 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 ਮੇਰਾ 2 GB ਦਾ ਦਿਲ वाह वाह ਤੇਰੇ 64 GB ਦੇ ਗਮ ਨੇ ਲੰਮ ਸਾਹਮਣੇ वाह वाह वाह। ਤੇਰੇ ਨਾਮੇ ਲਾ ਦਿੱਤੇ ਮੈਂ ਮੇਰੇ ਰਹਿ ਗਏ ਜਿੰਨੇ ਦਮ ਨੇ ਲੰਮ लम ਸਾਹਮਣੇ सामने ਵਾਹ ਵਾਹ वाह 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 ਤੇ ਕੱਲ ਮੈਂ ਨਹੀਂ ਆਉਣਾ ਦਫ਼ਤਰ 'ਚ क्या ਮੈਨੂੰ 2-3 ਕੰਮ ਨੇ लम सामने वाह 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 ਇੱਕ ਬਰਫੀ ਇੰਨੀ ਕੁ ਬਰਫੀ ਤੇ 2-3 ਚਮਚਮ ਨੇ ਲਫ਼ਜ਼ कुत्ता उस्ताद ने रखे तेनू की गम ने लम सामने। ਹਾਏ 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 चलो ओके ਇਹ ਦੋਵੇਂ ਬੈਠੇ ਹੋਣ ਤੇ ਇਦਾਂ ਲੱਗਦਾ ਜਿਵੇਂ ਸੇਬੇ ਵਾਲੇ ਬੰਮ ਨੇ ਲੰਮ ਸਾਹਮਣੇ ਗੱਲ ਇਹ ਹੈ ਤੇ ਗੱਲ ਕਿ ਤੁਸੀਂ ਜ਼ਰਾ ਉਹ ਆਪਣਾ ਇੱਕ ਬੜਾ ਖੂਬਸੂਰਤ ਤੁਹਾਡਾ ਅੰਦਾਜ਼ ਆ ਜਿਹੜਾ ਤੁਸੀਂ ਉਹ ਇੱਕ ਵਾਰੀ ਸੁਣਾਈ ਸੀ ਗੱਲ ਕਿ ਕੁਝ ਲੋਕ ਐਸੇ ਹੁੰਦੇ ਨੇ ਕਿ ਉਹਨਾਂ ਨੇ ਨਾ 4-5 ਬੰਦਿਆਂ 'ਚ ਬਹਿ ਕੇ ਨਾ ਆਪਣੇ ਆਪ ਨੂੰ ਵੱਡਾ ਕਰਨਾ ਕਿਸੇ ਤਰੀਕੇ ਨਾਲ ਹਾਂ ਵਾਹ ਤੇ ਉਹਨਾਂ ਨੇ ਨਾ ਕੋਲੋਂ ਹੀ ਕੋਈ ਇੱਕ ਸਕੀਮ ਜੀ ਲਾ ਲੈਣੀ ਆ ਐਵੇਂ ਬਹਿ ਕੇ ਮੋਤਬਰ ਹੋ ਕੇ ਕਿ ਲਓ ਜੀ ਤੁਹਾਨੂੰ ਮੈਂ ਦੱਸਦਾ ਕਿ ਇਹ ਜਿਹੜਾ ਸੂਰਜ ਨਿਕਲਦਾ ਤੇ ਰੌਸ਼ਨੀ ਹੁੰਦੀ ਹੈ ਇਹਦੇ 3 ਮਤਲਬ ਐਸੀਆਂ ਗੱਲਾਂ ਨੇ ਜਿਹੜੀਆਂ ਨਹੀਂ ਲੋਕਾਂ ਨੂੰ ਪਤਾ। ਅੱਛਾ ਇਹ ਨਾ ਬਿਲਕੁਲ ਇਹ ਜਿੰਨੇ ਵੀ ਲੋਕ ਜਿਹੜੇ ਆਪਣੇ ਆਪ ਨੂੰ ਅਸ਼ਫਾਕ ਅਹਿਮਦ ਟਾਈਪ ਸਮਝਦੇ ਨੇ ਜਿਹੜੇ ਕਹਿੰਦੇ ਅਸੀਂ ਬੜੇ ਗਿਆਨੀ ਆ ਔਰ ਸਾਡਾ ਬੜਾ ਇੱਕ ਬਹੁਤ ਇੰਗਲਿਸ਼ ਇਹ ਗੱਲ ਕੋਈ ਨਹੀਂ ਹਾਂ ਤੁਸੀਂ ਦੁਨੀਆ ਦੀ ਕਿਸੇ ਫਜ਼ੂਲ ਚੀਜ਼ ਨੂੰ 2 ਜਾਂ 3 ਕੈਟਾਗਰੀ ਚ ਪਾ ਦਿਓ ਬਸ ਤੇ ਤੁਸੀਂ ਮਹਿਫਲ 'ਚ ਮੋਤਬਰ ਆ ਮੋਤਬਰ ਕਿ ਯਾਰ ਸਾਜੀ ਗੱਲ ਹੈ ਕਿ ਨਾ ਦੁਨੀਆ 'ਚ ਸਾਜੀ ਦੁਨੀਆ 'ਚ 3 ਤਰ੍ਹਾਂ ਦੇ ਲੋਕ ਹੁੰਦੇ ਨੇ ਅੱਛਾ ਐਵੇਂ ਦੁਨੀਆ 'ਚ 3 ਤਰ੍ਹਾਂ ਦੇ ਲੋਕ 3 ਤਰ੍ਹਾਂ ਦੇ ਲੋਕ ਹੁੰਦੇ ਨੇ ਇੱਕ ਉਹ ਲੋਕ ਹੁੰਦੇ ਨੇ ਜਿਹੜੇ ਗੱਲ ਸੁਣਦੇ ਹੀ ਨਹੀਂ ਹਾਂ ਦੂਜੀ ਉਹ ਲੋਕ ਨੇ ਜਿਨ੍ਹਾਂ ਨੇ ਗੱਲ ਮੰਨਣੀ ਨਹੀਂ ਹੁੰਦੀ ਹਾਂ ਤੀਜੀ ਉਹ ਲੋਕ ਨੇ ਜਿਹੜੇ ਪਤਾ ਨਹੀਂ ਉਹ ਕਿਹੜੇ ਲੋਕ ਨੇ ਹਾਂ ਅੱਛਾ ਇਹ ਗੱਲ ਆਪਣੇ ਆਪ ਨੂੰ ਫਿਲਾਸਫਰ ਐਵੇਂ ਕੋਈ ਲੌਜਿਕ ਹੀ ਨਹੀਂ ਕਿਸੇ ਗੱਲ ਤੇ ਮਤਲਬ ਮਹਿਫਲ ਲੁੱਟਣੀ ਆ ਬਸ ਮੇਨ ਹੋਣਾ ਯਾਰ ਸਜਾਦ ਆ ਤੇਰਾ ਚ ਘੜੀ ਆ ਨਾ ਹਾਂ ਆ ਤੈਨੂੰ ਪਤਾ 2 ਤਰ੍ਹਾਂ ਦੀ ਘੜੀਆਂ ਹੁੰਦੀਆਂ ਲੈ ਅੱਛਾ ਦੁਨੀਆ 'ਚ ਹੁਣ ਤੱਕ ਦੀ ਜਦੀਦ ਸਾਇੰਸ ਵੀ ਕਹਿੰਦੀ ਹੈ ਸਾਰੇ ਲੋਕ ਅੱਛਾ ਇਹ ਵੀ ਨਾਲ ਕਹਿਣਾ ਇਹ ਵੀ ਕਹਿਣਾ ਹਾਂ ਜਿਹੜਾ ਕਿ 2 ਤਰ੍ਹਾਂ ਦੀ ਘੜੀਆਂ ਨੇ ਹਾਂ ਇੱਕ ਉਹ ਘੜੀ ਜਿਹੜੀ ਤੁਸੀਂ ਲੋਕਾਂ ਦੇ ਹੱਥ ਤੇ ਵੇਖਦੇ ਹੋ ਹਾਂ ਇੱਕ ਉਹ ਘੜੀ ਹਾਂ ਇੱਕ ਉਹ ਘੜੀ ਤੁਸੀਂ ਕਿਸੇ ਟਾਈਮ ਤੇ ਵੇਖਦੇ ਹੋ ਵਾਹ 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 ਕਿ ਸਹੀ ਬਾਤ ਕੀ ਬਾਤ ਇਹ ਉਹ ਘੜੀ ਤੋਂ ਘੜੀ ਜਿਹੜੀ ਆ ਨਾ ਉਹ ਵੱਡੀ ਘੜੀ ਆ ਜਿਹੜੀ ਕਿ ਯਾਰ ਉਸਤਾਦ ਜੀ ਹੁਣ ਕੀ ਟਾਈਮ ਹੋਇਆ ਤੁਹਾਨੂੰ ਪੁੱਛ ਰਿਹਾ 6:15 ਹਾਂ ਇਹ ਵੀ ਘੜੀ ਦੇਖੋ ਇਹ 2 ਤਰ੍ਹਾਂ ਦੀ ਘੜੀਆਂ ਤੁਹਾਡੀ ਜ਼ਿੰਦਗੀ 'ਚ ਜਦੋਂ ਇਹ ਘੜੀਆਂ ਆ ਜਾਣ ਤੇ ਤੁਸੀਂ ਦੁਨੀਆ ਪੂਰੀ ਆਪਣੇ ਹੱਥ 'ਚ ਕਰ ਨਹੀਂ ਤੇ ਸਕਦੇ ਹੋ ਇਹ ਮਤਲਬ ਨਹੀਂ ਘੜੀਆਂ ਤੇ ਆਹੋ ਜਦੋਂ ਇਦਾਂ ਏਡੇ ਭੜਵੇ ਐਕਸਪ੍ਰੈਸ਼ਨ ਸ਼ੁਰੂ ਨਾ ਅਗਲੇ ਵੀ ਚੁੱਪ ਕਰਕੇ ਬੈਠੇ ਲੋਕਾਂ ਨੇ ਕਹਿਣਾ ਯਾਰ ਵਾਕਈ ਇਹਦੇ ਲੋਕ ਲੱਭਣ ਲੱਗ ਪੈਂਦੇ ਫਿਰ ਲੋਕ ਸਮਝਦੇ ਨਹੀਂ ਯਾਰ ਅਸੀਂ ਨੇ ਜੋਗੇ ਨਹੀਂ ਇਹ ਗੱਲਾਂ ਨੂੰ ਵੱਡੀਆਂ ਨੇ ਆਹੋ ਅਸੀਂ ਇਹਦੀ ਇੱਜ਼ਤ ਕਰੀਏ ਬਸ ਅੱਛਾ ਮੈਂ ਇੱਕ ਬਣਾਇਆ ਸੀਗਾ ਇੱਕ ਫੁੱਲ ਸਫਾਏ ਮਲੰਗੀ ਫੁੱਲ ਸਫਾ ਮਲੰਗੀ ਫਲਸਫਾ ਤੋਂ ਹਾਂ ਫਲਸਫਾ ਦਾ ਇੱਕ ਹੈ ਫੁੱਲ ਸਫਾ ਮਲੰਗੀ ਵਾਹ ਫੁੱਲ ਸਫਾਏ ਮਲੰਗੀ ਇਹਦੇ ਚ ਮੈਂ ਇੱਕ ਮੇਰਾ ਗਿਆਨ ਆ ਕਿ ਯਾਰ ਦੁਨੀਆ ਇੱਕ ਪੂਰੀ ਕਾਰ ਆ ਆਹਾ ਹਾਂ अच्छा ਦੁਨੀਆ ਕਾਰ ਆ ਤੁਸੀਂ ਗੱਡੀ ਚਲਾਉਣ ਡਏ ਹੋ ਹਾਂ ਵਾਹ ਵਾਹ ਇੱਕ ਸਾਹਮਣਾ ਸ਼ੀਸ਼ਾ ਵੱਡਾ ਫਰੰਟ ਹਾਂ ਜਿਹੜਾ ਤੁਹਾਡਾ ਫਿਊਚਰ ਤੁਹਾਡਾ ਮੁਸਤਕਬਲ ਹੈ ਉਹ ਸਕਰੀਨ ਉਹ ਸਾਹਮਣੇ ਸਕਰੀਨ ਫਰੰਟ ਵਾਲੀ ਹਾਂ ਤੁਹਾਡਾ ਹਾਲ ਵੀ ਹੋਵੇ ਹਾਂ ਤੁਹਾਡਾ ਮਾਜ਼ੀ ਤੁਹਾਡੇ ਸੱਜੇ ਖੱਬੇ ਤੇ ਉਹ ਬੈਕ ਮਿਰਰ ਜੇ ਰਾਈਟ ਲੈਫਟ ਔਰ ਬੈਕ ਮਿਰਰ ਜਿਹੜਾ ਹੈ ਇਹ ਤੁਹਾਡਾ ਮਾਜ਼ੀ ਵਾਹ ਮਲੰਗੀ ਵਾਹ 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 ਔਰ ਤੁਸੀਂ ਕਦੀ ਵੀ ਜ਼ਿੰਦਗੀ 'ਚ ਬੈਕ ਮਿਰਰ ਵੇਖ ਕੇ
ਮਾਜ਼ੀ ਵਾਲੇ ਸ਼ੀਸ਼ੇ ਵੇਖ ਤੁਸੀਂ ਸਾਹਮਣੇ ਗੱਡੀ ਨਹੀਂ ਚਲਾ ਸਕਦੇ, ਵੱਜੇਗੀ। ਵੱਜ ਜਾਏਗੀ। ਹਾਂ ਹੁਣ ਇਹ ਆ ਕਿ ਅਗਰ ਤੁਸੀਂ ਇੱਕ ਬੈਕ ਮਿਰਰ ਕਦੋਂ ਕੰਮ ਹੁੰਦੇ ਆ, ਜਦੋਂ ਤੁਸੀਂ ਜ਼ਿੰਦਗੀ 'ਚ ਕੋਈ ਫੈਸਲਾ ਲੈਣਾ ਹੋਵੇ, ਹਾਂ ਅਗਰ ਮੋੜਨਾ ਹੀ ਹੋ ਗੱਡੀ, ਸੱਜੇ ਖੱਬੇ ਕੁੱਟਾ ਲੈਣਾ ਹੋਵੇ, ਯੂਟਰਨ ਲੈਣਾ ਕਿਤੇ ਕੁਛ ਕਰਨਾ ਲਾਈਫ 'ਚ, ਹੈ, ਤੁਹਾਨੂੰ ਉਦੋਂ ਮਾਜ਼ੀ ਦੇ ਸ਼ੀਸ਼ੇ ਉਹਨਾਂ ਕਿ ਦੇਖਣਾ ਕਿ ਮੈਂ ਜ਼ਰਾ ਦੇਖਾਂ ਕਿ ਯਾਰ ਮਾਜ਼ੀ 'ਚ ਪਿੱਛੇ ਕੀ ਕਿ ਹੋ ਰਿਹਾ। ਕਿਤੇ ਨੁਕਸਾਨ ਤੇ ਨਹੀਂ ਸੀ ਕੋਈ ਇਸ ਤਰ੍ਹਾਂ ਦਾ ਹੋ ਜਾਏਗਾ। ਆਹ ਹਾ ਹਾ ਵਾਹ ਵਾਹ। ਯਾਨੀ ਕਿ ਇਹ ਮਹਾ ਫਿੱਕੀ ਤਹਿਕੀਕ ਹੈ। ਨਹੀਂ बहुत ਫਿੱਕੀ अच्छी है पागला, ਲੈ, तेन ਤੂੰ पता ही ਤੂੰ नहीं। ਸਟਾਰਟ ਤੇ ਕਿਹਾ ਸੀ ਵੀ ਇਹਨਾਂ ਨੂੰ ਪੁੱਛ ਲਓ ਮੇਰਾ ਬਸ। ਹੁਣ ਪਤਾ ਸੀ ਆ ਕਿ ਨਹੀਂ ਮੈਨੂੰ ਤੇ ਦਿਲੀ ਤੌਰ ਤੇ ਉਸਤਾਦ ਜੀ ਕੋਈ ਮਜ਼ਾ ਨਹੀਂ ਐਵੇਂ ਬੰਦਾ ਕਰੇ। ਭਾਜੀ ਮੈਂ ਤਾਂ ਮੈਨੂੰ ਨਹੀਂ ਆਇਆ ਭਾਈ ਐਵੇਂ। नहीं तो मैं कहना लुटी पांडे आ बड़ी गल। ਭਾਜੀ ਮੈਂ ਤਾਂ 100% ਤੁਹਾਡੀ ਗੱਲ ਦੇ ਨਾਲ ਭਾਈ ਖਿਲਾਫ ਹਾਂ। ਹਾਂ ਸਹੀ ਤੇ ਤੇਰਾ ਫਿਊਚਰ ਦਾ ਤਲਕ ਹੀ ਹੈ ਨਹੀਂ ਨਾ, ਗੱਲ ਇਹ ਆ। ਅੱਛਾ ਗੱਲ ਹੋ ਰਹੀ ਹੈ ਫਿਊਚਰ ਦੀ, ਮੁਸਤਕਬਲ ਦੀ। ਮੁਸਤਕਬਲ ਦਾ ਸ਼ੀਸ਼ਾ ਕਿੱਡਾ ਵੱਡਾ ਹੈ ਹਾਂ ਔਰ ਮਾਜ਼ੀ ਦੇ ਸ਼ੀਸ਼ੇ ਕਿਹੜੇ ਨਿੱਕੇ ਨਿੱਕੇ ਨੇ। ਸਾਡੇ ਕਈ ਲੋਕ, ਸਜਾਦ ਸਾਹਿਬ, ਕਈ ਲੋਕ ਮਾਜ਼ੀ ਚ ਨਿਕਲਦੇ ਹੀ ਨਹੀਂ। ਪਿੱਛੇ ਹੀ ਵੇਖੀ ਜਾਂਦਾ ਸ਼ੀਸ਼ੇ ਤਾਂ ਨਹੀਂ ਅੱਗੋਂ ਆਪਣੀ ਗੱਡੀ ਠੋਕੀ। ਜ਼ਿੰਦਗੀ ਤੁਸੀਂ ਕੋਈ ਗੱਲ ਕਰ ਲਓ ਕਿ ਭਾਈ ਨਾ ਇਹ ਗੱਲ ਆ, ਉਹਨੇ ਕਹਿੰਦੇ ਯਾਰ ਭਾਈ ਨੇ ਅਸੀਂ ਜ਼ਿੰਦਗੀ ਚ ਕੀਤਾ ਸੀ ਕੰਮ ਇੱਕ, ਪਰ ਨਹੀਂ ਇਹਦਾ ਅੱਛਾ ਐਕਸਪੀਰੀਅੰਸ ਨਹੀਂ ਹੋਇਆ, ਹਾਂ। ਉਹ ਅੱਗੇ ਵਧਦੇ ਹੀ ਨਹੀਂ ਹਾਂ ਸਹੀ ਗੱਲ। ਕਿਉਂਕਿ ਉਹ ਮਾਜ਼ੀ ਦੇ ਸ਼ੀਸ਼ੇ ਚ ਫਸੇ ਨੇ। ਹਾਂ ਉਹਨਾਂ ਨੂੰ ਅੱਗੇ ਵਧਣ ਲਈ ਉਹ ਸਾਹਮਣੇ ਵੇਖਣਾ ਪੈਣਾ ਫਿਊਚਰ ਚ, ਹਾਂ ਰਿਸਕ ਲੈਣਾ ਪੈਣਾ ਭਾਈ ਨੂੰ। ਇਹ ਗੱਲ ਅੱਗੇ ਵਧੋ, ਅੱਗੇ ਨਹੀਂ ਵੱਧ ਭਾਜੀ, ਕੇ ਮੇਰਾ- ਸ਼ੇਵ ਸ਼ੂਵ ਕਰਾਓ, ਕਲਰ ਲਵਾਓ ਵਾਲਾਂ ਤੇ, ਅੱਗੇ ਨਿਕਲੋ। ਮੈਂ ਮੋਟਰਵੇ ਤੇ ਮੇਰੀ ਗੱਡੀ ਸੀ ਭਾਜੀ, ਉਹ ਇੱਕ ਉਹਦੇ ਚ ਵੈਗਨਾਰ ਚ ਵੱਜੀ ਹੈ, ਐਕਸੀਡੈਂਟ ਮੇਰਾ ਮਤਲਬ ਮਾੜਾ ਜਿਹਾ। ਉਸਤਾਦ ਜੀ ਮੇਰੀ ਅਗਲੇ ਫਿਊਚਰ ਜਿਹੜਾ ਸੀ ਨਾ ਮੁਸਤਕਬਲ, ਉਹ ਉਹਦੇ ਚ ਚੰਗੀ ਭਲੀ ਤਰੇੜਾਂ ਪੈ ਗਈ। ਯਕੀਨ ਕਰ ਭਾਜੀ ਇਹਨਾਂ ਦਾ ਫਲਸਫਾ ਹੈ ਹੀ ਗਲਤ। ਨਹੀਂ ਤਾਂ ਗੱਡੀ ਦੀ ਯਾਰ, ਮੈਂ ਕੀ ਇਹਦਾ ਮਤਲਬ ਇਹ ਹੈ ਕਿ ਤੂੰ ਕਾਰ ਲੈ ਕੇ ਜਾਵੇਂ ਤੇ ਤੇਰੇ ਸ਼ੀਸ਼ੇ ਟੁੱਟੇ ਹੋਣ ਤੇ ਤੂੰ ਜਾ ਕੇ ਦੁਕਾਨਦਾਰ ਕਹੇ ਮੇਰਾ ਮਾਜ਼ੀ ਪਾ ਦੇ ਸੱਜਾ, ਮੇਰਾ ਮਾਜ਼ੀ ਪਾ ਦੇ। ਯਾਰ ਮੇਰਾ ਸੱਜਾ ਮਾਜ਼ੀ ਪਾ ਦੇ, ਮੇਰਾ ਖੱਬਾ ਮਾਜ਼ੀ ਪਾ ਦੇ, सही गल। ਮੇਰੀ ਆਪ ਬੀਤੀ ਪਾ ਦੇ। ਆਹੋ ਮੇਰੇ ਹਾਲ ਤੇ ਟਾਕੀ ਮਾਰਦੇ। ਹਰ ਹਾਲ ਚ ਟਾਕੀ ਮਾਰਦੇ। ਮੇਰੇ ਮੁਸਤਕਬਲ ਨੂੰ ਬਫ ਲਵਾ ਲਿਆ ਜਾ। ਪਾਪਾ ਜਾਓ ਮੁਸਤਕਬਲ। ਅੱਛਾ ਟਾਇਰ ਫਿਰ ਕੀ ਨੇ? ਟਾਇਰ ਤੁਹਾਡਾ ਬੇਸਿਕਲੀ ਤੁਹਾਡੀ ਨੀਅਤ ਆ, ਨੀਅਤ ਨੇਕ ਤੇ ਮੰਜ਼ਰ ਆਸਾਨ। ਬੰਦਾ ਕਹੇ ਯਾਰ ਮੇਰੀ ਕੱਲ ਦੀ ਨੀਅਤ ਪੈਂਚਰ ਹੋ ਗਈ, ਕੋਈ ਗੱਲ ਬਣਦੀ ਉਹ ਯਾਰ ਰਾਤੀ ਮੈਂ ਇੱਕ ਜਗ੍ਹਾ ਤੇ ਗਿਆ, ਮੇਰੀ ਨੀਅਤ ਚ ਕਿੱਲ ਫਿਰ ਗਿਆ ਪੂਰਾ। ਭਾਜੀ ਆਪਾਂ ਤਾਂ 2+ ਨੀਅਤ ਰੱਖੀ, ਆਪਾਂ ਨੂੰ ਟੈਨਸ਼ਨ ਕੋਈ ਨਹੀਂ। ਯਾਰ ਲੇਕਿਨ ਫਿਰ ਵੀ ਦੇਖੋ ਨਹੀਂ 2+ ਨੀਅਤ ਚ ਵੀ ਕਿੱਲ। ਭਾਈ ਗੱਲ ਗੱਡੀ ਹੁੰਦੀ ਨੀਅਤਾਂ ਤੇ। ਹਾਂ ਹਾਂਜੀ, ਸਹੀ ਗੱਲ ਆ। ਜਿਸ ਗੱਡੀ ਦੀ ਨੀਅਤ ਹੀ ਖਰਾਬ ਹੈ ਚੌਰ ਸਾਹਿਬ, ਉਹ ਗੱਡੀ ਨਹੀਂ ਚੱਲ ਸਕਦੀ। ਸਹੀ ਗੱਲ। ਔਰ ਅਕਸਰ ਦੇ ਮੋਟਰਵੇ ਤੇ ਲਿਖਿਆ ਹੁੰਦਾ ਵਾ ਕਿ ਪੁਰਾਣੀ ਨੀਅਤ ਇਸਤੇਮਾਲ ਨਾ ਕਰੇ। ਹਾਂ ਪੁਰਾਣੀ ਨੀਅਤ ਇਸਤੇਮਾਲ ਨਾ ਕਰੋ। ਸਹੀ ਗੱਲ। ਉਹ ਕਹਿੰਦੇ ਅੱਛਾ ਨਾ- ਦਰਵਾਜ਼ੇ ਕੀ ਨੇ? ਉਸਤਾਦ ਜੀ ਇਹ ਵੀ ਗੱਲ ਕਹਿੰਦੇ ਨੇ ਟਾਇਰਾਂ ਸਿਰ ਮੁਰਾਦਾਂ, सही गल। ਯਾਨੀ ਨੀਅਤ ਜੋ ਹੋਈ ਟਾਇਰ ਤੇ ਟਾਇਰਾਂ ਸਿਰ ਹਾਂ ਮੁਰਾਦਾਂ। ਨੀਅਤਾਂ ਤੇ ਮੁਰਾਦਾਂ। इन्होंने जाके कहा मेरी नीयत 80 कर दे। 80 ਨਹੀਂ 80 ਦੀ 30 ਹੁੰਦੀ। ਹਾਂ ਠੀਕ ਹੈ। ਆ ਮੇਰੀ ਅਗਲੀ ਨੀਅਤ ਚ 28 ਕਰ ਦੇ, ਮੇਰੀ ਨੀਅਤ ਪਾੜ ਨਹੀਂ। ਮੇਰੀ ਅਗਲੀ ਨੀਅਤ ਚ 28 ਕਰ ਦੇ, ਪਿਛਲੀ ਨੀਅਤ ਚ 30 ਕਰ ਦੇ। ਉਹਨੇ ਭਾਈ ਟਾਇਰ ਵਾਲੇ ਨੇ ਵੀ ਕਿਹਾ ਭਾਈ ਤੇਰੀ ਨੀਅਤ ਠੀਕ ਨਹੀਂ ਹੋਣੀ, ਇਹ ਚ ਕਿੱਲ ਫਿਰਿਆ ਵਾ। ਤੇ ਚ ਕੀ ਹੈ? ਮਕੈਨਿਕ ਕਹਿੰਦਾ ਸੀ ਯਾਰ ਉਹ ਤੁਹਾਡੀ ਨੀਅਤ ਚ ਮੈਂ ਸਿਲਵਰ ਕਰ ਦੇ ਇਰਾਦੇ ਲਾ ਦਿਆਂ। ਬਾਹਰ ਯਾਰ ਗੱਲ ਪਤਾ ਬਾਤ, ਨਹੀਂ ਦਰਵਾਜ਼ੇ ਕੀ ਆ? ਉਹ ਤੁਹਾਡੀਆਂ ਆਪਸ਼ਨਾਂ ਨੇ ਅੱਛਾ ਤੁਹਾਡੀ ਜ਼ਿੰਦਗੀ ਚ। ਤੇ ਹੈਡਲਾਈਟਾਂ ਕੀ ਨੇ? ਦੂਰ ਅੰਦੇਸ਼ੀ ਤੁਹਾਡੀ ਹੈ ਦੂਰ ਅੰਦੇਸ਼ੀ ਤੁਹਾਡਾ ਟਾਰਗੇਟ ਆਫ, ਯਾਨੀ ਕਿ ਤੁਸੀਂ ਜਿੰਨੀ ਕਿ ਥੋੜੀ ਦੂਰ ਅੰਦੇਸ਼ੀ ਠੀਕ ਆ ਨਾ, ਤੁਸੀਂ ਉਨੀ ਤੇਜ਼ ਗੱਡੀ ਚਲਾਓ। ਵਾਹ ਵਾਹ ਵਾਹ। ਯਾਨੀ ਬੰਦਾ ਕਹੇ ਕਿ ਯਾਰ ਮੇਰੇ ਬੱਚੇ ਦਾ ਵਿਆਹ ਕਦੋਂ ਹੋਣਾ, ਉਹਨੇ ਕਹਿਣਾ ਯਾਰ ਉਹ ਦੂਰ ਅੰਦੇਸ਼ੀ ਦੀ ਲਾਈਟ ਖਰਾਬ ਹੋਈ ਆ। ਉਹਦੇ ਲਈ ਕਿ ਤੁਸੀਂ ਜਰਾ ਡਿਮਰ ਮਾਰ ਕੇ ਚੈੱਕ ਕਰ ਲਓ ਨਾ ਕਿ ਕਿੰਨੀ ਕੁ ਦੂਰ। ਹਾਂ ਡਿਮਰ ਵੀ ਦੂਰ ਅੰਦੇਸ਼ੀ। ਦੂਰ ਅੰਦੇਸ਼ੀ ਕਰੀ ਨਾ, ਜਿਹੜੀ ਤੁਸੀਂ ਜਿੰਨੀ ਗੱਡੀ ਤੇਜ਼ ਹੋਏਗੀ। ਕਈ ਗੱਡੀਆਂ ਦੇਖੀਆਂ ਨਾ, ਉਹਨਾਂ ਦੀ ਦੂਰ ਅੰਦੇਸ਼ੀ ਉਰੇ ਹੀ ਮੁੱਕ ਜਾਂਦੀ ਹੈ। ਹਾਂ ਹੁੰਦੀ ਨਹੀਂ। ਫਿਰ ਉਹ ਜਾ ਕੇ ਨਾ ਤੇ ਉਦੋਂ ਕਹਿੰਦੇ ਨੇ ਭਾਜੀ ਇਹਦੀ ਦੂਰ ਅੰਦੇਸ਼ੀ ਜਿਹੜਾ ਲੰਬੀ ਕਰੋ। ਹਾਂ ਸਹੀ ਦੂਰ ਅੰਦੇਸ਼ੀ ਅੱਗੇ ਪੀਲੇ ਪੇਪਰ ਲਾ ਲਓ ਨਾ, ਫਿਰ ਦੂਰ ਉਹ ਧੁੰਦ ਚ ਨਹੀਂ ਬਾਜ਼ ਕਰ। ਉਹ ਧੁੰਦ 'ਚ ਦੂਰ ਅੰਦੇਸ਼ੀ ਹੁੰਦੀ ਹੈ। ਧੁੰਦ ਚ ਅਗਰ ਤੁਹਾਨੂੰ ਧੁੰਦ ਚ ਤੁਸੀਂ ਦੂਰ ਵੇਖਣਾ ਚਾਹੁੰਦੇ ਹੋ, ਅੱਛਾ ਸਹੀ ਗੱਲ। ਹਾਂ ਫਿਰ ਤੁਹਾਨੂੰ ਆਖੋ ਦੇ ਕੇ ਪੀਲੇ ਪੇਪਰ ਆਣੇ ਪੈਂਦੇ ਭਾਈ ਬੜੀ ਤੇ ਹਾਰਨ ਕੀ ਆ? ਹੈ। ਹਾਰਨ ਜਿਹੜਾ ਹਾਰਨ ਬੇਸਿਕਲੀ ਗਾਲ ਆ। ਗਾਲ ਤੁਹਾਡੇ ਅੰਦਰ ਦਾ ਗਾਲ, ਤੁਸੀਂ ਗਾਲ ਕੱਢੀ ਆ ਨਾ, ਤੁਸੀਂ ਇਹ ਕਿੱਥੇ ਹੁਣ ਗਾਲ ਪਹੁੰਚ ਗਈ, ਜਿੱਥੇ ਤੱਕ ਗਈ। ਮੈਂ ਸਵੇਰੇ ਫਿਰ ਆਪਣੀ ਗੱਡੀ ਦੇ ਪਿੱਛੇ ਲਵਾਉਣਾ ਵਾਂ ਕਿ ਗਾਲ ਨਿਕਾਲ ਕਰ ਪਾਸ ਕਰੇ, ਆਹੋ है ना? गाल निकाले रास्ता ले। गाल दो और रास्ता लो। हाँ ਤੇ ਬਾਹਰ ਨਿਕਲ ਕੇ ਕਹੋਗੇ ਕਿ ਯਾਰ ਮੈਨੂੰ ਮਾਵਾਂ ਭੈਣਾਂ ਦੇ ਹਾਰਨ ਨਾ ਦੇ। ਯਾਰ ਬਾਕੀ ਗੱਜ ਦੀ ਗਾਲ ਆ ਨਾ ਭਾਈ, ਇਹ ਗਾਲ ਜਨਮਨ ਹਾਰਨ ਇੱਕ ਬਹੁਤ ਵੱਡੀ ਗਾਲ ਆ। ਇੱਕ ਸੂਤੀ ਲੁਦਗੀ, ਇੱਕ ਸਾਊਂਡ ਪੋਲੂਸ਼ਨ ਹੁੰਦੀ ਜਿਹੜੀ ਬੜੀ ਵੱਡੀ ਮਾਸ਼ਰੇ ਚ। ਹਾਂ ਬਗੈਰ ਲੇਕਿਨ ਤਨੇ ਨਹੀਂ ਕਈ ਮੋਟਰਸਾਈਕਲਾਂ ਵਾਲੇ ਸਾਈਕਲਾਂ ਵਾਲੇ ਉਹ ਤੋਂ ਬਗੈਰ ਸਮਝਦੇ ਵੀ ਨਹੀਂ ਕਰੀਏ ਕੀ। ਸਹੀ ਗੱਲ ਹੈ। ਉਹਨਾਂ ਨੂੰ ਸਿਰਫ ਹਾਰਨ ਚਲਾਉਣਾ ਆਉਂਦਾ, ਗੱਡੀ ਚਲਾਉਣੀ ਨਹੀਂ ਹੁੰਦੀ।
ਕਈ ਹੁੰਦੇ ਆਪਾਂ ਐਂ ਚਾਈ ਜਾ ਰਹੇ ਨੇ, ਉਹਨਾਂ ਨੇ ਕਦੀ ਬ੍ਰੇਕ ਤੇ ਪੈਰ ਰੱਖਣੇ ਹੀ ਨਹੀਂ। ਹਾਂ ਭਾਜੀ ਕਿੰਨਾ ਫਾਇਦਾ ਹੋਇਆ, ਅੱਜ ਕਿੰਨੀਆਂ ਗੱਲਾਂ ਭੁੱਲਣ ਦਾ ਮੌਕਾ ਸਾਨੂੰ ਮਿਲਿਆ। ਉਹਨੇ ਸਹੀ ਕਿਹਾ, ਹਾਰਨ ਗਾਲ ਹੈ ਨਾ, ਹਾਂ ਬਹੁਤ ਵੱਡੀ ਗੱਲ ਆ। ਫਰੀਦ ਨੂੰ ਤੇ ਹਰ ਬੰਦਾ ਹੀ ਗਾਲਾਂ ਕੱਢ ਕੇ ਲੰਘਦਾ, ਬਾਬਾ ਬਾ ਇਹ ਕੀ ਇੱਕ ਵੱਡੀ ਗੱਲ ਤੇ ਇੱਕ ਛੋਟੀ ਗੱਲ, ਹਾਂ ਜਿਹੜੀ ਪਾ ਆਉਂਦੀ ਉਹ ਵੱਡੀ ਗੱਲ ਹੁੰਦੀ। ਵੱਡੀ ਗੱਲ 10 ਰੁਪਏ, ਛੋਟੀ ਗੱਲ 5 ਰੁਪਏ। ਤੁਹਾਡੇ ਸਾਹਮਣੇ ਮਸ਼ੀਨਾਂ ਚੱਲ ਰਹੀਆਂ, ਹਾਜੀ ਮੈਂਗੋ ਜੂਸ, ਹਾਂ ਇਹ ਜਿਹੜੀ ਬਾਰਿਸ਼ ਆਓ ਸਦਾ ਹੀ ਜੀਂਦੇ ਹਾਜੀ ਮੈਂਗੋ ਗਾਲ। ਨਹੀਂ ਤੇ ਜਿਹੜੀ ਐਪੀ ਇਹ ਕੀ ਹੁੰਦੀ ਹੈ? ਯਾਰ ਇਹ ਹਲਕੀ ਜੀ, ਇਹ ਬਦਦੁਆ ਕਹਿ ਸਕਦੇ ਹੋ। ਐਵੇਂ ਕਿਸੇ ਨੂੰ ਦਿਲ 'ਚ ਬੁਰਾ ਭਲਾ ਕਹਿਣਾ ਮਾੜੇ ਤੇ ਨਹੀਂ ਕਹੀਦਾ, ਉਹ ਜਾ ਤੇਰੀ ਜਾ ਤੇਰਾ ਬਾ ਇੰਨਾ ਇਹ ਹਲਕਾ ਜਿਹਾ। ਹਲਕਾ ਜਿਹਾ ਪੀ। ਤੇ ਆ ਜਿਹੜੇ ਪੀ 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 ਬੱਸ ਵਾਲੇ ਹੁੰਦੇ ਨੇ, ਯਾਰ ਦੇਖੋ ਇਹ ਤੇ ਤਲਕ ਤੋੜਨ ਵਾਲੀ ਗੱਲ ਹੈ। ਇਹ ਤੇ ਤਲਕ ਹੀ ਟੁੱਟ ਜਾਂਦਾ ਨਾ ਇਤਨਾ। ਕਿਸੇ ਨੇ ਇੱਕ ਸਾਹ ਚੀਆਂ ਗਾਲਾਂ ਕੱਢਣੀਆਂ ਹੋਣ ਨਾ, ਆਹੋ ਇਹ ਤੇ ਉਹ ਨੇ ਸਾਜੀ ਇਹ ਤੇ ਹੋਵਾ ਵੀ ਤੁਸੀਂ ਗਾਲਾਂ ਕੱਢ ਕੇ ਦੁਬਾਰਾ ਉਹਦੇ ਨਾਲ ਜ਼ਿੰਦਗੀ 'ਚ ਮਿਲਣਾ ਜ਼ਿੰਦਗੀ 'ਚ ਨਹੀਂ। ਮਿਲਣਾ ਹੀ ਨਹੀਂ, ਤੁਸੀਂ ਤਲਕ ਹੀ ਇਹ ਉਹ ਆ ਆਪੇ ਪੇ ਵੀ ਤੁਸੀਂ ਉਹਦੇ ਲਈ ਮਰ ਗਏ, ਉਹ ਤੁਹਾਡੇ ਲਈ ਮਰ ਗਿਆ। ਮਰ ਗਿਆ ਬਿਲਕੁਲ। ਇਹ ਉਹਦਾ ਸਾਈਨ ਆ। ਇੱਕ ਭਾਜੀ ਰਿਸਰਚ ਮੈਂ ਵੀ ਕੀਤੀ ਆ ਮੌਤਬਰ ਹੋਣ ਵਾਲੀ, ਪੂਰੀ ਦੁਨੀਆ ਦੇ ਨਾ ਸਰਾਣੇ ਦੋ ਕਿਸਮ ਦੇ ਹੁੰਦੇ। ਕਿੱਦਾਂ? ਇੱਕ ਉਹ ਸਰਾਣਾ ਜਿਹੜਾ ਅਸੀਂ ਆਪਣੇ ਸਿਰ ਥੱਲੇ ਲੈਨੇ, ਤੇ ਇੱਕ ਉਹ ਸਰਾਣਾ ਜਿਹੜਾ ਕਹਿੰਦੇ ਤੇਰਾ ਭਾਜੀ ਆਇਆ ਸਰਾਣਾ ਲੈ ਕੇ ਆ। ਨਹੀਂ ਇੱਕ ਉਹ ਸਰਾਣਾ ਜਿਹੜੇ ਦੇ ਮੂੰਹ ਤੋਂ ਦੇਖ ਕੇ ਕਿਸੇ ਨੇ ਮਾਰਨਾ। ਹਾਂ 3 ਹੁੰਦੇ ਆ, ਤੀਜਾ ਵੀ ਪਾ ਲਾ। ਮੈਂ ਇੱਕ ਸਰਚ ਕੀਤੀ ਆ, ਵੇਖੋ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਇੱਕ ਅਦਾਰਾ ਵਾ, ਉਹਨਾਂ WHO, ਉਹਨਾਂ ਨੇ ਇੱਕ ਬੜੀ ਤਹਿਕੀਕ ਤੋਂ ਬਾਅਦ ਉਹਨਾਂ ਨੇ ਦੱਸਿਆ ਕਿ ਅੱਖ 'ਚ ਸੁਰਮਾ ਪਾਣ ਨਾਲ ਗਲੀ 'ਚ ਘੱਟਾ ਨਹੀਂ ਉੱਡਦਾ। ਓਏ ਹੋਏ ਹੋਏ ਓ ਹਨਾ ਉਸਤਾਦ ਜੀ, ਇਹ ਬੜਾ ਇੱਕ ਲੌਜੀਕਲੀ ਉਹਨਾਂ ਦੱਸਿਆ ਵਾ। ਦੇਖੋ ਇਦਾਂ ਦੀ ਮੈਂ ਤੁਹਾਨੂੰ ਦੱਸਦਾ ਵਾਂ, ਕਾਫੀ ਗੱਲਾਂ ਕੀਤੀਆਂ ਨਾ। ਦੇਖੋ ਮੇਰੀ ਗੱਲ ਸੁਣੋ ਨਾਜ਼ਰੀਨ, ਮਤਲਬ ਮੈਂ ਇਸ ਤਹਿਕੀਕ ਤੇ ਪਹੁੰਚਿਆ ਕਿ ਤੁਸੀਂ ਹੈਲੀਕਾਪਟਰ ਉੱਡਦਾ ਵੇਖ ਲਓ ਨਾ, ਤੁਹਾਡੇ ਤੇ ਜਾਦੂ ਨਹੀਂ ਚੱਲਦਾ। ਵਾਹ ਲੇਕਿਨ ਅਗਰ ਤੁਹਾਨੂੰ ਸਵੇਰ ਟਾਈਮ ਚੱਲਦਾ ਨਜ਼ਰ ਆ ਜਾਵੇ ਤੇ ਯਾਰ ਇਹ ਇਦਾਂ ਹੀ ਆ ਨਾ, ਜਿੱਦਾਂ ਤੁਸੀਂ ਨਾ ਸਾਜੀ ਅਗਰ ਤੁਸੀਂ ਜਿਹੜਾ ਗਾਣਾ ਵਾ ਬੜਾ ਮਸ਼ਹੂਰ ਹੋਇਆ ਸੀ, ਮੇਰਾ ਦਿਲ ਹੀ ਪੁਕਾਰਿਆ, ਮੇਰਾ ਦਿਲ ਹੀ ਪੁਕਾਰਿਆ, ਅਗਰ ਇਹ ਤੁਸੀਂ ਦਿਨ ਤੇ 3 ਵਾਰੀ ਵੇਖੋਗੇ ਨਾ, ਤੁਹਾਡੇ ਪੈਰਾਂ ਦੀ ਬੋ ਮਰ ਜਾਏਗੀ। ਵਾਹ ਵਾਹ ਵਾਹ, ਇਹ ਸਹੀ ਤਰੀਕਾ ਹੈ। ਔਰ ਉਸਤਾਦ ਜੀ, ਜੇ ਤੁਸੀਂ ਪੱਖੇ ਨੂੰ ਟਾਈਮ ਨਾਲ ਤੇਲ ਦਿੰਦੇ ਰਹੋ ਨਾ, ਤੁਹਾਡੇ ਵਾਲ ਨਹੀਂ ਝੜਨਗੇ। ਇਹ ਇੱਕ ਬੜੀ ਅੱਛੀ ਲੌਜੀਕ ਹੈ। ਓ ਹੋ ਦੁਨੀਆ ਤੇ ਨਾ ਮੇਰੀ ਤਹਿਕੀਕ ਲਿਖ ਲਓ, ਚੈਲੰਜ ਆ ਮੇਰਾ। ਮਾਚਸ ਹੈ ਨਾ, ਮਾਚਸ, ਇਹ ਜਿੰਨੂੰ ਮਰਜ਼ੀ ਤੁਸੀਂ ਫੜਾਓ, 100 ਬੰਦੇ ਨੂੰ ਫੜਾਓ, 100 ਦਾ 100 ਖੜਕਾ ਕੇ ਚੈੱਕ ਕਰਕੇ ਫੇਰ ਹੀ ਉਹਦੇ ਨਾਲ ਕੋਈ ਕੰਮ ਕਰੇ। ਹਾਂ ਸਹੀ ਗੱਲ ਬਿਲਕੁਲ ਸਹੀ। ਇੰਜ ਤੇ ਫਿਰ ਬ੍ਰੈਂਡਸ ਨੇ ਗਿਆ ਸੀ, ਬ੍ਰੈਂਡਸ ਹੈਗਾ ਆਸਟ੍ਰੇਲੀਆ ਅੱਛਾ, ਇਦਾਂ ਦੇ ਬੰਦੇ ਨੂੰ ਕਦੀ ਵੀ ਤੁਸੀਂ ਬੋਰ ਕਰਨੀ ਹੋਵੇ ਨਾ, ਪਹਿਲੀ ਬਾਲਟੀ ਇਹਦੇ ਕੋਲ ਪਾਓਗੇ ਨਾ ਤਾਂ ਪਾਣੀ ਨਮਕੀਨ ਨਿਕਲੇਗਾ। ਗੁੜਤੀ ਦੇਣੀ। ਹਾਂ ਬੋਰ ਨੂੰ ਗੁੜਤੀ ਦੇਣੀ, ਉਹ ਪਾਣੀ ਲੂਣਾ ਨਿਕਲੇਗਾ। ਆ ਸਹੀ ਗੱਲ। ਓਏ ਹੋਏ ਨਹੀਂ ਆ ਗਲਤ ਗੱਲ। ਦੁਨੀਆ 'ਚ ਹੈ ਜਿੱਦਾਂ ਐਸੇ ਲੋਕ ਹੁੰਦੇ ਨੇ। ਦੁਨੀਆ 'ਚ 3 ਤਰ੍ਹਾਂ ਦੀਆਂ ਅੱਖਾਂ ਨੇ। ਹਾਂਜੀ 3 ਤਰ੍ਹਾਂ ਦੀਆਂ ਅੱਖਾਂ ਹੋਈਆਂ ਦੁਨੀਆ 'ਚ। ਦੁਨੀਆ ਪੂਰੇ ਹੈ ਤੇ ਯਾਰ ਉਹ ਤੀਸੀ ਉਹਨੇ ਕਿਤੋਂ ਪਹਿਲੇ ਸੁਣਤੇ ਲਾਣਾ। ਯਾਰ ਗੱਲ ਸੁਣ ਮੇਰੀ ਆਖੇ ਨਾ, 3 ਤਰ੍ਹਾਂ ਦੀਆਂ ਅੱਖਾਂ। ਇੱਕ ਅੱਖਾਂ ਉਹ ਨੇ ਕਿ ਜਿਹੜੀਆਂ ਅਸੀਂ ਅੱਖਾਂ ਨਾਲ ਅੱਖਾਂ ਮਿਲਦੀਆਂ ਨੇ। ਹਾਂ ਇੱਕ ਤਾਂ ਅੱਖਾਂ ਉਹ ਨੇ ਜਿਹੜੀਆਂ ਮਿਲਾਉਣ ਦੇ ਕੰਮ ਆਉਂਦੀਆਂ। ਹਾਂ ਦੂਜੀਆਂ ਅੱਖਾਂ ਉਹ ਨੇ ਜਿਹੜੀਆਂ ਕਮਜ਼ੋਰ ਹੁੰਦੀਆਂ। ਤੀਜੀ ਅੱਖ ਹੁੰਦੀ ਜਿਹੜੀਆਂ ਫੇਰ ਲਈਆਂ। ਹਾਂ ਅੱਖਾਂ ਫੇਰ ਲੀਆਂ। ਯਾਰ ਇਹਨੇ ਮੈਨੂੰ ਮੈਨੂੰ ਅੱਖਾਂ ਫੇਰੀਆਂ। ਕੀ ਬਾਤ ਹੈ। ਇੱਕ ਹੋਰ ਵੀ ਅੱਖ ਹੁੰਦੀ ਕਿਹੜੀ? ਹਾਂ ਇਹ ਚੌਥੀ ਹੈ। ਇੱਕ ਹੋਰ ਵੀ ਹੁੰਦੀ, ਉਹ ਜਿਹੜੇ ਕਹਿੰਦੇ ਬਿੱਲੀਆਂ ਅੱਖਾਂ, ਉਹ ਵੀ ਨੇ ਨਾ, ਪੰਜਵੀਂ ਤੇ ਉਹ ਨੇ। ਇਹਨਾਂ ਤਿੰਨਾਂ ਚੋਂ ਨਿਕਲੀਆਂ। ਇੱਕ ਚੌਥੀ ਹੋਰ ਬੜੀ ਅਥੈਂਟਿਕ ਅੱਖਾਂ ਹੁੰਦੀਆਂ, ਜਿਹੜੀਆਂ ਮੱਥੇ ਤੇ ਰੱਖੀ ਦੀਆਂ। ਅੱਛਾ, ਇਹਨਾਂ ਚੋਂ ਇੱਕ ਅੱਖ ਸਭ ਤੋਂ ਨੰਬਰ 1 ਹੁੰਦੀ ਨਾ, ਉਹ ਹੁੰਦੀ ਕਿਸ ਤਰ੍ਹਾਂ ਰੱਖੀ ਹੋਈ ਅੱਖ। ਹਾਂ ਇਹ ਇੱਕ ਉਹ ਵੀ ਅੱਖ ਹੁੰਦੀ, ਉਹ ਅੱਖਾਂ ਕੱਢਦਾ ਹੋਵੇ, ਆ ਵੀ ਹੁੰਦੀ। ਹਾਂ ਸਹੀ ਗੱਲ ਹੈ। ਆ ਜਿਹੜੀ ਕਿਸੇ ਤੇ ਰੱਖੀ ਹੁੰਦੀ, ਜਿਹੜੀ ਕਿਸ ਤਰ੍ਹਾਂ ਰੱਖੀ ਹੁੰਦੀ ਨਾ ਅੱਖ, ਇਹ ਸਭ ਤੋਂ ਵੱਡੀ ਅੱਖ ਹੁੰਦੀ। ਹਾਂ ਇਸ ਅੱਖ ਦੇ ਪਿੱਛੇ ਇੱਕ ਅੱਖ ਆ। ਹਾਂ ਅੱਛਾ, ਜਿੰਨੀਆਂ ਵੀ ਦੁਨੀਆ ਅੱਖਾਂ ਨਾ, ਹਰ ਅੱਖ ਦੇ ਪਿੱਛੇ ਇੱਕ ਅੱਖ ਹੁੰਦੀ। ਸਹੀ ਜਿਹੜੀ ਅੱਖ ਆ ਨਾ, ਇਹ ਤੁਹਾਡੀ ਅੱਖ ਦਾ ਧੋਖਾ ਹੈ। ਜੇ ਤੁਹਾਨੂੰ ਨਜ਼ਰ ਆ ਰਹੀ ਹੈ, ਇਹ ਅੱਖ ਦਾ ਧੋਖਾ ਹੈ, ਇਹਦੇ ਪਿੱਛੇ ਇੱਕ ਅੱਖ ਹੈ। ਜਿਹੜੀ ਉਹ ਅੱਖ ਆ ਨਾ, ਉਹ ਨਹੀਂ ਕਿਸੇ ਵੀ ਕਿਵੇਂ ਵੀ ਨਹੀਂ ਵੇਖੀ, ਉਹਦਾ ਮੈਨੂੰ ਵੀ ਪਤਾ। ਹਾਂ ਲੇਕਿਨ ਮੈਂ ਸੁਣਿਆ ਇੱਕ ਅੱਖ ਹੈ। ਆ ਸਹੀ ਗੱਲ ਹੈ। ਇਹ ਉਹ ਜਿਹੜੀ ਪਿਛਲੀ ਅੱਖ ਆ, ਉਹਦੇ ਚ ਕੋਈ ਕੱਖ ਉੱਕ ਪੈ ਜੇ ਤੇ ਉਹ ਕਿਦਾਂ ਸਾਫ਼ ਕਰਨਾ? ਯਾਰ ਗੱਲ ਸੁਣ ਮੇਰੀ, ਉਹਦਾ ਪਿਛਲੀ ਅੱਖ 'ਚ ਕੱਖ ਪੈਂਦੇ ਹੀ। ਅੱਛਾ, ਅੱਖ ਕਾਕਰ ਨਹੀਂ ਪੈਂਦਾ। ਹਾਂ, ਕਿਉਂਕਿ ਉਹ ਬੇਸਿਕਲੀ ਉਹ ਅੱਖ ਸੋਚ ਦੀ ਅੱਖ ਆ ਨਾ, ਉਹ ਗਿਆਨ ਦੀ ਅੱਖ। वाह 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 वाह, अच्छा अच्छा। वो आंख नजर देखने वाली। आज आप पता क्या, आप एकदम हमें फलसफे में ले जाते हैं ना। मेरा फलसफा है ना सर। अच्छा देखो, मेरा एक और बड़ा मशहूर फलसफा होया कि नहीं एक और करेला सब्जी ਜਿਹੜੀ ਤੁਸੀਂ ਵੇਖੀ, ਤੁਸੀਂ ਖਾਈ, ਕੀਮਾ ਕਰੇਲੇ,
ਕਰੇਲਾ, ਹਾਂ ਕਰੇਲੇ। ਤੁਹਾਨੂੰ ਪਤਾ ਕਰੇਲੇ ਦੀ ਆਪਣੀ ਖਾਨਦਾਨ ਚ, ਆਪਣੀ ਬਰਾਦਰੀ ਚ ਨਹੀਂ ਬਣਦੀ। ਬਸ ਸਬਜ਼ੀ, ਬਾਕੀ ਸਬਜ਼ੀਆਂ ਚ ਜਿੰਨੀਆਂ ਵੀ ਸਬਜ਼ੀਆਂ ਹੋਈਆਂ ਨੇ ਉਹਦੇ ਪੂਰੇ ਖਾਨਦਾਨ ਚ, ਸਬਜ਼ੀ ਬਰਾਦਰੀ ਚ ਕਰੇਲੇ ਦੀ ਨਹੀਂ ਬਣਦੀ। ਸੁਣ ਤੇ ਲਿਆ ਕਰਨਾ, ਪਹਿਲੇ ਪੂਰੀ ਗੱਲ ਤੇ ਸੁਣ ਲਾ। ਅਗਲੇ ਨੇ ਜੇ ਗੱਲ ਕੀਤੀ ਤਾਂ ਅਗਲਾ ਉਹਦੀ ਵਜ਼ਾਹਤ ਵੀ ਤਾਂ ਕਰੇ। ਹਾਂ ਸੁਣ ਨਾ, ਦੇਖੋ ਗੱਲ ਹੈ, ਪਹਿਲੀ ਗੱਲ ਕਿ ਇੱਕ ਤੇ ਉਹਦੀ ਜ਼ਬਾਨ ਦਰਾਜ਼ੀ, ਜ਼ਬਾਨ ਦਾ ਬਹੁਤ ਕੌੜਾ ਹੁੰਦਾ। ਹਾਂ, ਕੌੜਾ ਬਹੁਤ ਹੀ ਕੌੜਾ ਹੈ। ਸਹੀ ਗੱਲ ਆ। ਉਹਨੂੰ ਖਾਨਦਾਨ ਦੇ ਨਾਲ ਭਾਅ ਕੇ ਰਾਜ਼ੀ ਨਹੀਂ, ਹਾਂ ਪਕਾਣਾ ਬਹੁਤ ਦੂਰ ਦੀ ਗੱਲ। ਨਹੀਂ, ਆਲੂ ਟੈਪ ਵੀ ਆਲੂ ਤਾਂ ਮੁਨਾਫਕ ਸਬਜ਼ੀ ਹੋਈ ਨਾ, ਜਿਹਦੀ ਹਰ ਕਿਸੇ ਨਾਲ ਬਣ ਜਾਂਦੀ, ਮੁਨਾਫਕ ਹੋਇਆ ਨਾ। ਆਲੂ ਮੁਨਾਫਕ ਸਬਜ਼ੀ ਹੋਈ ਹੈ, ਜਿੱਚ ਮਰਜ਼ੀ ਪਾ ਲਓ, ਜਿਹਦੇ ਚ ਮਰਜ਼ੀ ਪਾ ਲਓ, ਹਰ ਕਿਸੇ ਨਾਲ ਇੰਜ ਦਾ ਜਿਵੇਂ ਇੱਧਰ ਹੀ ਹੈ। ਆਲੂ ਮਟਰ ਪਕਾ ਲਓ, ਆਲੂ ਗੋਂਗਲੂ ਪਕਾ ਲਓ, ਆਲੂ ਗਾਜਰ, ਆਲੂ ਮੇਥੀ, ਆਲੂ ਪਾਲਕ, ਜਿੱਥੇ ਆਲੂ ਮਰਜ਼ੀ ਗੋਭੀ, ਇੰਜ ਲੱਗਦਾ ਜਿੱਦਾਂ ਇਹਨਾਂ ਦੇ ਨਾਲ ਹੀ ਜੰਮਿਆ, ਇੱਕੋ ਨੇ। ਮੁਨਾਫਕ ਹਰ ਕਿਸੇ ਨਾਲ ਰਲ ਜਾਣਾ, ਹਰ ਕਿਸੇ ਨਾਲ ਬਹਿ ਜਾਣਾ। ਇਹ ਮੁਨਾਫਕ ਜਿੱਧਰ ਗਿਆ ਉਹਦਾ ਹੀ ਹੋ ਗਿਆ, ਉਹਦਾ ਹੀ ਹੋ ਗਿਆ। ਓਏ ਅੱਛਾ, ਇੱਕ ਫਿਰ ਜਿਹੜਾ ਅਸੀਂ ਕਹਿੰਦੇ ਹਾਂ ਕੀਮਾ ਕਰੇਲੇ, ਕੀਮਾ ਕਰੇਲੇ, केमा ਕੀਮਾ ਕਰੇਲੇ। ਕੀਮਾ, अच्छा ਕੀਮਾ ਅਮੀਰ ਲੋਕ ਨਾ ਕੀਮਾ ਕਰੇਲੇ ਖਾਂਦੇ ਹੁੰਦੇ ਆ। आहो सही ਅਸੀਂ ਸਾਡੇ ਘਰ ਪੱਕਦੇ ਹੀ ਉਹਨੇ। ਅੱਛਾ, ਪੱਕਦੇ ਨਾ। ਅੱਛਾ, ਇਹ ਵੀ ਅਮੀਰਾਂ ਚ ਆਉਂਦਾ। ਨਹੀਂ ਉਹ ਪਕਾਉਂਦੇ ਨੇ ਜ਼ਮੀਨ 'ਚ, ਉਹਦੀ ਅੱਛਾ, ਉਹ ਨਾ ਅੱਛਾ ਹਾਂਡੀ ਚ ਨਹੀਂ ਪਕਾਉਂਦੇ। ਨਹੀਂ, ਉਹ ਜਦੋਂ ਉੱਗਦੇ ਨਾ ਫਿਰ ਇਹ ਤੇ ਕਹਿੰਦੇ ਜੇ ਪੱਕ ਗਏ ਆ, ਚਲੋ ਉਹ ਆ ਗਏ ਜਿਨ੍ਹਾਂ ਦੇ ਹੈਗੇ ਲੈਣ। ਨਹੀਂ ਉਹ ਇਹਨਾਂ ਨੂੰ ਕਹਿ ਜਾਂਦੇ ਨੇ, ਆ ਤੁਸੀਂ ਸ਼ਾਮ ਤੱਕ ਪਕਾਣਾ ਕੀਮਾ ਕਰੇਲੇ, ਉਹ ਲਫ਼ਜ਼ ਪਕਾ ਦਿੰਦੇ। ਅੱਛਾ, ਉਹ ਕਹਿੰਦੇ ਜ਼ਬਾਨ ਤੇ ਪਕਾਉਂਦੇ ਆ, ਜ਼ਬਾਨ ਤੇ ਪਕਾਓ। ਅੱਛਾ, ਜਿਹੜੇ ਕਰੇਲੇ ਆ ਨਾ ਚੋ ਸਾਹਿਬ, ਅੱਛਾ ਇਹਦੀ ਲੋਕ ਕਹਿੰਦੇ ਨੇ ਕਿ ਯਾਰ ਦੀ ਕੀਮੇ ਕਰੇਲਾ ਬਹੁਤ ਬਣਦੀ, ਹਾਲਾਂਕਿ ਨਹੀਂ। ਮਲੰਗੀ ਸਾਹਿਬ ਕਹਿੰਦੇ ਨਹੀਂ। ਉਹ ਕੀ ਵਜ੍ਹਾ? ਉਹਦੀ ਵਜ੍ਹਾ ਦੇਖੋ, ਤੁਸੀਂ ਕੀਮਾ ਕਰੇਲੇ ਪੱਕਣ ਦੀ ਰੈਸਿਪੀ ਵੇਖੋ ਨਾ, ਕਰੇਲੇ ਦਾ ਢਿੱਡ ਚੀਰਿਆ ਜਾਂਦਾ, ਉਹਦੇ ਵਿੱਚ ਕੀਮਾ ਭਰਿਆ ਜਾਂਦਾ, ਫਿਰ ਧਾਗਾ ਵਲਿਆ ਜਾਂਦਾ। ਯਾਨੀ ਕਿ ਕੀਮਾ ਰਹਿਣਾ ਪਸੰਦ ਨਹੀਂ ਕਰਦਾ, ਧਾਗਾ ਨਾ ਵਲਿਆ, ਜ਼ਬਰਦਸਤੀ ਉਹਨੂੰ ਦੇ ਨਾਲ ਲਾਣਤ ਭੇਜੇ ਆਪਣਾ ਇਹਦੇ ਤੇ ਕਰੇਲੇ ਤੇ, ਲੇਕਿਨ ਉਹ ਧਾਗਾ ਵੱਲ ਕੇ ਉਹਨੂੰ ਕੈਦ ਕੀਤਾ ਜਾਂਦਾ। ਉਹ ਕੈਦ ਦਾ ਮੁਸ਼ੱਕਤ ਚ ਰਹਿ ਕੇ ਇਹਦੇ ਨਾਲ ਪੱਕਦਾ। ਵਾਹ ਕੀ ਹੈ ਅਸਲ ਇਸ ਵਾਸਤੇ ਮੈਂ ਕਹਿੰਦਾ, ਜ਼ਿੰਦਗੀ ਚ ਆਪਣੇ ਆਪ ਨੂੰ ਜ਼ਬਾਨ ਦਾ ਐਡੇ ਕੌੜੇ ਨਾ ਕਰੋ ਕਰੇਲੇ ਵਾਂਗ, ਕਿ ਤੁਹਾਨੂੰ ਕਮ ਸੇ ਕਮ ਬਰਾਦਰੀ ਵੀ ਨਾ ਤੇ ਆਲੂ ਵਾਂਗੂ ਵੀ ਨਾ ਕਰੋ। ਹਾਂ, ਮੁਨਾਫਿਕ ਵੀ ਨਾ। ਤੇ ਮਲੰਗੀ ਸਾਹਿਬ ਜਿਹੜੀ ਤੋਰੀ ਕਿਦਾਂ? ਉਹ ਤੋਰੀ ਯਾਰ ਜਿੱਦਾਂ ਸਾਰੇ ਤੋਰਦੇ ਨੇ, ਅਸੀਂ ਵੀ ਤੋਰੀਆਂ ਨੇ, ਸਾਰਿਆਂ ਨੇ ਤੋਰੀਆਂ ਨੇ। ਬੱਲੇ ਬਈ ਛੇਤੀ ਤੋਰੀ ਵਿੱਚ ਬੀਬਾ, ਹਾਂ। ਨਹੀਂ ਤੇ ਮੈਂ ਮਰ ਗਈ ਯਾਰ ਅੱਲਾ ਤਾਂ ਮਾਫੀ ਦੇਵੇ, ਜਿਹਨੇ ਨਿਕਾਹ ਕਰਕੇ ਬਰਾਤ ਆਉਂਦੀ ਫਿਰ ਬੰਦਾ ਤੋਰ ਦਿੰਦਾ। ਲੌਜੀਕਲੀ ਮੈਂ ਇਹ ਕਹਿਣਾ ਚਾਹ ਰਿਹਾ ਕਿ ਤੋਰੀ ਵੀ ਤੇ ਉਹੀ ਚੀਜ਼ ਆ ਨਾ, ਉਹਦੇ ਨਾਲ ਵੀ ਕਿਸੇ ਚੀਜ਼ ਨੂੰ ਅਟੈਚ ਨਹੀਂ ਵੇਖੋਗੇ ਤੁਸੀਂ। ਇਹ ਨਾਲ ਹੁੰਦੀ ਹੈ। ਨਹੀਂ ਤੋਰੀ ਕੀ ਆ, ਤੋਰੀ ਹੁੰਦੀ ਹੈ ਤੁਸੀਂ ਕੀ ਕੀਮੇ ਦੀ ਆਜ਼ਾਦੀ ਲਈ ਆਵਾਜ਼ ਉਠਾਈ ਹੈ। ਇਹ ਭਾਈ ਅਸੀਂ ਵੀ ਇਹਦੇ ਹੱਕ ਚ ਕੀਮੇ ਨੂੰ ਆਜ਼ਾਦ ਕੀਤਾ ਜਾਏ। ਕੀਮਾ ਜਿਹੜਾ ਨਾ ਦੇਖੋ, ਨਹੀਂ ਤੇ ਫਿਰ ਅਸੀਂ ਕਰੇਲੇ ਖਾਣੇ ਕਿੱਦਾਂ ਵਾ? ਕੱਲੇ ਕਰੇਲੇ ਤੇ ਕੌੜੇ ਹੁੰਦੇ ਆ, ਉਹਦੇ ਨਾਲ ਰਚਾਉਣਾ ਕਿੱਦਾਂ? ਖਾਣ ਵਾਲੇ ਹੈ ਹੀ ਨਹੀਂ। ਅਸਲ ਮਸਲਾ ਕੀ, ਇਹ ਦੋ ਖੁਸ਼ੀ ਗਮੀ ਰਲਾ ਕੇ ਨਾ, ਇੱਕ ਬੇਸਿਕਲੀ ਇੱਕ ਦੋ ਲੋਕਾਂ ਨੂੰ ਮਿਲਾ ਕੇ ਇੱਕ ਚੀਜ਼ ਬਣਾਉਣ ਤੇ ਇੱਕ ਰੈਸਿਪੀ। ਬੇਸਿਕਲੀ ਕੀਮਾ ਕਰੇਲੇ ਚ ਖਾਣ ਵਾਲਾ ਕੀਮਾ ਹੀ ਹੁੰਦਾ, ਕਿਉਂਕਿ ਕੀਮੇ ਦੀ ਜਿਹੜੀ ਜ਼ਿੰਦਗੀ ਗੁਜ਼ਰੀ ਹੈ ਨਾ, ਜਿਹੜੀ ਉਹਦੀ ਕੈਦ ਗੁਜ਼ਰੀ ਹੈ, ਜਿਹੜਾ ਪੱਕਿਆ ਅੰਦਰ ਉਸ ਕੜਤ ਚ, ਉਹਦਾ ਹੀ ਮਜ਼ਾ ਹੈ, ਉਹਦਾ ਸਵਾਦ। ਵਾਹ ਯਾਰ, ਮੈਂ ਇੰਨਾ ਮੁਤਾਸਰ ਹੋਇਆ ਵਾਂ ਕਿ ਤੁਹਾਡਾ ਮਾਸ਼ਾਅੱਲਾ ਫੇਸ ਵੀ ਆ, ਤੁਹਾਡੀ ਡਰੈਸਿੰਗ ਵੀ ਆ, ਜਿੰਨੇ ਤੁਸੀਂ ਅੱਛੇ, ਤੁਹਾਨੂੰ ਤੇ ਚਾਹੀਦਾ ਘਰ ਬਹਿ ਜਾਣਾ ਚਾਹੀਦਾ ਆਰਾਮ ਨਾਲ। ਨਹੀਂ, ਮੈਂ ਇੱਕ ਗੱਲ ਪੁੱਛਣੀ ਆ ਮਲੰਗੀ ਸਾਹਿਬ, ਗੱਲਾਂ ਤੇ ਹੁੰਦੀਆਂ ਰਹਿਣਗੀਆਂ। ਅਸੀਂ ਉੜ ਕੇ ਚਲੇ ਜਾਈਏ? ਨਹੀਂ ਕੋਈ ਗੱਲ ਨਹੀਂ। ਗੱਲ ਇਹ ਹੈ ਕਿ ਸੋਸ਼ਲ ਮੀਡੀਆ ਦਾ ਦੌਰ ਆ। ਮੈਂ ਕਹਿੰਦਾ ਕਿ ਯਾਰ ਉਹ ਬੰਦਾ ਬਦਬਖਤ, ਬਦਕਿਸਮਤ। ਚੈਨਲ ਦਾ ਕਹਿਣਾ, ਲਿਖ ਲਾ ਮੇਰੀ ਗੱਲ। ਓਕੇ, ਤੇਰੀ ਆਵਾਜ਼ ਮੈਨੂੰ ਪਹਿਲੇ ਆ ਗਈ। ਜੀ ਕਹੋ। ਨਹੀਂ, ਉਹ ਕਹਿ ਦਿੰਦੇ ਲਓ ਜੀ, 187 ਹੋ ਗਏ ਜੇ, ਅਗਲਾ 88। ਲੋ ਜੀ, ਮੇਰੇ ਹਿਸਾਬ ਨਾਲ ਬਦਕਿਸਮਤ ਆਦਮੀ ਆ। ਬਦਕਿਸਮਤ ਨਹੀਂ, ਉਹਨੇ ਆਪ ਬਦਕਿਸਮਤੀ ਆਪਣੇ ਤੇ ਓੜੀ ਹੋਈ ਹੈ। ਬਦਬਖਤੀ। ਜਿਸ ਬੰਦੇ ਨੂੰ ਬੋਲਣਾ ਆਉਂਦਾ ਹੋਵੇ, ਕੌਨਫੀਡੈਂਸ ਹੋਵੇ, ਕੈਮਰਾ ਉਹਦੇ ਫੇਸ ਕਰਦਾ ਹੋਵੇ, ਆਡੀਅנס ਉਹਨੂੰ ਜਾਣਦੀ ਹੋਵੇ, ਔਰ ਸੋਸ਼ਲ ਮੀਡੀਆ ਤੋਂ ਅੱਜ ਦੇ ਦੌਰ 'ਚ ਸਿੱਧੇ ਲਫ਼ਜ਼ਾਂ 'ਚ ਪੈਸਾ ਨਾ ਕਮਾਉਂਦਾ ਹੋਵੇ। ਵੈਰੀ ਗੁੱਡ। ਅਸਲ ਇਹ ਗੱਲ ਹੁੰਦੀ ਨਾ, ਐਵੇਂ ਮੈਂ ਕਹਾਂ ਚੈਨਲ ਨਾ ਹੋਵੇ, ਫਲਾ ਨਾ ਕਰੇ, ਨਹੀਂ। ਸੋਸ਼ਲ ਮੀਡੀਆ ਤੋਂ ਆਪਣਾ, ਬੱਚਿਆਂ ਦਾ, ਆਪਣੇ ਦਾ, ਔਰ ਮੈਂ ਤੁਹਾਨੂੰ ਦੱਸਾਂ, ਲਾਲਚ ਹੋਣੀ, ਲਾਲਚ ਅਗਰ ਤੁਹਾਨੂੰ ਆਪਣੇ ਬੱਚਿਆਂ ਵਾਸਤੇ ਕਮਾਉਣ ਵਾਸਤੇ, ਘਰ ਵਾਸਤੇ, ਬੀਵੀ ਵਾਸਤੇ, ਮਾਂ ਭਰਾਵਾਂ ਵਾਸਤੇ, ਅਗਰ ਤੁਹਾਡੇ ਦਿਲ 'ਚ ਪੈਸਾ ਕਮਾਉਣ ਦੀ ਲਾਲਚ ਨਾ ਹਲਾਲ, ਤੇ ਸਰ ਉਹ ਲਾਲਚ ਬਿਲਕੁਲ ਬੁਰੀ ਨਹੀਂ ਹੈਗੀ। ਸਹੀ ਗੱਲ। ਉਹ ਲਾਲਚ ਹੋਣੀ ਚਾਹੀਦੀ ਹਲਾਲ ਕਮਾਈ ਦੀ। ਠੀਕ ਆ ਮਲੰਗੀ ਸਾਹਿਬ, ਇਹ ਦੱਸੋ, ਜਦੋਂ ਦੇ ਤੁਸੀਂ ਸ਼ੁਰੂ ਹੋਏ ਹੋ ਉਦੋਂ ਕਿਸੇ ਦਾ ਚੈਨਲ ਪਤਾ ਹੀ ਨਹੀਂ ਸੀ ਕਿਸੇ ਨੂੰ, ਤੇ ਲੇਕਿਨ ਸਾਰਿਆਂ ਨੂੰ ਇਹ ਤਾਂ ਪਤਾ ਸੀ ਨਾ ਵੀ YouTube ਹੈਗੀ। ਚਲੋ ਉਦੋਂ ਵੀ ਛੱਡ ਦਿਓ, 2-3-4 ਸਾਲ ਪਹਿਲੇ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਸੀ। ਸਾਡੇ ਚੈਨਲ ਨੂੰ 3-4 ਸਾਲ ਹੋ ਗਏ ਨੇ, ਰਾਣਾ ਜਾਟ ਸਾਹਿਬ ਦੇ, ਫਲਾਣੇ, ਇਹਨਾਂ ਨੂੰ 2-2 ਸਾਲ, 3-3 ਸਾਲ ਜਾਂ ਜਿੰਨੇ ਵੀ ਹੋ ਗਏ।
ਤੁਸੀਂ ਇਸ ਪਾਸੇ ਕਿਉਂ ਨਹੀਂ ਸੋਚਿਆ? ਤੁਹਾਡੇ ਕੋਲ ਕੋਈ ਐਸੀ ਚੀਜ਼ ਦੀ ਕਮੀ ਨਹੀਂ ਕਿ ਤੁਸੀਂ ਇੱਕ ਚੈਨਲ ਨੂੰ ਬਹੁਤ ਅੱਛੇ ਤਰੀਕੇ ਨਾਲ ਰਨ ਨਾ ਕਰ ਸਕੋ। ਲੋਕ ਮਲੰਗੀ ਸਾਹਿਬ ਲੱਖਾਂ ਕਰੋੜਾਂ ਚੈਨਲ ਨੇ, ਤੇਰਾ ਕੰਮ ਚੁੱਕ ਲਿਆ, ਉਹਦਾ ਕੰਮ ਚੁੱਕ ਲਿਆ, ਉਹਦਾ ਕੰਮ ਚੁੱਕ ਲਿਆ, ਮੇਰੇ ਕਲਿੱਪ ਕੱਟ ਲਏ ਤੇ ਆਪਣੇ ਚੈਨਲ ਤੇ ਆਪਣਾ ਉਹਨਾਂ ਕੋਲ ਕੁਝ ਨਹੀਂ ਵਿਚਾਰਿਆਂ ਕੋ, ਆਪਣੇ ਚ ਗੱਲ ਵੀ ਨਹੀਂ ਕਰਨੀ ਹੁੰਦੀ, ਆਪ ਕੱਖ ਵੀ ਨਹੀਂ, ਠੀਕ ਹੈ ਨਾ, ਲੇਕਿਨ ਉਹ ਕਰ ਰਹੇ ਨੇ ਔਰ ਪੈਸੇ ਕਮਾ ਰਹੇ ਨੇ। ਤੁਸੀਂ ਇੱਕ ਮਤਲਬ ਪੂਰਾ ਜ਼ਖੀਰਾ ਹੋ, ਮਤਲਬ ਤੂੰ ਅਗਰ ਚੈਨਲ ਬਣਾਏਗਾ ਨਾ ਭਾਜੀ, ਮੈਂ ਸਿੱਧੀ ਦੱਸਾਂ, ਤੇਰੇ ਚੈਨਲ ਤੋਂ ਬਾਅਦ ਚੁੱਕ ਕੇ ਲੋਕੀ ਕਮਾਉਣ ਲੱਗ ਪੈਣਗੇ। ਮਤਲਬ ਤੇ ਇਹਦੀ ਕੀ ਵਜ੍ਹਾ, ਕਿਉਂ ਮਤਲਬ ਇਹ ਨਹੀਂ ਵਾਕਈ ਇਸ ਪਾਸੇ ਕਿਉਂ ਨਹੀਂ ਆਏ ਤੁਸੀਂ? ਅੱਛਾ, ਇਸ ਪਾਸੇ ਮੇਰੇ ਕੋਲ ਇੱਕ ਸੀਰੀਅਸ ਕਰਾਂ ਕਿ ਹਾਂ ਨਹੀਂ ਸੀਰੀਅਸ ਹਾਂ ਗੱਲ ਹੈ ਕਿ ਮੈਂ ਵੈਸੇ ਹੀ ਇਹ ਥੋੜਾ ਜਿਹਾ ਬੇਧਿਆ ਨਹੀਂ ਰਹੀ। ਮੇਰੇ ਇੱਕ ਦੋ ਚੈਨਲ ਸੀਗੇ ਲੇਕਿਨ ਬੜੇ ਪੁਰਾਣੇ, 2000 ਤਕਰੀਬਨ ਕੋਈ 9-10 ਚੈਨਲ ਬਣਾਏ ਸੀ ਦੋ। ਹਾਂ ਠੀਕ ਹੈ। ਤੇ ਉਹ ਐਸਾ ਚੱਕਰ ਚੈਨਲ ਬਣਿਆ ਕਿ ਉਹ ਉੱਥੇ ਹੀ ਬਾਅਦ ਚ 2012 ਬਾਅਦ ਕੋਈ ਐਪੀਸੋਡ ਕੋਈ ਅਪਲੋਡਿੰਗ ਨਹੀਂ ਕੀਤਾ। ਫਿਰ ਦੂਜਾ ਹੋਇਆ ਕਿ ਅਸਲ ਚ ਕੁਝ ਦੂਸਰੇ ਚੈਨਲਾਂ ਤੇ ਕੰਮ ਸ਼ੁਰੂ ਕਰਤਾ ਕਿ ਜਿਵੇਂ ਕਿ ਐਕਸਪ੍ਰੈਸ ਤੇ ਆ ਗਏ, ਜਾਂ ਉਹ ਫਿਰ ਉਹ ਜਿਹੜੇ ਚੈਨਲ ਸੀ ਉਹ ਫਿਰ ਮੇਰੀ ਉਹ ਹੈ ਹੀ ਨਹੀਂ ਸੀ, ਯਾਨੀ ਕਿ ਉਹ ਮੇਰੀ ਮਲਕੀਅਤ ਨਹੀਂ ਸੀ। ਠੀਕ ਹੈ। ਕਿਸੇ ਦਾ ਲਾਂਦਾ ਤੇ ਮੇਰੇ ਨਹੀਂ ਬੰਦ ਹੁੰਦੇ ਸੀ। ਓਕੇ। ਆਪਣਾ ਜਿਹੜਾ ਵੇ ਉਹ ਇੰਸ਼ਾ ਅੱਲਾਹ ਉਹ ਮੇਰਾ ਵਾਦਾ ਹੈ, ਇੰਸ਼ਾ ਅੱਲਾਹ ਉਹ ਬੜੇ ਅਨਕਰੀਬ ਤੁਹਾਨੂੰ ਆ ਕੇ ਨਾ ਚੱਲ ਪਿਆ। ਵੈਰੀ ਗੁੱਡ। ਨਹੀਂ ਇਹ ਸਾਨੂੰ ਵਾਅਦਾ ਕਰਕੇ ਜਾਣਾ। ਨਹੀਂ ਇਹ ਵਾਦਾ ਪੱਕਾ ਹੋਮੋ, ਬਲਕਿ ਸਜਾਦ ਬੇ ਦਾ ਬਲਕਿ ਪੂਰੀ ਸਪੋਰਟ ਹੋਏਗੀ ਇੰਸ਼ਾ ਅੱਲਾਹ। ਔਰ ਮੈਂ ਹੈਰਾਨ ਆ ਕਿ ਤੁਸੀਂ ਮਾਸ਼ਾਅੱਲਾ ਕੈਮਰੇ ਅੱਗੇ ਫਰ ਰੁਕਣ ਦੇ ਜੇ, ਤੇ ਤੁਹਾਨੂੰ ਤੇ ਚਾਹੀਦਾ ਵਾ ਕਿ ਯਾਰ ਚੈਨਲ ਜਿੰਨੀ ਛੇਤੀ ਹੋ ਸਕੇ, ਇਹ ਤੁਸੀਂ ਇੱਕ ਦੋ ਸ਼ੋਅ ਇਹਨਾਂ ਨੇ ਉਸਤਾਦ ਜੀ ਕਰ ਲੈਣਾ ਤੇ ਲੋਕਾਂ ਦੀ ਮਜਬੂਰੀ ਬਣ ਜਾਣਾ ਵਾ ਕਿ ਇਹਨਾਂ ਨੂੰ ਬੰਦ ਕਰ ਦੇਣਾ, ਬਲੌਕ ਕਰਨਾ। ਭਾਜੀ ਫੈਨਾਂ ਨੇ ਨਾ ਯਕੀਨ ਮੰਨੋ ਇਹਨਾਂ ਨੂੰ ਸਪੋਰਟ ਨਹੀਂ ਰਿਪੋਰਟ ਬਹੁਤ ਕਰਨਾ। ਨਹੀਂ ਯਾਰ ਮੇਰੀ ਗੱਲ ਸੁਣੋ ਮਲੰਗੀ ਸਾਹਿਬ, ਮੈਂ ਤੁਹਾਨੂੰ ਪਤਾ ਲੱਗਣਾ ਮੇਰਾ ਚੈਨਲ -10,000 ਸਬਸਕ੍ਰਾਈਬ ਚੱਲਣ ਡਿਆ। ਇਹਦਾ ਪਤਾ ਲੱਗਣਾ ਤੁਹਾਡੇ ਕਿੰਨੇ ਸਬਸਕ੍ਰਾਈਬਰ ਜੀ। ਮੇਰੇ ਸਬਸਕ੍ਰਾਈਬਰ ਤੇ ਹਾਲੇ ਨਹੀਂ ਹੈਗੇ, ਮੇਰੇ ਵਾਲ 8-9 ਹਜ਼ਾਰ ਸਬਸਕ੍ਰਾਈਬਰ ਲੋਕਾਂ ਦਾ ਹੋ ਗਿਆ, ਮੇਰੇ ਵਾਲ ਧਾਰ ਚੜ ਗਿਆ। ਜਿਹੜਾ ਲਾਲ ਜਿਹਾ ਲਿਖਿਆ ਹੁੰਦਾ ਸਬਸਕ੍ਰਾਈਬਰ, ਉਹ ਵੀ YouTube ਨੇ ਮਿਟਾ ਦੇਣਾ। ਨਹੀਂ ਤੁਸੀਂ ਯਾਰ ਲੁੱਕ ਵੀ ਹੁੰਦੀ ਨਾ ਇੱਕ, ਦੇਖੋ ਤੁਹਾਡਾ ਫੇਸ ਵਾ, ਤੁਹਾਡਾ ਫੇਸ ਹੈਗਾ ਕਿ ਕਮ ਸੇ ਕਮ ਤੁਸੀਂ ਕਿਤੇ ਵੀ ਜਾਓ ਤੇ ਐਕਸਪ੍ਰੈਸ਼ਨ ਹੈ, ਤੇ ਮਾਸ਼ਾਅੱਲਾ ਤੁਹਾਨੂੰ ਚਾਹੀਦਾ ਕਿ ਯਾਰ ਆਪਣਾ ਕੋਈ ਨਾ ਕੋਈ ਰੇੜੀ ਰੂੜੀ ਲਾਓ, ਕੇਲੇ ਕੂਲੇ ਵੇਚ ਲਓ, ਸਹੀ ਗੱਲ ਹੈ, ਕੁਛ ਤੇ ਕੰਮ ਇਦਾਂ ਦਾ ਕਰੋ। ਅੱਛਾ ਮਲੰਗੀ ਸਾਹਿਬ, ਵੈਸੇ ਇੱਕ ਪੁੱਛਣ ਵਾਲੀ ਗੱਲ ਪੁੱਛਣੀ ਚਾਹੀਦੀ ਵੀ ਹੈ ਵੈਸੇ, ਇੱਕ ਉਹਦੀ ਵਜ੍ਹਾ ਮੈਂ ਦੱਸਾਂਗਾ ਕਿ ਕਿਉਂ ਪੁੱਛੀ ਮੈਂ। ਤੁਹਾਡੀ ਕਾਸਟ ਬਰਾਦਰੀ ਕੀ ਹੈ? ਮੇਰੀ ਕਮੋਕਾ ਫੈਮਿਲੀ, ਮੇਰੀ ਨਾ ਚੱਦਰ ਕਮੋਕਾ ਚੱਦਰ। ਇਹ ਜੱਟ ਦੀ ਕੋਈ ਗੋਤ ਆ? ਹਾਂ ਜੱਟ ਸੀ, ਬੇਸਿਕਲੀ ਜੱਟ ਕਮੋਕਾ। ਉਹ ਤੇ ਸਾਡੇ ਇੰਡੀਆ ਪੰਜਾਬ 'ਚ ਵੀ ਬਹੁਤ ਨੇ, ਫੈਸਲਾਬਾਦ ਦੇ ਵਿੱਚ, ਬਲਕਿ ਆਪਣਾ ਮੇਰੀ ਕਿਉਂਕਿ ਮੇਰਾ ਸਿਆਸੀ ਬੈਕਗ੍ਰਾਉਂਡ ਹੈ, ਇੱਕ ਮੇਰੀ ਫੈਮਿਲੀ। ਅੱਛਾ ਦੂਜੀ ਗੱਲ, ਅੱਛਾ ਮਜ਼ੇ ਦੀ ਗੱਲ ਹੈ ਕਿ 2-3 ਮਹੀਨੇ ਹੋ ਗਏ ਮੇਰੇ ਤੇ ਪਰਚਾ ਵੀ ਹੋਇਆ ਹੈ। ਅੱਛਾ ਅੱਛਾ ਉਹ ਵੀ ਪਤਾ ਨਹੀਂ ਕਿੱਦਾਂ ਹੋ ਗਿਆ, ਉਹ ਵੀ ਕਬਜ਼ੇ ਦਾ ਹੈ। ਲੇਕਿਨ ਕਿਸੇ ਦੀ ਖੁਰਲੀ ਤੇ ਕਬਜ਼ਾ ਕਰ ਲਿਆ ਹੋਣਾ। ਭਾਈ ਮੇਰੇ ਭਰਾਵਾਂ ਤਰ੍ਹਾਂ ਮੇਰੇ ਕਿਉਂ ਡਰ ਗਿਆ? ਮੈਂ ਵੱਡੇ ਭਰਾ ਨੇ ਮੇਰੇ ਪਾਗਲਾ ਕਮੋਕਾ ਸੁਣ ਕੇ। ਸਾਈ ਅੱਲਾ ਹੀ ਕਸਮ ਹੈ, ਤੁਹਾਨੂੰ ਨਹੀਂ ਪਤਾ। ਓਏ ਰੇ ਆ ਅੱਲਾ ਦੀ ਕਸਮ, ਭਾਂਡਾ ਪੂਰਾ। ਇੱਕ ਮੌਕਾ ਮਿਲੇ ਕਦੀ ਆ ਯਾਰ ਮੇਰੇ ਹੱਥ ਇੱਕ ਮੌਕਾ ਮੈਂ ਨਾ ਨਹੀਂ ਕਦੀ ਚੀਮੇ ਤੋਂ ਡਰਿਆ, ਨਹੀਂ ਤੇ ਕਮੋਕੇ ਤੋਂ ਡਰ ਗਿਆ। ਯਾਰ ਤੇਰਾ ਤੇ ਪਤਾ ਯਾਰ ਕਹਿੰਦਾ ਮੈਂ ਚੀਮਾ ਵਾਂ ਯਾਰ, ਇਹਨੇ 15 ਦਿਨ ਹੋ ਗਏ ਸਾਨੂੰ ਜ਼ਾਪ ਪਾਇਆ ਯਾਰ। ਇਹ ਹੁਣ ਗੱਲ ਯਾਰ ਇਹਦਾ ਕੋਈ ਦੂਰ ਤੱਕ ਇਹਦਾ ਚੀਮੇ ਦਾ ਕੋਈ ਗੱਲਬਾਤ ਨਹੀਂ ਹੈ, ਕੋਈ ਦੱਸ। ਨਹੀਂ ਇਹ ਬੇਸਿਕਲੀ ਆਲੂ ਚੀਮਾ ਹੈ। ਆਲੂ ਚੀਮਾ ਹਾਂ ਜਿੱਦਾਂ ਆਂਦਾ ਨਾ ਪਤਲੇ ਸ਼ੋਰਬੇ ਵਾਲਾ, ਪਤਲੇ ਸ਼ੋਰਬੇ ਵਾਲਾ ਬੇਸਿਕਲੀ ਉਹ ਚੀਮਾ ਨਹੀਂ ਆਖਦਾ ਚੀਮਾ। ਬੇਸਿਕਲੀ ਕਹਿੰਦੇ ਜਿਸ ਘਰ ਚੀਮਾ ਹੋਵੇ ਉੱਥੇ ਵੱਡੇ ਯਾਰ ਗੱਲ ਪਤਾ ਕਿ ਇੱਕ ਨਾ ਚੀਮਾ, ਅਸਰ ਪਿਛਲੇ ਦਿਨ ਇੱਕ ਚੀਮਾ ਸਾਹਿਬ ਦੀ ਕਬਰ ਤੇ ਨਾ ਪਾਣੀ ਤੇ ਰੋਕਦੇ ਰਹੇ ਕਾਫੀ ਦੇ। ਓਏ ਹੋਏ ਹਾਂ ਤੇ ਲੋਕਾਂ ਨੇ ਕਿਹਾ ਕਿ ਯਾਰ ਚੀਮੇ ਦੀ ਕਬਰ ਆ ਤੇ ਜਿਹੜਾ ਪਾਣੀ ਤੇ ਰੋਕਣ ਇਹ ਵੀ ਚੀਮਾ ਹੀ ਹੋਏਗਾ। ਉਹ ਚੀਮਾ ਉਹ ਹਾਂ ਲੋਕਾਂ ਨੇ ਕਿਹਾ ਜੀ ਚੀਮਾ ਸਾਹਿਬ ਤੁਸੀਂ ਨਾ ਸਾਨੂੰ ਕੁਝ ਦੇ ਕੇ ਨਹੀਂ ਗਏ। ਹਾਂ ਉਹ ਜਿਹੜੇ ਗੌਰ ਕਰਉਂਦੇ ਉਹਨਾਂ ਨੂੰ ਕੁਝ ਦਿੱਤਾ, ਉਹਨਾਂ ਨੇ ਕਿਹਾ ਇਹ ਪੱਕਾ ਹੋ ਗਿਆ ਉਦੋਂ ਬਾਅਦ ਚੀਮਾ ਬੜਾ ਚੀਮੇ ਦਾ ਕੋਈ ਤੱਲਕ ਨਹੀਂ ਹੈ ਨਾ। ਅੱਛਾ ਤੁਸੀਂ ਇਹ ਦੱਸੋ ਤੁਹਾਡੀ ਫੈਮਿਲੀ, ਇਹ ਵੀ ਉਸਤਾਦ ਜੀ ਕਮੋਕਾ ਕੋਲਾ ਨੇ। ਅੱਛਾ ਮਲੰਗੀ ਸਾਹਿਬ ਇਹ ਦੱਸੋ ਤੁਹਾਡੀ ਫੈਮਿਲੀ 'ਚ ਕੋਈ ਹੋਰ ਇਸ ਫੀਲਡ 'ਚ? ਨਹੀਂ ਕੋਈ ਨਹੀਂ, ਮੈਂ ਆਖਰੀ ਆ। ਪਹਿਲਾਂ ਵੀ ਮੈਂ ਆ ਤੇ ਆਖਰੀ ਮੈਂ ਨਹੀਂ ਕੋਈ ਐਸਾ ਗੱਲ ਖਾਨਦਾਨ 'ਚ ਕੋਈ ਚੇਂਜ ਦੇ ਬਾਸ ਕਰੈਕਟਰ ਹੋਵੇ, ਵੈਸੇ ਹੀ ਕੋਈ ਗੱਲ ਅੱਛੀ ਕਰਨਾ। ਮੈਂ ਨਾ ਜਦੋਂ ਨਾ ਪਹਿਲੀ ਵਾਰ 2007 ਚ ਮੈਂ ਇੰਡੀਆ ਗਿਆ ਤੇ ਇੰਡੀਆ ਪੰਜਾਬ ਚ ਮੇਲੇ ਸੀਗੇ, ਉੱਥੇ ਪੂਰੀ ਦੁਨੀਆ ਤੋਂ ਆਕੇ ਨਾ ਪੰਜਾਬੀ ਦੇ ਫਨਕਾਰ ਇਕੱਠੇ ਹੁੰਦੇ ਸੀ। ਤੇ ਹੁਣ ਮੈਂ ਨਾ ਉੱਥੋਂ ਵਾਪਸ ਆਇਆ ਨਾ ਤੇ ਮੈਂ ਅਵਾਰਡ ਲੈ ਕੇ ਆਇਆ। ਤੇ ਜਦੋਂ ਘਰ ਆਇਆ ਨਾ ਤੇ ਘਰ ਮੈਂ ਆਪਣੀ ਮਾਈ ਨੂੰ ਵਿਖਾਇਆ ਅਵਾਰਡ। ਮੈਂ ਕਿਹਾ ਮਾਈਏ ਵੇਖ ਜ਼ਰਾ, ਤੇ ਮੇਰੀ ਮਾਈ ਕਹਿੰਦੀ ਪੁੱਤਰ ਅੱਜ ਤੇਰਾ ਪਿਓ ਜਿੰਦਾ ਹੁੰਦਾ ਨਾ, ਤੇ ਮੈਂ ਸਮਝਿਆ ਅੰਮੀ ਕਵੇ ਕਿ ਬਹੁਤ ਖੁਸ਼ ਹੋਇਆ। ਕਹਿੰਦੇ ਅੱਜ ਤੇਰਾ ਪਿਓ ਜਿੰਦਾ ਹੁੰਦਾ ਨਾ ਤੇ ਪੁੱਤਰਾ ਡੁੱਬ ਕੇ ਮਰ ਜਾਂਦਾ।
ਉਹ ਕਿਉਂ? ਵਾਲਾ ਸਾਹਿਬ ਲੰਬੜਦਾਰ ਸੀਗੇ, ਉਹਨੇ ਕਿਹੜੇ ਕੰਮ 'ਚ ਪੈ ਗਏ? ਸਾਰੀ ਜ਼ਿੰਦਗੀ ਮੈਂ ਕੀ ਕੀਤਾ ਹੈ, ਮੇਰਾ ਮੁੰਡਾ ਕਿਸ ਚੀਜ਼ ਦੇ ਅਵਾਰਡ ਚੁੱਕ ਕੇ ਲਾਇਆ। ਆਹੋ ਔਰ ਇਹਨਾਂ ਦੀ ਜ਼ੁਬਾਨ ਦੀ ਮਾਸ਼ਾਅੱਲਾ ਰਵਾਨੀ ਵੇਖ ਕੇ ਲੱਗਦਾ ਵਾ ਕਿ 7 ਪੀੜ੍ਹੀਆਂ ਤੋਂ ਗੂੰਗੇ ਸਨ ਪਿੱਛੇ। ਕੌਣ? ਇਹ ਇਕੱਲੇ ਨੇ ਬੋਲਣ ਦਾ ਠੇਕਾ। ਆਹੋ ਇਹਨੇ ਬਦਲਾ ਲਿਆ। ਮੈਂ ਉਹੀ ਤੇ ਪੁੱਛਣ ਲੱਗਾ ਕਿ ਘਰ 'ਚ ਕੋਈ, ਅੱਛਾ ਚਲੋ ਇਸ ਫੀਲਡ 'ਚ ਨਾ ਹੋਵੇ, ਵੈਸੇ ਕੋਈ ਐਸਾ ਮਜ਼ੇਦਾਰ ਜੀ, ਚਾਚਾ ਤਾਇਆ? ਨਹੀਂ ਕੱਖ ਨਹੀਂ ਸਾਰੇ ਸਾਰੇ ਮੈਂ ਨਾ, ਤੁਸੀਂ ਵੇਖੋਗੇ ਜਿੰਨੀ ਵੀ ਤੁਸੀਂ ਮੋਸਟਲੀ ਉਹ ਤਾਂ ਸਹੀ ਜਿਹੜੇ ਪਿਓਰ cool.com अल्लाह की कसम है, ये तो बरादरी इंजीनियर को ना सलाम अलैकुम तो फैर मार के कहते ठीक है। ਨਹੀਂ ਇਹ ਤੇ ਮੈਂ ਯਾਰ ਮੈਂ ਪੁੱਛ ਵੀ ਤੇ ਇਹੀ ਰਿਹਾ ਨਾ। ਯਾਰ ਇਹ ਸੁੱਤੇ ਪੇ ਤਾਏ ਤੇ ਰੇੜਾ ਚੜਾ ਦਿੰਦੇ ਨੇ, ਇਦਾਂ ਦੇ ਲੋਕ ਨੇ। ਨਹੀਂ ਅੱਛਾ, ਜਦੋਂ ਇਹ ਸ਼ੁਰੂ ਹੋਇਆ ਤੇ ਸਭ ਤੋਂ ਬਹੁਤ ਹੀ, ਮੈਂ ਉਹਨੂੰ ਅਕਸਰ ਕਹਿੰਦਾ ਹੁੰਦਾ ਕਿ ਮੇਰੀ ਸਭ ਤੋਂ ਬਹੁਤ ਹੀ ਮੁਖਾਲਫ ਮੇਰੀ ਘਰੋਂ ਹੋਈ ਹੈ। ਮੇਰੀ ਮੈਨੂੰ ਕੁੱਟ ਪਈ ਹੈ। ਅੱਛਾ ਮੈਂ ਪਹਿਲੇ ਤੇ ਨਾ ਹੋਇਆ ਕਿਸੇ ਕਿ ਮੇਰੀ ਮਾਈ ਨੂੰ ਆ ਕੇ ਨਾ ਕਿਹਾ ਸੀਗਾ, ਮੇਰੇ ਪੀਰਾਂ ਨੇ ਕਿਹਾ ਸੀਗਾ ਜਦੋਂ ਮੈਂ ਦੁਆ ਦਾ, ਉਹਨਾਂ ਨੇ ਕਿਹਾ ਸੀ ਕਿ ਇਹਨੂੰ ਰੋਕਣਾ ਨਹੀਂ, ਜੋ ਮਰਜ਼ੀ ਕਰੇ। ਹਾਂ ਅੱਛਾ ਹੁਣ ਹੋਇਆ ਕਿ ਹੁਣ ਮਾਈ ਨੇ ਰੋਕਿਆ ਨਹੀਂ, ਭਰਾਵਾਂ ਨੇ ਤਾਂ ਮੈਨੂੰ 3 ਵਾਰੀ ਬਹੁਤ ਕੁੱਟਿਆ। ਮੈਂ ਘਰੋਂ 3 ਸਾਲ 2.5-3 ਸਾਲ ਘਰੋਂ ਮੈਂ ਨਸਿਆ ਰਿਹਾ ਬਾਹਰ। ਕਿੱਦਾਂ? ਜਿੱਦਾਂ ਨਸਤਾ ਐਦਾਂ ਮੈਂ ਇਹ ਸਟੂਡੀਓ, ਮੇਰੀ ਲਾਈਫ ਗੁਜ਼ਰੀ ਸਟੂਡੀਓ 'ਚ ਯਾਰ ਐਦਾਂ। ਭਾਈ ਜਦੋਂ ਇਹ ਘਰੋਂ ਨਸੇ ਕੱਲੇ ਹੀ ਘਰ ਰਹਿੰਦੇ ਸੀ। ਨਹੀਂ ਅੱਛਾ ਮੈਨੂੰ ਇਹ ਉਹਨਾਂ ਨੇ ਘਰੋਂ ਕਿਹਾ ਨੱਸ ਗਿਆ ਵਾ, ਇਹ ਘਰੋਂ ਨੱਸ ਗਿਆ ਵਾ। 3-4 ਘੰਟੇ ਬਾਅਦ ਇਹਦਾ ਭਰਾ ਨੂੰ ਕੋਈ ਚੌਂਕ 'ਚੋਂ ਫੜ ਲਿਆ। नहीं भाई, ਇਹ ਚੀਜ਼ ਤੇਜ਼ ਨੱਸਿਆ। ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਗੱਲ ਇਹ ਹੈ ਕਿ ਸਾਡਾ ਵੀਰ ਆ, ਭਰਾ ਵਾ, ਔਰ ਮਤਲਬ ਇਹਦਾ ਨਾ ਇੱਕ ਲੱਤ, ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਹੋਏਗਾ ਜਿਹੜੇ ਇਹਨੂੰ ਜਾਣਦੇ ਨੇ, ਬਸ ਇੱਕ ਬੈਡ ਲੱਤ ਹੋਈ ਸੀਗੀ। ਇਹਦੀ ਇੱਕ ਬੈਡ ਲੱਤ ਆ। ਮਤਲਬ ਅੱਛਾ ਇਹ ਲੱਤ, ਮਤਲਬ ਲੱਤ ਦਾ ਇਹਦਾ ਮਸਲਾ ਵਾ, ਮਤਲਬ ਬੜਾ ਸਲੋ ਤੁਰਦਾ, ਯਾਨੀ ਕਿ ਜਿਸ ਤਰ੍ਹਾਂ ਹੁੰਦਾ ਨਾ ਇੱਕ, ਤੇ ਉਹ ਉਸ ਚੀਜ਼ ਨੂੰ ਜ਼ੇਨ 'ਚ ਰੱਖ ਕੇ ਨਾ ਅਸੀਂ ਇਹਦੇ ਨਾਲ ਮਜ਼ਾਕ, ਵੈਸੇ ਆਫ ਕੈਮਰਾ ਤੇ ਅਸੀਂ ਇਹਦੇ ਨਾਲ ਬਹੁਤ ਕਰ ਦਿੰਦੇ, ਉਹ ਆਪ ਲੱਗਾ ਰਹਿੰਦਾ, ਲੇਕਿਨ ਇਨ ਕੈਮਰਾ ਜਿਹੜਾ ਨਾ ਉਹ ਥੋੜਾ ਜਿਹਾ ਅੱਛਾ ਨਹੀਂ ਲੱਗਦਾ। ਲੇਕਿਨ ਫਿਰ ਵੀ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਦੱਸ ਰਹੇ ਨਾ ਵੀ ਇਹ ਕਹਿੰਦਾ ਮੈਂ ਘਰੋਂ ਦੌੜ ਗਿਆ, ਤੇ ਹੁਣ ਇਹਨੂੰ ਤੁਰਦਾ ਜਦੋਂ ਤੁਸੀਂ ਵੇਖੋ ਨਾ ਤਾਂ ਬਿਲਕੁਲ ਸਲੋ ਤੁਰਦਾ ਵਾ। ਉਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਤੁਸੀਂ ਮੇਰੀ ਗੱਲ ਸਮਝਣੀ ਹੈ ਕਿ ਇਹ ਘਰੋਂ ਦੌੜ ਗਿਆ, ਇਹ ਇੰਜ ਗਿਆ, ਇੰਜ ਗਿਆ ਵਾ ਇਹ ਦੌੜ ਗਿਆ। 5 ਘੰਟੇ ਬਾਅਦ ਦਾ ਭਰਾ ਬਾਹਰ ਨਿਕਲ ਕੇ ਵੇਖ ਕੇ ਕਹਿੰਦਾ ਓਏ ਮੈਂ ਲੱਗੀ ਵਾਪਸ ਆ ਜਾ, ਵਾਪਸ ਆ ਜਾ, ਯਾਨੀ 6 ਘਰ ਹੀ ਅੱਗੇ ਸੀ। ਅੱਛਾ ਇਹ ਸਵੇਰ ਦੌੜਿਆ ਵਾ ਤੇ ਯਾਨੀ ਕਿ 0.5 ਕਿਲੋਮੀਟਰ ਦੇ ਹਿਸਾਬ ਨਾਲ। ਆਹ ਅੱਛਾ ਸਵੇਰ ਦੌੜਿਆ ਵਾ ਤੇ ਸ਼ਾਮ ਨੂੰ ਇਹਦਾ ਭਰਾ ਫੋਨ ਕਰਕੇ ਕਹਿਣ ਡਿਆ ਕਿੱਥੇ ਮਲੰਗੀ? ਕਹਿੰਦਾ ਹੁਣ ਨਹੀਂ ਮੈਂ ਵਾਪਸ ਆਉਣਾ, ਮੈਂ ਬੈਠਕ ਦੇ ਮੂੰਹ ਤੱਕ ਆ ਗਿਆ। ਮੈਂ ਬੈਠਕ ਕਰਾਸ ਕਰ ਗਿਆ, ਤੇ ਨਹੀਂ ਕਹਿੰਦਾ ਨਹੀਂ ਮੈਂ ਆਉਣਾ, ਮੈਂ ਬੈਠਕ ਕਰਾਸ ਕਰ ਗਿਆ। ਰਕਸ਼ੇ 'ਚ ਬਹਿ ਗਿਆ। ਆਹੋ ਰਕਸ਼ੇ 'ਚ ਬਹਿ ਗਿਆ। ਓਏ ਭਾਈ ਉਹਨਾਂ ਨੇ ਜਦੋਂ ਘਰੋਂ ਦੌੜਿਆ ਮਗਰ ਕੱਛੂ ਕੁਮਾ ਲਾਤਾ, ਓਏ ਫੜੇ ਗਏ। ਕੱਚੂ ਕੁਮੇ ਦੇ ਅੱਗੇ ਜਾ ਕੇ ਖਲੋ ਗਿਆ, ਉਹਨੂੰ ਕਹਿੰਦਾ ਨਹੀਂ ਵਾਪਸ ਚੱਲ। ਅੱਛਾ ਇਹ ਤਾਂ ਸਿਰਫ ਬਾਹਰਲੇ ਮੂੰਹ ਤੱਕ ਦਾ ਸਫ਼ਰ ਔਖਾ ਸੀ, ਬਾਅਦ 'ਚ ਫਿਰ ਰੁਕ। ਬਾਬਾ ਜੀ ਇਹਦੇ ਘਰ ਮਹਿਮਾਨ ਆ ਗਏ, ਜਵਾਨ, ਠੀਕ ਆ ਜੀ, ਬੁੱਢੀਆਂ 1-2 ਨਾਲ, ਮੁੰਡੇ ਉਹਨਾਂ ਦੇ ਛੋਟੇ ਬੱਚੇ, ਜਵਾਨ, ਕਲੀਨ ਸ਼ੇਵਾ ਕੀਤੀਆਂ। ਤੇ ਸਾਡੀ ਮਾਂ ਨੇ ਸਾਨੂੰ ਕਿਹਾ ਮਲੰਗੀ ਨੱਸ ਕੇ ਬੋਤਲਾਂ ਫੜ ਕੇ ਲਿਆ। ਬਾਜੀ ਮਲੰਗੀ ਸ਼ੂਟਰ ਗੋਲੀ ਵਾਂਗਿਆ। ਸ਼ੂੰ ਯਾਰ ਤੇ ਵਾਪਸ ਆਇਆ, ਤੇ ਉਹ ਜਿਹੜੇ ਬੱਚੇ ਸੀ ਨਾ ਉਹਨਾਂ ਦੀਆਂ ਜਿਹੜੀਆਂ ਦਾੜੀਆਂ ਇੰਜ ਆਇਆ ਵਾਪਸ। ਤੌਬਾ। ਇੱਕ ਵਾਰੀ ਫਿਰ ਪ੍ਰਾਹੁਣੇ ਆ ਗਏ, ਉਹਨਾਂ ਨੇ ਕਿਹਾ ਭਾਈ ਮਲੰਗੀ ਜਾਂ ਸਮੋਸੇ ਫੜ ਕੇ ਲਿਆ। ਮਲੰਗੀ ਗਿਆ ਸਮੋਸੇ ਲੈਣ, ਸਮੋਸੇ ਲੈ ਕੇ ਵਾਪਸ ਆਇਆ ਤੇ ਘਰ ਵੜਿਆ, ਤੇ ਇੱਕ ਬੰਦਾ ਅਜਨਬੀ ਜਿਹਾ, ਉਹਨੇ ਕਿਹਾ ਬਾਹਰ ਨਿਕਲੋ, ਤੇਰਾ ਭਰਾ ਮਕਾਨ ਵੇਚ ਗਿਆ, ਉਹਨਾਂ ਨੇ ਅੱਗੇ ਘਰ ਲੈ ਲਿਆ। ਮੇਰੇ ਕਹਿਣਾ ਜਿਹਨੇ ਮੋਟਰ ਨਹੀਂ ਜੀ ਅਕਸਰ ਘਰਾਂ ਦੇ ਵਿੱਚ ਉਹ ਮੋਟਰ ਚੱਲਦੀ ਤੇ ਭਰ ਜਾਂਦਾ, ਤੇ ਓਏ ਮੋਟਰ ਬੰਦ ਕਰੋ। ਭਾਈ ਮੋਟਰ ਕਿਤੇ ਭਰੀ ਆ, ਤੇ ਘਰੋਂ ਇਹਦੇ ਭਰਾ ਨੇ ਵੱਡੇ ਨੇ ਕਿਹਾ, ਉਹਨੇ ਕਿਹਾ ਮਲੰਗੀ ਮੋਟਰ ਬੰਦ ਕਰ। ਮਲੰਗੀ ਜਿੰਨੀ ਦੇਰ ਤੱਕ ਮੋਟਰ ਤੇ ਪਹੁੰਚਿਆ ਵਾ, ਭਾਜੀ ਇਹਨਾਂ ਦੀ ਗਲੀ 'ਚ ਲੋਕੀ ਇੰਜ ਲੰਘ ਰਹੇ ਨੇ ਤਾਂ, ਤੇ ਅੱਗੋਂ ਖਲੋ ਕਹਿ ਰਿਹਾ ਤੇ ਮੋਟਰ ਹੈ ਹੀ ਨਹੀਂ ਉੱਥੇ, ਅੱਗ ਨਿਕਲ ਗਈ ਉਹ 'ਚੋਂ। ਤੇ ਉੱਥੇ ਜਾ ਕੇ ਉਹਨਾਂ ਲਾ ਵੀ ਬੜੇ ਟਾਈਮ ਸਿਰ ਮੈਨੂੰ ਭਾਜੀ ਆਵਾਜ਼ ਦਿੱਤੀ, ਨਹੀਂ ਤੇ ਗਿਆ ਸੀ। ਯਾਰ ਗੱਲ ਪਤਾ ਕੀ ਮੇਰਾ ਮੰਨਣਾ ਹੈ, ਦੇਖੋ ਭੱਜਣ ਵਾਲਾ ਬੰਦਾ ਮੈਨੂੰ ਜ਼ਰਾ ਪਸੰਦ ਹੀ ਨਹੀਂ ਸਹੀ ਗੱਲ ਆ। ਜਿਹੜਾ ਭੱਜ ਜਾਂਦਾ ਯਾਰ ਭਾਜੀ, ਦੇਖੋ ਗੱਲਾਂ ਤੋਂ ਭੱਜਣ ਵਾਲਾ ਨਹੀਂ ਹਾਂ ਬੰਦਾ ਜਿਹੜਾ। ਹਾਂ, ਸਹੀ ਗੱਲ। ਅੱਛਾ ਇੱਕ ਜੈਨੂਇਨ ਗੱਲ ਹੈ, ਮੈਂ ਜਦੋਂ ਕੋਈ ਫਿਲਮ ਵੇਖਦਾ ਹੁੰਦਾ ਨਾ, ਤੇ ਮੂਵੀ 'ਚ ਤੁਸੀਂ ਹਮੇਸ਼ਾ ਹੀਰੋ ਆਪਣੇ ਆਪ ਨੂੰ ਵੇਖਦੇ ਹੋ ਹਾਂ ਕਿ ਹੀਰੋ ਤੁਸੀਂ ਹੋ। ਹਾਂ
ਇੱਕ ਐਵੇਂ ਐਵੇਂ ਤੁਹਾਡੇ ਦਿਮਾਗ 'ਚ ਆ ਕੇ ਕਦੀ ਵੀ ਤੁਸੀਂ ਹੀਰੋ ਦਾ ਭਰਾ ਬਣ ਕੇ ਫਿਲਮ ਵੇਖੋਗੇ ਤੁਸੀਂ ਜਦੋਂ ਹੀਰੋ ਦੀ ਕਿਆ ਮੈਂ ਆ ਯਾਰ ਬਹੁਤ ਅੱਛੇ, ਵੈਰੀ ਗੁੱਡ। ਅੱਛਾ ਹੁਣ ਨਾ ਜਦੋਂ ਮੈਂ ਫਿਲਮ ਵੇਖਦਾ ਤੇ ਹੀਰੋ ਦੌੜਿਆ ਹੁੰਦਾ ਨਾ ਤੇ ਮੈਂ ਨਾ ਕੱਚਾ ਜਿਹਾ ਪਿਆ ਨਾ ਤੇ ਯਾਰ ਇਹ ਬੇਵਕੂਫ ਭੱਜਣ ਡਿਆ, ਹਾਲਾਂਕਿ ਰਕਸ਼ੇ ਹੱਥ ਦੇਵੇ ਰਕਸ਼ਾ ਇਸ ਤੋਂ ਤੇਜ਼ ਜਾ ਸਕਦਾ। ਅੱਛਾ ਵੈਸੇ ਪੂਰਾ ਹੀਰੋ ਬਣਿਆ, ਲੇਕਿਨ ਜਦੋਂ ਭੱਜਦਾ ਨਾ ਉਦੋਂ ਕੱਚਾ ਜਿਹਾ ਹੁੰਦਾ ਕਿ ਯਾਰ ਏਦਾਂ ਮੈਂ ਨਹੀਂ ਭੱਜ ਸਕਦਾ, ਤੇ ਰਕਸ਼ੇ 'ਚ ਚੱਲ ਜਾ ਤੂੰ। ਯਾਰ ਨਹੀਂ ਬੇਵਕੂਫ ਯਾਰ, ਰਾਈਟਰ ਵੀ ਕਿੰਨਾ ਬੇਵਕੂਫ ਆ ਯਾਰ, ਹਾਲਾਂਕਿ ਰਕਸ਼ੇ ਜਿੱਥੇ ਤੱਕ ਲੈਣਾ ਨੇ। ਸਹੀ ਗੱਲ ਹੈ, ਸਹੀ ਗੱਲ ਹੈ। ਜਿਹੜੀ ਕਿ ਜਿੰਨਾ ਟਾਈਮ ਉਹਨੇ ਭੱਜੀ ਜਾ ਰਿਹਾ ਫਜ਼ੂਲ, ਹਾਂ ਸਹੀ ਗੱਲ, ਤੂੰ ਬੇਵਕੂਫ ਯਾਰ, ਕੋਈ ਰਕਸ਼ਾ ਹੱਥ ਦੇ ਜਾਂ ਤੇ ਕਿਹੜਾ ਕੁਝ ਨਾ ਹੋਵੇ। ਹਾਂ ਸਹੀ ਗੱਲ, ਇਹ ਇਦਾਂ ਦਾ ਚੀਜ਼ ਹੁੰਦਾ ਹੈ। ਮੇਰੇ ਖਿਆਲ ਨਾਲ ਉਸਤਾਦ ਜੀ ਤੁਹਾਨੂੰ ਭੱਜਣ ਵਾਲਾ ਬੰਦਾ ਜਿਹੜਾ, ਮੈਂ ਉਹਨੂੰ ਬੰਦਾ ਸਮਝਦਾ ਹੀ ਨਹੀਂ। ਸਹੀ ਗੱਲ, ਜਿਹੜਾ ਭੱਜ ਜਾਵੇ ਇਨਸਾਨ ਓਏ ਤੇ ਉਹ ਜਿਹੜਾ ਲਿਖਿਆ ਹੁੰਦਾ ਤੂੰ ਭੱਜ ਜਾ ਸਾਡੀ ਖੈਰ ਏ। ਲੰਘ ਜਾਂਦੇ ਨੇ ਸਾਡੀ। ਅੱਛਾ। ਬਸ ਮੈਂ ਇੱਕ ਤਹਿਕੀਕ ਜੋਹਾਨਸਬਰਗ ਦੇ ਵਿੱਚ ਇੱਕ ਰਾਬਰਟ ਨਾਮ ਦੇ ਬੰਦੇ ਨੇ ਬੜੀ ਅੱਛੀ ਤਹਿਕੀਕ ਕੀਤੀ। ਉਹਨੇ ਕਿਹਾ ਫਰਜ਼ ਕਰੋ ਤੁਹਾਡੀ ਫੇਸਬੁੱਕ ਆਈਡੀ ਹੈਕ ਹੋ ਜਾਂਦੀ ਤੇ ਤੁਸੀਂ ਇੱਕ ਕੰਮ ਕਰੋ, ਸਿਰਫ ਨਿੰਬੂ ਖਾਓ ਨਿੰਬੂ ਖਾਓ। ਸਹੀ ਤੇ ਉਸ ਤੋਂ ਬਾਅਦ ਤੁਹਾਡਾ ਵੇਖੋ ਕਿ ਮੈਦਾ ਠੀਕ ਹੋ ਜਾਏਗਾ। ਸਹੀ ਗੱਲ। ਉਹ ਖੁੱਲ ਜਾਏਗੀ ਆਈਡੀ। ਹਾਂ ਆਈਡੀ ਖੁੱਲ ਜਾਏਗੀ। ਅੱਛਾ ਵੈਸੇ ਇੱਕ ਗੱਲ ਹੈ, ਵੈਸੇ ਇਹ ਵੀ ਸਿਆਣੇ ਕਹਿੰਦੇ ਨੇ ਕਿ ਜਿੰਨੇ ਵੀ ਇਹ ਲੋਕ ਸਿਆਣੇ ਹੋਏ ਨਾ, ਇਹ ਕੋਈ ਏਡੇ ਸਿਆਣੇ ਨਹੀਂ। ਸਹੀ ਗੱਲ। ਜਾਹਲੀਅਤ ਵੀ ਜਵਾਨ ਹੋਈ ਹੈ। ਹਾਂ ਕਈ ਜਹਾਲ ਵੀ ਵੱਡੇ ਹੋਏ ਨੇ, ਜਿੱਦਾਂ ਇਹਨਾਂ ਜਿਹੜਾ ਨਾਮ ਸਟੀਫਨ ਕੀ ਨਾਮ ਦੱਸਿਆ ਉਹਨਾਂ ਦਾ, ਰਾਬਰਟ ਡਨੇਰੋ। ਆਹੋ ਉਹਦਾ ਨਾਮ ਹੀ ਕੱਖ ਨਹੀਂ ਹੈ। ਸਹੀ ਗੱਲ ਆ ਵੀ ਸਿਰਫ ਗੱਲ ਵੀ ਨਹੀਂ, ਇਲਮ ਹੀ ਨਹੀਂ ਵਧਿਆ, ਜਹਲੀਅਤ ਨੇ ਵੀ ਪਰਵਰਿਸ਼ ਪਾਈ ਹੈ। ਜਾਹਲੀਅਤ ਵੀ ਬਜ਼ੁਰਗ ਹੋਈ ਹੈ। ਹਾਂ ਬਾਸ ਜਹਾਲ ਵੀ ਬਜ਼ੁਰਗ ਹੋਏ ਨੇ। ਇਹ ਜਿਵੇਂ ਕਹਿੰਦਾ ਕੁੱਤਾ ਵੇਖ ਕੇ ਬਹਿ ਜਾਓ ਕਿਤੇ ਕੁਝ ਨਹੀਂ ਕਹਿੰਦਾ, ਆਹੋ ਤੇ ਇੱਕ ਬੰਦਾ ਉਹਨੇ ਕੰਨ ਵੱਢ ਲਿਆ ਹਾਂ ਕੰਨ ਬੰਦੇ ਨੇ। ਕੁੱਤੇ ਨੇ। ਹਾਂ ਉਹਨੇ ਕਿਸੇ ਨੇ ਕਹਿੰਦਾ ਕੁੱਤਾ ਜਦੋਂ ਪੈਣ ਲੱਗੇ ਤੇ ਬਹਿ ਬਹਿ ਜਾਓ, ਜਾਓ। ਉਹ ਬਹਿ ਗਿਆ ਤੇ ਕੁੱਤੇ ਨੇ ਕੰਨ ਵੱਢ ਲਿਆ। ਉਹਨੇ ਪੁੱਛਿਆ ਕੀ ਹੋਇਆ, ਉਹ ਕਹਿੰਦਾ ਯਾਰ ਜੋ ਹੋਇਆ ਇਹ ਸਾਰਾ ਕਸੂਰ ਵੱਡਿਆਂ ਦਾ, ਬੇਵਕੂਫਾਂ ਦਾ। ਬਾਜ਼ ਔਕਾਤ ਸਿਆਣਿਆਂ ਦੀ ਹਰ ਗੱਲ ਮੰਨਣ ਵਾਲੀ ਵੀ ਨਹੀਂ। ਹਾਂ ਲੈ ਜੌਨ ਬ੍ਰੈਂਡਸ ਨੇ ਕਿਹਾ ਸੀ ਅਗਰ ਮੱਖੀ ਦੇ ਤੁਸੀਂ ਪਰ ਕੱਟ ਲਓ ਤੁਹਾਨੂੰ ਕੁੱਤਾ ਨਹੀਂ ਪਏਗਾ। ਹਾਂ ਮੇਰੀ ਗੱਲ ਸੁਣ ਲਾ, ਹਾਂਜੀ ਗੱਲ ਇਹ ਹੈ ਕਿ ਸਿਆਣੇ ਕਿਹਨੂੰ ਕਹਿੰਦੇ ਆਪਾਂ, ਏਜ ਜ਼ਿਆਦਾ ਵਾਲੇ ਨੂੰ ਨਹੀਂ ਨਹੀਂ, ਇਹ ਕੋਈ ਲੌਜੀਕ ਹੀ ਨਹੀਂ। ਦਾਨਸ਼ਵਰ ਨੂੰ ਗੱਲ ਤਾਂ ਮਲੰਗੀ ਵਿੱਚ ਹੀ ਕਰ ਸਕਦਾ। ਇੱਥੋਂ ਆ, ਇੱਥੋਂ ਸਿਆਣਾ ਇੱਥੋਂ ਬੰਦਾ ਹੁੰਦਾ। ਉਹ ਬੱਚਾ ਵੀ ਕੋਈ ਐਸੀ ਗੱਲ ਕਰ ਦਿੰਦਾ। 20-20 ਸਾਲ ਦੇ ਬੱਚੇ ਨੇ ਦੁਨੀਆ ਤੇ ਨਾਂ ਕੀਤੇ ਪਏ ਨੇ ਆਪਣੀਆਂ ਕੰਮਾਂ ਦੀ ਵਜ੍ਹਾ ਤੋਂ। 80-80 ਸਾਲ ਦੇ ਬੱਚੇ ਸਿਰਫ ਤਾਸ਼ ਖੇਡੀ ਜਾ ਰਹੇ ਬਾਹਰ ਬੈਠੇ, ਕੱਖ ਨਹੀਂ ਕੀਤਾ। ਸਹੀ ਗੱਲ। ਤੇ ਉਮਰ ਨਾਲ ਅਕਲ ਦਾ ਨਹੀਂ ਤਲਕ ਹੁੰਦਾ ਕੋਈ। ਬਜ਼ੁਰਗੀ ਜਿਹੜੀ ਹੈ ਨਾ, ਬਜ਼ੁਰਗੀ ਵਾਕਈ 16-17 ਸਾਲ ਦੀ ਉਮਰ 'ਚ, ਜਿਵੇਂ ਮੇਰਾ ਜਿਹੜਾ ਰੇਡੀਓ ਦਾ ਸਟਾਰਟ ਹੋਇਆ ਨਾ, ਮੇਰਾ ਬਜ਼ੁਰਗ ਦੀ ਹੋਇਆ। ਮੈਂ ਬਾਬਾ ਬਣ ਕੇ ਪ੍ਰੋਗਰਾਮ ਕੀਤਾ ਤਾਂ ਲੋਕ ਸਮਝ ਗਏ ਕਿ ਮਲੰਗੀ ਹੁਣ ਤੂੰ ਐਸਾ ਤਾਂ ਛੋਟਾ ਹੋ ਰਿਹਾ। ਮੈਂ ਹੁਣ ਐਸਾ ਛੋਟਾ ਹੋ ਰਿਹਾ। ਹਾਂ ਹਾਂ ਮੇਰੀਆਂ ਚੀਜ਼ਾਂ। ਅੱਛਾ ਮੈਂ ਇੱਕ ਹੋਰ ਮੇਰਾ ਫੁੱਲ ਸਫਾਈ, ਇਹ ਜਿਹੜੀਆਂ ਸਿਰਾਂ 'ਚ ਕੁਛ ਲੋਕਾਂ ਨੂੰ ਜੂਆ ਕੱਢਣ ਦਾ ਬਹੁਤ ਸ਼ੌਕ ਹੁੰਦਾ, ਕੁਛ ਔਰਤਾਂ ਹਾਂ ਸਿਰ 'ਚ ਜੂਆ ਕੱਢਣ ਵਾਲੀਆਂ ਔਰਤਾਂ ਇੱਕ ਦਿਨ ਗੱਲਾਂ ਵਿੱਚੋਂ ਵੀ ਕੀੜੇ ਕੱਢਣ ਲੱਗ ਪੈਂਦੀਆਂ ਨੇ। ਹਾਂ ਮੈਂ ਕਹਿੰਦਾ ਮੇਰਾ ਦਿਲ ਕਰਦਾ ਮੈਂ ਨਾ ਲਵਾ ਕੀ ਦਿਲ ਕਰਦਾ ਤੇਰੇ ਕੋ ਅੱਛੀ ਗੱਲ ਹੈ, ਤੇਰਾ ਦਿਲ ਨਹੀਂ ਕਰਦਾ ਨਾ ਲਵਾ ਕੇ ਵਾਹ ਵਾਹ। ਮੇਰਾ ਦਿਲ ਕਰਦਾ ਇੰਨਾ ਖੁੱਲਾ ਸ਼ੈਂਪੂ ਹੋਵੇ। ਭਾਈ ਤੁਸੀਂ ਗੱਲ ਦਾ ਤੇ ਮਤਲਬ ਕਿੱਡੀ ਬਰੀਕ, ਜਿਹੜੀਆਂ ਔਰਤਾਂ ਸਿਰਾਂ ਚੋਂ ਜੂਆਂ ਕੱਢਦੀਆਂ ਨੇ ਉਹ ਗੱਲਾਂ ਚੋਂ ਵੀ ਕੀੜੇ ਕੱਢਣਗੀਆਂ। ਉਹ ਗੱਲਾਂ ਨਹੀਂ ਓਏ, ਸਹੀ ਹੈ। ਓਏ ਤੂੰ ਗੱਲਾਂ ਗੋਰੀਆਂ ਦੇ ਵਿੱਚ ਟੋਏ ਵਾਲੀਆਂ ਗੱਲਾਂ ਨਹੀਂ, ਗੱਲਾਂ ਬਾਤਾਂ ਟਾਕ ਗੱਲਾਂ ਬਾਤਾਂ ਚ ਕੀੜੇ ਕਰਨੇ, ਐਵੇਂ ਰਿਸ਼ਤੇਦਾਰੀ ਚ ਕੀੜੇ ਕਰਨੇ। ਕੁਝ ਲੋਕਾਂ ਨੂੰ ਕੋਈ ਚੰਗੀ ਲੱਗਦੀ ਨਹੀਂ ਚੀਜ਼ ਹਰ ਗੱਲ ਦੇ ਵਿੱਚੋਂ। ਅੱਛਾ ਕੀੜਾ ਬਹੁਤ ਬਦਨਾਮ ਹੋਇਆ ਹੈ, ਐਵੇਂ ਇਹਦੇ ਦਿਮਾਗ 'ਚ ਕੀੜਾ ਵਾ। ਉਹ ਕਿਹੜਾ ਕੀੜਾ ਵਾ? ਉਹ ਕੀੜੇ ਨੂੰ ਕਿਉਂ ਅਸੀਂ ਇੰਨਾ ਜ਼ਲੀਲ ਕਰਦੇ ਆ ਕਿ ਕੀੜੇ ਤਾਂ ਬੜੇ ਕੁਝ ਵੀ ਨਹੀਂ ਕਹਿੰਦੇ। ਨਹੀਂ, ਉਹ ਡਿਜੀਟਲ ਕੀੜਾ ਹੁੰਦਾ ਵਾ ਇੱਕ। ਨਹੀਂ ਜਿਵੇਂ ਇਹ ਵੇਖੋ, ਜਿਹੜਾ ਬੱਚਾ ਘਰ ਦੇ ਵਿੱਚ ਲੜਾਕਾ ਹੁੰਦਾ ਨਾ, ਹਮੇਸ਼ਾ ਉਹਦੇ ਪੈਰਾਂ 'ਚੋਂ ਸਮੈਲ ਆਉਂਦੀ ਹੈ। ਇੱਕ ਤਹਿਕੀਕ ਹੈ ਜਰਾਬਾਂ ਜਦੋਂ ਲਾਉਂਦਾ। ਹਾਂਜੀ ਬਿਲਕੁਲ ਬੜੀ ਗੱਲ। ਇਹਦਾ ਵਾਹ ਜਿਹੜੇ ਸਿਆਣਿਆਂ ਦੇ ਨਾਲ ਹੈ ਨਾ ਯਾਰ ਜਿਹੜਾ ਅਸਲ ਤੇਰਾ ਤਾਂ ਪੂਰਾ ਖਾਨਦਾਨ ਹੀ ਫਿਰ ਲੜਾਕਾ ਵਾ। ਉਸਤਾਦ ਜੀ ਦੁਨੀਆ 'ਚ ਨਾ ਸੱਚ ਦੋ ਤਰ੍ਹਾਂ ਦੇ ਕੀੜੇ ਹੋਏ ਨੇ। ਤਿੰਨ ਕਰ ਲਾ ਤਿੰਨ। ਚਲੋ ਤੁਸੀਂ ਕਹਿੰਦੇ ਤਿੰਨ ਕਰ, ਵੈਸੇ ਮੇਰੇ ਨਜ਼ਦੀਕ ਦੋ ਹੀ ਸੀਗੇ। ਚਲੋ ਇੱਕ ਸਾਦੇ ਇੱਕ ਬਾਸ। ਨਹੀਂ ਇੱਕ ਕੀੜੇ ਬਾਸਕਟਬਾਲ ਨਹੀਂ, ਓਏ ਕਹਿ ਇੱਕ ਕੀੜਾ ਹੁੰਦਾ ਹੈ ਸਾਹਿਬ, ਐਨਕਾਂ ਜਿਹੜਾ ਸਾਨੂੰ ਲੜ ਜਾਂਦਾ ਹੈ। ਹਾਂ ਜਿਹੜਾ ਸਾਨੂੰ ਲੜ ਜਾਂਦਾ, ਸਾਨੂੰ ਲੜਦਾ ਹੈ, ਸਾਨੂੰ ਆ ਕੇ ਇੱਕ ਕੀੜਾ ਹੋਵੇ ਜੇ ਲੜਦਾ ਪਰ ਸਾਨੂੰ ਕੁਝ ਹੁੰਦਾ ਨਹੀਂ। ਇੱਕ ਉਹ ਕੀੜਾ ਜਿਹੜਾ ਤੁਹਾਨੂੰ ਟਿਕਣ ਨਹੀਂ ਦਿੰਦਾ। ਤਿੰਨ ਹੋ ਗਏ ਨਾ। ਤਿੰਨ ਹੋ ਗਏ। ਇਹ ਜਿਹੜਾ ਤੀਜਾ ਕੀੜਾ ਜਿਹੜਾ ਟਿਕਣ ਨਹੀਂ ਦਿੰਦਾ, ਇਹ ਬੇਸਿਕਲੀ ਕੋਈ ਕੀੜਾ ਨਹੀਂ। ਅੱਛਾ ਇਹ ਅਗਲੀ ਇਹ ਸੋਹਣੀ ਤਹਿਕੀਕ, ਇਹਦੇ ਪਿੱਛੇ ਇੱਕ ਕੀੜਾ ਵਾ। ਸਿੱਖ ਤਹਿਕੀਕ ਹੈ ਸੀ। ਸਹੀ ਇਹਦੇ ਪਿੱਛੇ ਇੱਕ ਕੀੜਾ। ਇਸ ਕੀੜੇ ਦੇ ਪਿੱਛੇ ਕੀੜਾ ਹੈ। ਵਾਹ ਉਹਦੇ ਪਿੱਛੇ ਅਸਲ ਗੱਲ ਆ, ਉਹਦੇ ਪਿੱਛੇ ਇੱਕ ਸੋਚ ਆ। ਹਾਂ ਓਹੋ ਵਾਹ ਵਾਹ।
ਉਹਦੇ ਪਿੱਛੇ ਇੱਕ ਸੋਚ ਆ ਜਿਹੜੀ ਤੁਹਾਨੂੰ ਟਿਕਣ ਨਹੀਂ ਦਿੰਦੀ। ਹਾਂ, ਤੇ ਬਦਨਾਮ ਕੀੜਾ ਹੋ ਗਿਆ। ਬਦਨਾਮ ਕੀੜਾ ਹੋ ਗਿਆ। Okay. ਹਾਲਾਂਕਿ ਕੀੜੇ ਦਾ ਬੜਾ ਵੱਡਾ ਕੇਸ ਬਣਦਾ ਹੈ ਇਹਦੇ ਤੇ, ਉਸ ਬੰਦੇ ਤੇ ਜਿਹਨੇ ਕਿਹਾ ਯਾਰ ਇਹਦੇ ਚ ਕੀੜਾ ਹੈ ਜਿਹੜਾ। ਹਾਂ, ਕਿ ਮੈਂ ਕੀੜਾ ਜਾ ਕੇ ਕਵੇ ਕਿ ਜੱਜ ਸਾਹਿਬ ਇਹ ਮੇਰਾ ਨਾਂ ਲੈਣ ਡਿਆ। ਹਾਲਾਂਕਿ ਬੇਸਿਕਲੀ ਇਹਦੀ ਆਪਣੀ ਸੋਚ ਆ, ਨਾ ਮੇਰਾ ਲਾਇਆ ਨਹੀਂ ਕਿ ਯਾਰ ਮੈਨੂੰ ਉਹ ਤੈਨੂੰ ਕਿਹੜਾ ਕੀੜਾ ਜੇ ਤੈਨੂੰ ਟਿਕਣ ਨਹੀਂ ਦਿੰਦਾ। ਹਾਂ, ਕਿਹੜਾ ਤੇਰੇ ਦਿਮਾਗ 'ਚ ਐਸਾ ਕੀੜਾ ਪਿਆ ਜਿਹੜਾ ਤੈਨੂੰ ਆ ਬੇਸਿਕਲੀ ਸੋਚ ਆ। ਅਸੀਂ ਇਨਸਾਨ, ਤੁਹਾਨੂੰ ਪਤਾ ਇੱਕ ਹੋਰ ਜੈਨੂਇਨ ਗੱਲ ਦੱਸ ਰਿਹਾ, ਕੋਈ ਝੂਠ ਨਹੀਂ, ਇਨਸਾਨ ਕੀੜਿਆਂ ਦਾ ਮੰਬਾ ਹੈ। ਆਹਾ, ਇਨਸਾਨ 'ਚ ਹਰ ਚੀਜ਼ ਦਾ ਕੀੜਾ ਹੈ, ਹਾਂ, ਹਰ ਚੀਜ਼ ਦਾ। ਮੈਨੂੰ ਗਾਉਣ ਦਾ ਕੀੜਾ ਹੈ। ਇੱਕ ਮਿੰਟ ਇਹ ਮੰਬਾ ਕੀ ਹੁੰਦਾ ਉਸਤਾਦ? ਇਹ ਗਾਲ ਸਾਡਾ ਚਿੜੀਆਂ ਦਾ ਮੰਬਾ ਵੇ ਬਾਬੂ ਨਸਾ ਟੁਰ ਜਾਣਾ। ਚਿਕ ਬੰਬਾ। ਯਾਰ ਉਹ ਕਹਿੰਦੇ ਨਹੀਂ ਮੇਰੇ ਕੰਮ ਦਾ ਅੱਜ ਕੱਲ ਮੁੰਬਾ ਚੱਲਣ ਦੇ ਆ ਮੰਬਾ ਹੁੰਦਾ ਬੇਸਿਕਲੀ ਢੇਰ ਸਾਰੇ ਕੀੜੇ। ਤੁਹਾਡੇ ਅਗਰ ਕਿਤੇ ਤੁਹਾਡੀ ਜ਼ਿੰਦਗੀ 'ਚ ਜਿਹੜੇ ਵਾਇਰਸਿਸ ਨੇ, ਇੱਕ ਅੱਛੇ ਵਾਇਰਸ ਨੇ, ਇੱਕ ਬੁਰੇ ਵਾਇਰਸ। ਆਦਾ ਕੀੜਾ, ਮੈਨੂੰ ਇਹਦਾ ਕੀੜਾ, ਹਾਂ, ਇਹਨੂੰ ਗਾਉਣ ਦਾ ਕੀੜਾ, ਇਹਨੂੰ ਖੇਡਣ ਦਾ ਕੀੜਾ, ਇਹਨੂੰ ਗੱਲ ਸੁਣਾਉਣ ਦਾ ਕੀੜਾ ਹੈ ਯਾਰ, ਇਹਨੂੰ ਨਾ ਗੱਲਾਂ ਕਿ ਨਾ ਬੇਸਿਕਲੀ ਸ਼ੋਅ ਮਾਰਨ ਦਾ ਬੜਾ ਕੀੜਾ ਹੈ। ਉਹ ਕੀੜੇ ਜਿਹੜੇ ਬੇਸਿਕਲੀ ਹੈ ਨਹੀਂ। ਅੱਛਾ ਜਿੱਦਾਂ ਅੱਜ ਅਸੀਂ ਬਾਜ਼ ਔਕਾਤ ਤੇ ਦਿਲ ਦੀ ਗੱਲ ਕਰਦੇ ਆ ਨਾ ਕਿ ਯਾਰ, ਮੈਂ ਇੱਕ ਮੈਡੀਕਲ ਕਾਲਜ ਪ੍ਰੋਗਰਾਮ ਸੀ, ਉੱਥੇ ਮੈਂ ਗੱਲ ਕੀਤੀ। ਮੈਂ ਕਿਹਾ ਬੰਦੇ ਦੇ ਨਾ ਦੋ ਤਰ੍ਹਾਂ ਦੇ ਦੋ ਦਿਲ ਹੁੰਦੇ। ਮੈਡੀਕਲ ਕਹਿੰਦੀ ਇੱਕ ਹੁੰਦੇ ਆ, ਮਲੰਗੀ ਸਾਹਿਬ ਕਹਿੰਦੇ ਦੋ। ਇੱਕ ਦਿਲ ਉਹ ਹੁੰਦਾ ਕਿ ਜਦੋਂ ਸਵੇਰ ਅਸੀਂ ਜਾਈਦਾ ਨਾ ਸਕੂਲ ਜਾਂ ਕੰਮ ਤੇ ਜਾਣਾ ਹੁੰਦਾ, ਸਾਡਾ ਇੱਕ ਦਿਲ ਕਰਦਾ ਜਾਈਏ, ਇੱਕ ਦਿਲ ਕਰਦਾ ਨਾ ਜਾਈਏ। ਇਹ ਕਿਹੜੀ ਗੱਲ ਆ? ਦੇਖੋ ਗੱਲ ਕੀ ਕਹਿੰਦਾ ਨਾ, ਦੋ ਦਿਲ ਆ ਬੰਦੇ ਦੇ। ਮੈਡੀਕਲ ਕਹਿੰਦੀ ਆ ਇੱਕ ਦਿਲ ਆ, ਮੈਂ ਕਹਿੰਦਾ ਦੋ ਦਿਲ ਆ। ਠੀਕ ਹੈ, ਅੱਛਾ ਫਿਰ ਅਸੀਂ ਕਹਿੰਦੇ ਯਾਰ ਸਾਡਾ ਦਿਲ ਕਰਦਾ ਯਾਰ ਚਾਹ ਨਾ ਪੀਵੀਏ। ਆਹੋ, ਸਾਡਾ ਦਿਲ ਕਰਦਾ ਯਾਰ ਚੋਰੀ ਤੈਨੂੰ ਮਿਲਣ, ਮੇਰਾ ਦਿਲ ਕੀਤਾ ਮੈਂ ਤੈਨੂੰ ਮਿਲਣ ਆ ਗਿਆ। ਅੱਛਾ ਯਾਰ ਮੇਰਾ ਦਿਲ ਕਰ ਰਿਹਾ ਸੀ ਮੈਂ ਨਾ ਤੈਨੂੰ ਨਾ ਗਾਲਾਂ ਕੱਢਾਂ। ਦਿਲ ਤੇ ਇੱਕ ਆ, ਪਰ ਅਸੀਂ ਇੰਨਾ ਅਸਲ 'ਚ ਦਿਲ ਹੈ ਨਹੀਂ। ਰੌਲਾ ਕੀ ਹੈ, ਸਾਡੀ ਵੋਕੈਬਲਰੀ 'ਚ ਖਰਾਬੀ ਆ ਗਈ ਹੈ। ਅਸੀਂ ਆਪਣੀ ਹਰ ਖੁਆਇਸ਼ ਦੀ, ਅਸੀਂ ਜਿਸਮ ਦੇ ਹਰ ਇੱਕ ਖੁਆਇਸ਼ ਦਾ ਨਾਮ ਦਿਲ ਰੱਖ ਲਿਆ। ਅੱਖਾਂ ਦੀ ਖੁਆਇਸ਼ ਆ ਤੇ ਅਸੀਂ ਕਹਿ ਰਹੇ ਜੀ ਅੱਖਾਂ ਦੀ ਖੁਆਇਸ਼ ਨਹੀਂ, ਇਹ ਅੱਖਾਂ ਦਾ ਦਿਲ ਕਰ ਰਿਹਾ ਤੈਨੂੰ ਵੇਖਾਂ। ਹਾਂਜੀ, ਮੇਰਾ ਦਿਲ ਕਰ ਰਿਹਾ ਤੈਨੂੰ ਹੱਥ ਲਾਵਾਂ। ਵਾਹ, ਮੇਰਾ ਦਿਲ ਕਰ ਰਿਹਾ ਯਾਰ ਮੈਂ ਨਾ ਟੁਰਾਂ ਨਾ। ਅੱਛਾ ਤੁਹਾਡੇ ਜਿਸਮ ਦੀ ਇੱਕ ਹਿੱਸੇ ਦੀ ਖੁਆਇਸ਼ ਦਾ ਨਾਮ ਅਸੀਂ ਦਿਲ ਰੱਖ ਰਿਹਾ। ਅਸਲ ਜਾਹਲੀਅਤ ਇੰਨੀ ਵੱਧ ਗਈ ਆ ਕਿ ਸਾਨੂੰ ਪਤਾ ਹੀ ਨਹੀਂ। ਤੁਹਾਨੂੰ ਕਮ ਅਜ਼ ਕਮ ਤੁਹਾਨੂੰ ਮਲੰਗੀ ਕੋ ਬਹਿਣਾ ਚਾਹੀਦਾ ਹੈ ਹਰ ਰੋਜ਼। ਤੁਸੀਂ ਮਾਸ਼ਾਅੱਲਾ ਸਿਆਣੇ ਮੈਨੂੰ ਲੱਗਦੇ ਨਹੀਂ, ਤੁਸੀਂ ਮੇਰੇ ਕੋਲ ਹਰ ਰੋਜ਼ ਬਹਿ ਕੇ ਇਦਾਂ ਦੇ ਗਿਆਨ ਲਿਆ ਕਰੋ ਤਾਂ ਕਿ ਤੁਹਾਡੀ ਜ਼ਿੰਦਗੀ 'ਚ ਕੋਈ ਅੱਛੇ ਲਮੇ ਆਵਣ। ਮਾਸ਼ਾਅੱਲਾ, ਵਾਹ, ਗਿਆਨ ਬਿਲਕੁਲ ਗਿਆਨ ਕਰ ਗਿਆ। ਗਿਆਨ ਇੱਕ ਅਰਬੀ ਦਾ ਬਹੁਤ ਵੱਡਾ ਫਿਲਾਸਫਰ ਹੋਇਆ ਨੋਮੀ। ਯਾਰ ਉਹਨੂੰ ਮਾਰਦੇ ਨੋਮੀ, ਅਰਬੀ ਦਾ ਮਾਮਾ, ਅਰਬੀ ਦਾ ਨਾਂ ਹੀ ਨੋਮੀ। ਫਿਲਾਸਫਰ ਹੋਇਆ ਅਲ ਨੋਮੀ ਕਹਿ ਸਕਦਾ, ਅਲ ਨੋਮੀ ਨਹੀਂ ਉਹ ਨੋਮੀ ਆ ਭਾਜੀ। ਅਲ ਨੋਮੀ ਕਰਨਾ। ਅਲ ਨੋਮੀ ਭਾਜੀ ਇਹਨੇ ਇੱਕ ਕਿਤਾਬ ਵੀ ਲਿਖੀ ਆ। ਇਹਨੇ ਕਿਤਾਬ ਲਿਖੀ ਉਹਦਾ ਨਾਂ। ਅੱਛਾ, ਅਲ ਨੋਮੀ ਕੀ ਕਹਿੰਦੇ? ਅਲ ਨੋਮੀ ਨੇ ਇੱਕ ਬੜੀ ਵੱਡੀ ਤਹਿਕੀਕ ਕੀਤੀ ਹੈ। ਉਹਨੇ ਕਿਹਾ ਕਿ ਜਿਹੜਾ ਮਤਲਬ ਬੰਦਾ ਆਪਣੇ ਸਿਆਣਾ ਹੋ ਕੇ ਆਪਣੇ ਘਰ ਆਏ ਜਵਾਈ ਭਾਈ ਦੀ ਇੱਜ਼ਤ ਕਰਦਾ ਨਾ ਸਾਰੀ ਜ਼ਿੰਦਗੀ, ਮੋਹਰਿਆਂ ਦੇ ਦਰਦ ਨਹੀਂ ਹੁੰਦੇ ਉਹਨਾਂ। ਇਹ ਇੱਕ ਬੜੀ ਵੱਡੀ ਤਹਿਕੀਕ ਉਹਨੇ ਛੇਤੀ ਮੋਰੇ ਉਹਦੇ ਨਾ। ਹਾਂ, ਮੋਹਰਿਆਂ ਦੇ ਕਿਡਨੀ ਦਾ ਇਹ ਮਸਲਾ ਨਹੀਂ ਹੁੰਦਾ। ਜਵਾਈ ਭਾਈ, ਅੱਛਾ ਉਸਤਾਦ ਜੀ, ਜਵਾਈ ਭਾਈ ਇੱਕ ਤੇ ਤੇਰੇ ਤੇ ਫਿਰ ਸਹੁਰੇ ਕਦੋਂ ਦੇ ਮਰ ਗਏ ਹੋਣੇ ਗੁਰਦਿਆਂ ਤੋਂ। ਉਹ ਤੇ ਤੈਨੂੰ ਗਿਣਦੇ ਨਹੀਂ ਕਿਤੇ। ਉਹਨਾਂ ਨੂੰ ਗੋਡਿਆਂ ਦਾ ਅਟੈਕ ਹੋਇਆ ਸੀ। ਮੈਂ ਅੱਜ ਕਹਿੰਦਾ ਮਲੰਗੀ ਸਾਹਿਬ ਆਏ ਨੇ ਤੇ ਮੈਂ ਸੋਚਣਾ ਵਾ ਕਿ ਇਹਨਾਂ ਦੇ ਕੋਲ ਕੁਝ ਲੈ ਲਈਏ, ਤੇ ਲਿਹਾਜ਼ਾ ਤੁਸੀਂ ਚੁੱਪ ਰਹਿਣਾ। ਉਸਤਾਦ ਜੀ ਦੱਸੋ ਕਿ ਜਵਾਈ ਜਿਹੜਾ ਵਾ, ਮੇਰੇ ਕੋਲ ਲੈ ਲਈ ਤੇ ਮੈਂ ਚੁੱਪ ਰਹਿਣਾ। ਜਵਾਈ ਜਿਹੜਾ ਖਾਮੋਸ਼ੀ ਲੈਣੀ ਚਾਹ ਰਿਹਾ ਤੁਹਾਡਾ। ਸਰ ਇਹ ਜਿਹੜੀ ਤੁਹਾਡੀ ਖਾਮੋਸ਼ੀ ਦੀ ਤਵੱਜੋ ਚਾਹੀਦੀ ਵਾ। ਸਰ ਮੈਂ ਜਿਹੜੇ ਬੜੇ ਵੱਡੇ ਇੱਕ ਨਾ ਸਾਇੰਸਦਾਨ ਹੋਏ ਨੇ, ਮਿਸਟਰ ਸੀ ਨਹੀਂ, ਉਹ ਜਿਹੜੇ ਸੀ ਉਹਨਾਂ ਨੂੰ ਛੱਡੋ, ਜਿਹੜੇ ਅੱਜ ਦੇ ਲੋਕ ਗੱਲ ਕਰ। ਯਾਰ ਲਿਖਿਓ ਦਾ ਨਾਮ ਮਿਸਟਰ ਸੀ ਨਾ। ਮਲੰਗੀ ਸਾਹਿਬ ਸਰ, ਇਹ ਅਸਲ ਡੀ ਤੋਂ ਛੋਟੇ ਸੀਗੇ। ਅੱਛਾ, ਡੀ ਤੋਂ ਛੋਟੇ ਸੀ। ਡੀ ਤੋਂ ਛੋਟੇ ਸੀ। ਮਲੰਗੀ ਸਾਹਿਬ ਇੱਕ ਮਿੰਟ ਸਰ, ਤਵੱਜੋ ਤੁਸੀਂ ਨਾ ਕਰਨਾ, ਭਾਈ ਤੁਹਾਡੇ ਨਾਲ ਗੱਲ ਕਰਨੀ ਚਾਹਨਾ ਵਾ ਕਿ ਮਲੰਗੀ ਸਾਹਿਬ ਨੂੰ ਕਹੋ ਕੋਈ ਸ਼ੇਰ ਸੁਣਾ ਦੇਣ। ਉਸਤਾਦ ਜੀ ਮਲੰਗੀ ਭਾਈ ਆਏ ਨੇ, ਮੇਰੇ ਲਈ 2 ਸਮੋਸੇ ਹੀ ਮੰਗਾ ਲਓ। ਤੇਰੀ ਦੋਸਤ ਇਹ ਕੀ ਗੱਲ ਨਹੀਂ ਜੇ ਉਹ ਸਾਡੇ ਲਈ ਕਾਬਲੇ ਇਤਰਾਮ ਉਸਤਾਦ ਜੀ, ਮੇਰੇ ਲਈ ਵੀ ਨਹੀਂ ਭੱਲੇ। ਅੱਲਾ ਦੇ ਬੰਦੇ, ਜਦੋਂ ਮਹਿਮਾਨ ਆਇਆ, ਮੈਨੂੰ ਪਤਾ ਮਹਿਮਾਨ ਆਇਆ, ਉਹ ਕੁਛ ਨਾ ਕੁਛ ਖਵਾਊਗਾ ਹੀ। ਕੀ ਹੋ ਗਿਆ ਤੈਨੂੰ? ਯਾਰ ਮੈਂ ਕਹਿੰਦਾ ਸ਼ਵਾਰਮੇ ਖਾ ਲਈਏ। ਹਾਂ, ਸ਼ਵਾਰਮੇ ਤੇ ਦੌੜ ਕੇ ਖਾਓ। ਨਹੀਂ, ਖਾ ਤੂੰ ਕੱਲਾ ਖਾਵੇ, ਅਸੀਂ ਨਹੀਂ ਹੈ ਕਿਤੇ। ਐਡੀ ਦੂਰੋਂ ਮਲੰਗੀ ਤੂੰ ਆਇਆ ਤੇ ਤੂੰ ਕੁਛ। ਯਾਰ ਦੇਖ ਪਤਾ ਕਿ ਮੈਂ ਯਾਰ ਦੇਖੋ ਮੈਂ ਦੁਆ ਲੈ ਕੇ ਆਇਆ ਤੁਹਾਡੇ ਲਈ। ਨਹੀਂ ਪਤਾ ਕੀ ਮਹਿਮਾਨ ਉਸਤਾਦ ਜੀ, ਮੈਨੂੰ ਇਹ ਲੱਗਦਾ ਕਈਆਂ ਨੂੰ ਲੱਗਣੀ ਨਹੀਂ। ਇਹ ਹੀ ਤਾਂ ਪਤਾ ਨਹੀਂ, ਮਹਿਮਾਨ ਆਪਣੇ ਮੁਕੱਦਰ ਲੈ ਕੇ ਆਉਂਦਾ ਤੇ ਤੂੰ ਕਿੱਥੇ, ਤੇਰੇ ਕਿੱਥੇ ਹੈ? ਹੈ ਕੋਈ
ਯਾਰ ਮੁਕੱਦਰ ਜਿਹੜੇ ਆ ਨਾ, ਦੇਖੋ ਮੁਕੱਦਰ ਮੇਰੇ ਪਤਾ ਨਹੀਂ ਕੀ ਗੱਲ ਆ, ਉਹਨਾਂ ਨੂੰ ਮੁਕੱਦਰਾਂ ਨੂੰ ਨਾ ਉਹ ਲੱਗ ਗਈ ਏ, ਸਿਉਂਕ ਲੱਗ ਗਈ ਮੇਰੀ। ਤੂੰ ਸਿਉਂਕ ਵਾਲੇ ਦੇ ਦੇ, ਅਸੀਂ ਠੀਕ ਕਰਾ ਲਾਂਗੇ, ਇੱਥੇ ਬੰਦਾ ਹੈਗਾ। ਮੈਂ ਕੋਈ ਫਿਰ ਥੋੜੇ ਜਿਹੇ ਹੋਰ ਕੀੜੇ ਆ ਜਾਣਗੇ। ਲਓ ਦੱਸੋ। ਅੱਛਾ ਮਲੰਗੀ ਸਾਹਿਬ, ਸਾਡੇ ਚੇੜੇ ਕੀੜੇ ਆ। ਅੱਛਾ ਯਾਰ ਛੱਡ ਦੋ ਸਾਰਾ ਕੁਝ, ਮੈਨੂੰ ਸ਼ੇਰ ਉਹ ਮੈਨੂੰ ਉਹ ਨਜ਼ਮ ਸੁਣਾਓ ਕੋਈ ਮਜ਼ੇ ਦੀ। ਮੈਂ ਇੱਕ ਮੇਰਾ ਸ਼ੇਰ ਬੜਾ ਵਾਇਰਲ ਹੋਇਆ, ਹਾਂ ਬੜਿਆਂ ਲੋਕਾਂ ਨੇ ਪੜਿਆ। ਮੈਂ ਲਿਖਣਾ ਵਾ, ਨਹੀਂ ਲਿਖ ਲਿਆ। ਮੋਟੀ ਮੋਟੀ ਅੱਖ, ਆਹਾ ਮੋਟੀ ਮੋਟੀ ਅੱਖ, ਸੋਹਣੀ ਵੀ ਉਹ ਲੱਖ, ਸੋਹਣੀ ਵੀ ਉਹ ਲੱਖ, ਕੁੱਤੇ ਵਰਗੀ ਜ਼ੁਬਾਨ, ਫਿੱਟੇ ਮੂੰਹ ਮੇਰੀ ਜਾਨ। ਅੱਲਾ ਤੈਨੂੰ ਚਾਹ ਚੜਿਆ ਸੀ ਸ਼ੇਰ ਸੋਨੂੰ। ਨਹੀਂ ਤੇ ਸ਼ੇਰ ਅੱਛਾ ਵਾ। ਅੱਛਾ ਸ਼ੇਰ ਹੈ ਯਾਰ ਤੁਸੀਂ। ਲੈ ਤਾਂ ਕੁੱਤੇ ਵਰਗੀ ਜ਼ੁਬਾਨ। ਹਾਂ ਤੇ ਕਹਿੰਦੇ ਨਹੀਂ ਤੇਰੀ ਕੁੱਤਿਆਂ ਵਰਗੀ ਜ਼ਬਾਨ ਆ, ਤੇਰੀ ਜ਼ੁਬਾਨ ਦਰਾਜ਼ ਨੂੰ ਇਹ ਕਹਿ ਜਾਂਦਾ। ਧੋਖੇ ਨਹੀਂ ਕਿ ਸੱਜਣ ਕੁੱਤੇ ਨਿਕਲੇ। ਆਹਾ ਬਾਬਾ, ਧੋਖੇ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤੇ ਵਫਾ ਕਰਦੇ। ਆਹਾ ਕੁੱਤੇ ਹੁੰਦੇ ਤੇ ਵਫਾ ਕਰਦੇ। ਵਾਹ ਵਾਹ, ਜਨਾਬ ਕੁੱਤਿਆਂ ਤੋਂ ਵੀ ਉੱਤੇ ਨਿਕਲੇ। ਵਾਹ 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 ਮਲੰਗੀ ਸਾਹਿਬ, ਵਾਹ ਵਾਹ ਵਾਹ। ਨਹੀਂ 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 ਕਿਆ ਕਹਿੰਦੇ जनाब ਵੱਡੇ ਸ਼ੇਰ ਨੇ कुत्तियां तो भी ਉੱਤੇ ਨਿਕਲੇ। ਵਾਹ ਵਾਹ ਵਾਹ। अक्सर कुत्ते दिल के दौरे से मर जाते हैं। आहा वाह 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 वाह। अक्सर औकात कुत्ते दिल के दौरे से मर जाते दिल हैं। के दौरे से मर जाते हैं क्योंकि लॉयल थे ना सारे कुत्ते। हाय 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 हाय। ਆ ਸ਼ੇਰ ਕਰ क्यों मैं आहा हाँ हाँ लॉयल थे, लॉयल थे। वफादार सी। हाँ। यार गल पता की है, जेड़े कुत्ते गौर करियो बहुत सारे कुत्तियां ਨੂੰ ਦਿਲ ਦਾ ਦੌਰਾ ਪੈਂਦਾ ਹੈ। अच्छा जी, ਇਹ ਜਨਮਨ ਇਹ ਰਿਪੋਰਟ ਹੈ। सच्ची मुची। मैं कुछ मटामन CDL नहीं किया। अच्छा अच्छा। एक जन्मन बहुत सारे कुत्ते दिल दे दौरे ना मरते वो क्यों? क्योंकि वफादार होंगे। अच्छा वफादार होएगा, जेड़ा दिल लाने वाला होएगा ਉਹਨੂੰ ਦਿਲ ਦੀ ਪੈਗੀ ਹਮੇਸ਼ਾ। ਤੇ ਇਹਦਾ ਤਾਇਆ ਸ਼ੂਗਰ ਨਾਲ ਮਰ ਗਿਆ, ਉਹ ਵਫਾਦਾਰ ਨਹੀਂ ਸੀ। ਯਾਰ ਦੇਖੋ ਗੱਲ ਪਤਾ ਕੀ, ਇਹਦਾ ਤਾਇਆ ਸ਼ੂਗਰ ਨਾਲ ਮਰ ਗਿਆ, ਉਹਦੀ ਹੋਰ ਕੀ ਵਜ੍ਹਾ ਸੀ? नहीं नहीं शुगर ना कदों मरिया, तो शर्म ना ही मर गया। ਉਹ ਨਾਲ ਤਾਇਆ ਕੁੱਤਾ ਥੋੜੀ ਸੀ ਯਾਰ, ਉਹ ਤਾਂ ਤਾਇਆ ਸੀਗਾ। ਮੈਂ ਕੁੱਤਿਆਂ ਦੀ ਗੱਲ ਕਰ ਰਿਹਾ ਯਾਰ। ਇਹਦਾ ਤਾਇਆ ਕੁੱਤਾ ਥੋੜੀ ਸੀ। ਨਹੀਂ ਨਹੀਂ ਵੈਸੇ ਮੈਂ ਦੱਸ ਰਿਹਾ, ਉਹ ਕਹਿੰਦਾ ਹੁਣ ਗੱਲ ਕੁੱਤਿਆਂ ਦੀ ਆਉਂਦੀ, ਕੁੱਤਿਆਂ ਦਾ ਤੇਰੇ ਤਾਇਆ ਨਾਲ ਕਿਤੇ ਲੱਗ ਲੈ ले ਉਹਦੇ ਭਤੀਜੇ ਨੇ ਕੁੱਤੇ ਨਹੀਂ ਇਹ ਕੁੱਤਿਆਂ ਦੀ ਕਿਤੇ ਅਸੀਂ ਗੱਲ ਕਰ ਰਹੇ। ਤੇ ਭਤੀਜਿਆਂ ਨਾਲ ਕਿਤੇ ਲੱਗ ਕੁੱਤਿਆਂ ਨਾਲ। ਯਾਰ ਤੁਸੀਂ ਗੱਲ ਕੁੱਤੇ ਥੱਲੇ ਨਾ ਕਰੋ। ਤੁਸੀਂ ਸੁਣਾਓ ਜੀ ਜਿਹੜੇ ਕੁੱਤੇ ਸੀ। ਅੱਛਾ ਯਾਰ ਸ਼ੇਰ ਸੁਣਾ ਕੇ ਇਦਾਂ ਦਾ ਹੀ Okay, ਮੈਂ- ਜਿਹੜਾ ਅੱਜ ਦੇ ਦੌਰ 'ਚ ਫਿੱਟ ਹੁੰਦਾ ਵੇ ਪੂਰਾ। ਬਿਲਕੁਲ ਹਾਂ Okay. ਉਹ ਖਿਆਲੀ ਨਹੀਂ ਸੁਣਾਉਣਾ ਜਿਹੜੇ ਪਰੇਸ਼ਾਨ ਐ ਵੀ ਇਸ਼ਕ ਤੇ ਤੇਰੀਆਂ ਅੱਖਾਂ ਹੀਰੇ ਵਰਗੇ, ਉਹ ਨਹੀਂ ਜਿਹੜਾ ਪੂਰਾ ਉਤਰਦਾ ਨਾ ਹੋਵੇ। ਬਿਲਕੁਲ 2022 ਦਾ ਸ਼ੇਰ। ਹਾਂ ਉਹ ਸੁਣਾ। ਇੱਕ ਚੰਗੀ ਕੁੜੀ ਮੇਰੇ ਪਿੱਛੇ ਪਈ ਏ। ਆਹਾ ਇੱਕ ਚੰਗੀ ਕੁੜੀ ਮੇਰੇ ਪਿੱਛੇ ਪਈ ਏ। ਇੱਕ ਚੰਗੀ ਕੁੜੀ ਮੇਰੇ ਪਿੱਛੇ ਪਈ ਏ, ਇੱਕ ਭੁੱਖੀ ਨੰਗੀ ਉੱਤੋਂ ਚਵਲਾਂ ਜਾਈਏ। ਵਾਹ। ਇਹ ਨਾਲੇ ਚੰਗੀ ਨਾਲੇ ਭੁੱਖੀ ਨੰਗੀ। ਯਾਰ ਅੱਜ ਕੱਲ ਤੇ ਇਹੀ ਹੋ ਰਿਹਾ ਨਾ, ਇੱਕ ਚੰਗੀ ਕੁੜੀ ਮੇਰੇ ਪਿੱਛੇ ਪਈ ਏ, ਇੱਕ ਭੁੱਖੀ ਨੰਗੀ ਉੱਤੋਂ ਚਵਲਾਂ ਜਾਈਏ। ਚਿੱਟੇ ਦੇ ਕਹਿੰਦੀ ਏ ਮਿਲਣ ਆ ਜਾ। ਹਾਂ ਚਿੱਟੇ ਚਿੱਟੇ ਦੇ ਅੱਛਾ ਸਵੇਰੇ ਦਿਨ ਦਿਹਾੜੇ ਓਕੇ ਅਰਲੀ ਇਨ ਦੀ ਮਾਰਨਿੰਗ। ਓਕੇ ਚਿੱਟੇ ਦੇ ਕਹਿੰਦੀ ਏ ਮਿਲਣ ਆ ਜਾ। ਮੈਂ ਕਿਹਾ ਹਟ ਜਾ, ਇਹ ਕਿਹੜਾ ਦੁਬਈ ਏ। ਮੈਂ ਕਿਹਾ ਹਟ ਜਾ, ਇਹ ਕਿਹੜਾ ਦੁਬਈ ਏ। ਇਹ ਕਿਹੜਾ ਦੁਬਈ ਏ। ਕਹਿੰਦੀ ਏ ਫਿਰ ਕੱਲ ਮਿਲਣ ਮੈਂ ਆਵਾਂ। ਹਾਏ ਹਾਏ ਕਹਿੰਦੀ ਏ ਫਿਰ ਕੱਲ ਅੱਛਾ। ਮਿਲਣ। ਰੱਬ ਦੀ ਕਸਮੇ ਇਹ ਇੰਜ ਤੇ ਇੰਜ ਨਾ ਕਰੇ ਤੇ ਫਿੱਕਾ ਸ਼ੇਰ ਹੈ। ਕਹਿੰਦੀ ਏ ਫਿਰ ਇਹਦੇ ਜਿਹੜੇ ਸੁਣਾਉਣੀ ਹੈ ਨਾ ਕਸਮੇ, ਇਹਨੂੰ ਕੋਈ ਮਾੜਾ ਜਿਹਾ ਸ਼ੇਰ ਲਿਖ ਕੇ ਦੇ ਦੇ, ਇਹ ਸੁਣਾਏਗਾ ਸ਼ੇਰ ਵੱਡਾ ਹੋ ਜਾਏਗਾ। ਕਹਿੰਦੀ ਏ ਫਿਰ ਕੱਲ ਮਿਲਣ ਮੈਂ ਆਵਾਂ। ਇਹ ਤੂੰ ਲਚਕਾ ਨਹੀਂ ਚੈੱਕ ਕਰ ਰਿਹਾ। ਕਹਿੰਦੀ ਏ ਫਿਰ ਕੱਲ ਮਿਲਣ ਮੈਂ ਆਵਾਂ। ਮੈਂ ਕਿਹਾ ਹਾਂ ਇਹ ਸਹੀ ਹੈ। ਯਾਰ ਉਹ ਬੱਚੇ ਯਾਰ ਕੀ ਹਾਲ ਹੈ? ਮੈਂ ਕਹਾਂ ਇਹ ਸਹੀ ਹੈ। ਤੈਨੂੰ ਕਿਹਾ ਨਹੀਂ ਐਕਸਪ੍ਰੈਸ਼ਨ। ਲਓ ਜੀ ਨਾਜ਼ਰੀਨ, ਗੱਲ ਇਹ ਹੈ, ਇਹਦੇ ਨਾਲ ਭਾਵੇਂ ਕੱਲ ਇਸ ਟਾਈਮ ਤੱਕ ਬੈਠੇ ਰਹੀਏ ਅਸੀਂ ਭਾਵੇਂ ਕੱਲ ਇਸ ਟਾਈਮ ਦੇ ਨਾਲ ਬੈਠੇ ਰਹੀਏ, ਸਹੀ ਹੈ, ਗੱਲਾਂ ਨਹੀਂ ਮੁੱਕਣੀਆਂ। ਲੇਕਿਨ ਫਿਰ ਅਸੀਂ ਇਹਨੂੰ ਤੁਹਾਡੇ ਸਾਹਮਣੇ ਲਾਈਫ ਟਾਈਮ ਲਈ ਦਾਵਤ ਆ ਕਿ ਮਲੰਗੀ ਸਾਹਿਬ ਕਿਤੇ 15-20 ਦਿਨ ਬਾਅਦ, 2-4 ਦਿਨ ਬਾਅਦ, 8 ਦਿਨ ਬਾਅਦ, ਜਦੋਂ ਭਾਵੇਂ ਰੋਜ਼, ਮੇਰੇ ਓਨਰ ਦੀ ਗੱਲ ਨਹੀਂ ਤੁਸੀਂ ਜਦੋਂ ਦਿਲ ਕਰੇ ਉਦੋਂ ਸਾਡਾ ਇਹ ਸ਼ੋਅ ਜਿਹੜਾ ਸਾਡਾ ਨਾ ਇਹ ਕੈਜੂਅਲ ਸ਼ੋਅ ਇਦਾਂ ਬਹਿ ਕੇ, ਜਦੋਂ ਕਿਤੇ ਬੋਰ ਤਬੀਅਤ ਇਦਾਂ ਦੀ, ਯਾਰ ਚਲੋ ਸਾਡੇ ਸ਼ੋਅ 'ਚ ਤੁਸੀਂ ਆ ਜਾਣਾ। ਠੀਕ ਆ, ਇਹ ਤੁਹਾਡੇ ਲਈ ਨਾ ਇੱਕ ਬਕਵਾਸ ਨਹੀਂ ਕਰਨੀ ਫਰੀਦ, ਮੈਂ ਤੁਹਾਨੂੰ ਦੱਸਦਾ ਜੀ, ਬਿਲਕੁਲ ਨਹੀਂ ਕਰਨੀ। ਮਲੰਗੀ ਸਾਹਿਬ ਇਹ ਮੇਰੀਆਂ ਆਪਣੀਆਂ ਪ੍ਰੋਡਕਟਸ ਨੇ। ਵਾਹ। ਇਹ ਸ਼ੈਂਪੂ ਹੈ, ਇਹ ਮੈਂ ਲੈ ਜਾਣੀਆਂ ਨੇ।
ਨਹੀਂ ਤੇ ਫਿਰ ਜਿਹੜੇ ਕੱਲ ਗੈਸਟ ਹੋਣੇ ਉਹਨਾਂ ਅੱਗੇ ਮੈਂ ਕੀ ਰੱਖਣਾ? ਇਹ ਇੱਕੋ ਪੀਸ ਹੀ ਬਣਾਇਆ ਸੀ ਨਾ ਨਹੀਂ ਵਿਖਾਉਣ ਲਈ। ਨਹੀਂ ਇਹ ਭੈਣ ਸ਼ੈਂਪੂ ਠੀਕ ਹੈ। ਖਾਸ ਤੌਰ ਤੇ ਘਰ 'ਚ ਜਿਹੜੀਆਂ ਸਾਡੀ ਮਾਂ ਭੈਣ ਭਾਬੀ ਤੇ ਤੁਸੀਂ ਵੀ ਯੂਜ਼ ਕਰਨਾ, ਇਹ ਯੂਜ਼ ਕਰਕੇ ਤੇ ਇਹ ਅਚਾਰ ਵਾਹ। ਇਹ ਸਪੈਸ਼ਲ ਮਾਂ ਉਹਨਾਂ ਨੂੰ ਅੱਛਾ, ਦੇਣਾ, ਇਹਦੀ ਬੜੀ ਪੈਕਿੰਗ ਬਹੁਤ ਖੂਬਸੂਰਤ। ਇਹ ਸਪੈਸ਼ਲ ਮਾਂ ਉਹਨਾਂ ਨੂੰ ਦੇਣਾ, ਕਿਉਂਕਿ ਤੁਸੀਂ ਜਿਸ ਫੈਮਿਲੀ ਨਾਲ ਤਲਕ ਮਤਲਬ ਜਿਹੜਾ ਇੱਕ ਮਾਹੌਲ ਠੀਕ ਦੇਸੀ ਟੈਪ ਉਹ ਸਹੀ ਦੱਸਣਗੇ। ਅਗਰ ਮਾਂ ਹੋਣੀ ਕਹਿਣ ਮਲੰਗੀ ਸਾਹਿਬ ਕਿ ਓਕੇ ਘਰ ਦਾ ਚਾਰ ਆ ਔਰ ਸੁਭਾਨ ਅੱਲਾ, ਤੁਸੀਂ ਇੱਕ ਵੀਡੀਓ ਜ਼ਰੂਰ ਉੱਥੇ ਬਣਾ ਕੇ ਮੈਨੂੰ ਭੇਜਣੀ। ਮੈਂ ਬਿਲਕੁਲ ਪੱਕਾ। ਠੀਕ ਹੈ ਜੀ। ਜੋ ਵੀ ਰਿਮਾਰਕਸ ਹੋਣ ਭਾਬੀ ਦੇ ਬਾਜੀਆਂ ਦੇ ਮਾਂ ਹੋਣਾ ਦੇ, ਉਹਦੀ ਮੈਨੂੰ ਵੀਡੀਓ ਭੇਜਣੀ। ਮੈਂ ਤਾਂ ਬਿਲਕੁਲ। ਇਹ ਸ਼ੈਂਪੂ ਵਾਹ ਪਾਇਨ ਬਿਲਕੁਲ ਆਰਗੈਨਿਕ, ਵਾਹ। ਕੋਈ ਵਾਲ ਨਹੀਂ, ਖਾਸ ਤੌਰ ਤੇ ਫੀਮੇਲ ਵਾਸਤੇ ਮੇਲ ਵਾਸਤੇ ਵਾਹ ਵਾਹ। ਵਾਲ ਡਿੱਗਣੇ ਹਟਣਗੇ ਔਰ ਤੁਸੀਂ ਇਹ ਯੂਜ਼ ਕਰੋਗੇ ਤੇ ਉਹ ਆਪ ਤੁਹਾਨੂੰ ਕਹਿਣਗੇ ਵੀ ਜਾਨੀ ਭਾਈ ਨੂੰ ਕਹੋ ਸ਼ੈਂਪੂ ਹੋਰ ਦਿਓ। ਸਹੀ ਹੋਰ ਇਹਦੀ ਸੋਚ ਮੈਂ ਲੈ ਆਵਾ ਕਰਾਂਗਾ। ਨਹੀਂ ਉਦਾਂ ਵੀ ਤੂੰ ਲੈ ਸ਼ੋ ਤੋਂ ਬਗੈਰ ਵੀ ਲੈ ਜਾ। ਇਹ ਦੋ ਚੀਜ਼ਾਂ ਸਰ ਤੁਹਾਡੀਆਂ। ਸਰ, thank ਠੀਕ ਹੈ you, ਬਹੁਤ ਸ਼ੁਕਰੀਆ ਜੀ। ਰੱਖ ਅੰਦਰ ਓਏ। ਦੱਸ ਸਹੀ ਹੈ ਸਹੀ ਭਾਜੀ ਇਹ ਤੁਹਾਡੀਆਂ ਹੋ ਗਈਆਂ ਨੇ, ਇਹ ਸੋਨਾ ਇਹ ਮਿੱਟੀ ਇਹ ਯਾਰ ਮੈਂ ਤੁਹਾਡੀਆਂ ਨੇ ਤੁਹਾਡੀਆਂ ਹੋ ਗਈਆਂ ਨੇ, ਇਹ ਸੋਨਾ ਮਿੱਟੀ ਤੁਹਾਡਾ ਹੈ। ਭਾਜੀ ਗੱਲ ਇਹ ਹੈ, ਮੇਰੀ ਗੱਲ ਸੁਣ, ਇਹ ਮੈਂ ਅਚਾਰ ਅਸੀਂ ਖਾਵਾਂਗਾ ਬਈ ਮੈਂ ਲਾਂਤੀ ਹੋਵਾਂ ਤੇਰਾ ਸਮਝ ਕੇ ਨਾ ਖਾਵਾਂ, ਇਹ ਤੇਰਾ ਵਾ। ਠੀਕ ਸਹੀ ਹੈ। ਅੱਛਾ, ਮੈਨੂੰ ਇਹਦਾ ਸਾਲੇ ਸਵਾਬ ਪਹੁੰਚਾ ਦਿਓ ਮੈਨੂੰ। ਨਹੀਂ ਮੈਂ ਇਹਦੇ ਚ ਤੈਨੂੰ ਮਸਾਲੇ ਸਵਾਬ ਜਿਹੜਾ ਪਾਏ ਨੇ ਤੂੰ ਹੈਰਾਨ ਹੋ ਜਾਏਗਾ ਸੁਣ। ਬਹੁਤ ਮਜ਼ਾ ਆਇਆ। ਐਸੇ ਸੋਹਣੇ ਮਸਾਲੇ ਸਵਾਬ ਦੇ ਵਿੱਚ। ਭਾਈ ਯਾਰ ਤੁਸੀਂ ਇਹ ਇਹ ਸਾਲੇ ਕਬਾਬ ਇਹਦੇ ਨਾਲ ਖਾਓ, ਵਾਹ ਵਾਹ। ਸ਼ਾਮਾ ਭਾਈ ਸਾਜੀ ਮਲੰਗੀ ਸਾਹਿਬ ਲਈ ਖਿਲਾਇਆ ਯਾਰ ਮਲੰਗੀ ਸਲਾਦਾ ਇੱਕ ਜੈਨੂਨ ਆਰਟਿਸਟ ਨੇ। ਸਾਡਾ ਸ਼ੋਅ ਜਿਹੜਾ, ਤੁਸੀਂ ਇੱਕ ਚੀਜ਼ ਗੌਰ ਕਰੋ ਔਰ ਨਾਜ਼ਰੀਨ, ਟਾਈਮ ਖਤਮ ਹੋ ਗਿਆ ਪ੍ਰੋਗਰਾਮ ਦਾ, ਲੇਕਿਨ ਇੱਕ ਗੱਲ ਕਹਾਂਗਾ, ਜਿਹੜਾ ਸ਼ੋਅ ਅਸੀਂ ਜਿੱਥੇ ਇਹਨੂੰ ਖੜਿਆ ਹੈ, ਆਮ ਬੰਦੇ ਦੀ ਇੰਨੀ ਹੈ ਹੀ ਨਹੀਂ ਗੱਲ ਕਿ ਇਸ ਸ਼ੋਅ 'ਚ ਬਹਿ ਕੇ ਉਹਦਾ ਹਿੱਸਾ ਬਣ ਸਕੇ। ਇਸ ਸ਼ੋਅ ਦਾ ਹਿੱਸਾ ਉਹੀ ਬਣ ਸਕਦਾ ਹੈ ਜਿਹੜੀ ਅਸੀਂ ਦੀ ਟੈਂਪੋ ਰੱਖੀ ਹੈ ਡੇਲੀ ਬੇਸਿਸ ਤੇ, ਉਸ ਟੈਂਪੋ 'ਚੋਂ ਪਿੱਛੋਂ ਹੀ ਆਵੇ। ਹਾਂ ਸਹੀ ਗੱਲ। ਬਿਲਕੁਲ ਠੀਕ ਹੈ ਨਾ? ਤੇ ਮਲੰਗੀ ਬੈਠਾ ਹੈ ਤੇ ਟੈਂਪੋ ਅਪ ਹੋਈ ਹੈ। ਮਾਸ਼ਾਅੱਲਾ। ਠੀਕ ਹੈ ਨਾ? ਯਾਨੀ ਇਸ ਸ਼ੋਅ ਦੇ ਫਰਕ ਕੋਈ ਇਹ ਨਹੀਂ ਕਹਿ ਸਕਦਾ ਕਿ ਯਾਰ ਅੱਗੋਂ ਪਿੱਛੋਂ ਤੁਸੀਂ ਬਹੁਤ ਹੱਲਾ ਤੇ ਅੱਜ ਦਾ ਸ਼ੋਅ ਜਿਹੜਾ ਸੀ ਉਹ ਗੈਸ ਜਾਂ ਅਸੀਂ ਇਹਨੂੰ ਕਹੇ ਔਰ ਮਲੰਗੀ ਸਾਹਿਬ ਆਪਨੇ ਐਸੇ ਨਾ, ਯਾਨੀ ਉਹਨੇ ਅਗਰ ਪੁੱਛਿਆ ਵੀ ਆਪਣੀ ਫੈਮਿਲੀ ਦਾ ਵੀ ਦੱਸਿਆ ਤੇ ਉਹਨੇ ਉਸੇ ਟੈਂਪੋ ਨੂੰ ਮੱਦੇਨਜ਼ਰ ਰੱਖ ਕੇ ਸਾਰੀ ਗੱਲਬਾਤ। ਔਰ ਅਸੀਂ ਦੁਬਾਰਾ ਫਿਰ ਮਲੰਗੀ ਸਾਹਿਬ ਤੁਹਾਡਾ ਵੇਟ ਕਰਾਂਗੇ। ਤੇ ਮੈਂ ਇੱਕ ਗੱਲ ਕਰ ਲਓ ਸਾਡੀ, ਕੋਈ ਗਲਤ ਗੱਲ ਜਾਂ ਮਾਫੀ ਨਾ ਮਾਜ਼ਰਤ ਨਾ। ਹਾਂ ਉਹ ਮੈਂ ਕਹਿਤਾ ਕਿ ਅਸੀਂ ਸ਼ੁਗਲ ਮੇਲਾ ਜਿਹੜਾ ਕੀਤਾ ਜਾਂ ਜਿਹੜੀ ਇਹਦੀ ਅਸੀਂ ਫਨੀ ਖਰਾਬੀ ਜਿਹੜੀ ਲੱਤ ਵਾਲੀ ਆ ਉਹਦੇ ਤੇ ਗੱਲਾਂ ਕੀਤੀਆਂ ਨੇ ਤੇ ਉਹ ਬਹੁਤ ਅਸੀਂ ਨਾਰਮਲ ਜੀਆਂ ਕੀਤੀਆਂ ਨੇ। ਇਹ ਆਪ ਬਹੁਤ ਨੈਸ਼ ਗੱਲ ਕਰ ਦਿੰਦਾ ਆਪਣੇ ਬਾਰੇ ਚ ਆਪੇ ਹੀ। ਸਹੀ ਗੱਲ। ਤੇ ਨਾਲੇ ਉਸਤਾਦ ਜੀ ਸ਼ੈਂਪੂ ਤੁਸੀਂ ਦਿੱਤਾ ਇਹਨਾਂ ਨੂੰ, ਸਾਨੂੰ ਨਾ ਬਾਹਰ ਫੜਨ। ਮੈਂ ਤਾਂ ਟੱਕਰਦਾ ਰਹਿੰਦਾ ਇਹਨਾਂ ਨੂੰ ਉੱਤੇ। ਆਹੋ ਇਹ ਸ਼ੈਂਪੂ ਅੱਛਾ ਹੁਣ ਜੇ ਅਚਾਰ ਖਾਣਾ ਵਾ ਤੇ ਖਾ ਲੈਣਾ ਬਾਕੀ। ਸ਼ੈਂਪੂ ਦੇ ਬਾਰੇ ਚ ਭਾਣੇ ਇੱਕ ਗੱਲ ਮੈਂ ਦੱਸੀ ਸੀ ਨਾ ਕਿ ਦੁਬਈ ਦੇ ਵਿੱਚ ਵੀ ਸ਼ੈਂਪੂ ਹੈਗਾ, ਉੱਥੋਂ ਲੈ ਲਓ। ਇੱਕ ਗੱਲ ਮੈਂ ਭੁੱਲ ਗਿਆ ਸਾਂ ਕਿ ਇਹਦੇ ਵਿੱਚ ਕੋਈ ਵੀ ਚੀਜ਼ ਐਸੀ ਨਹੀਂ ਹੈਗੀ ਜਿਹੜੀ ਤੁਹਾਡੇ ਵਾਲਾਂ ਨੂੰ ਬਾਅਦ ਚ ਸ਼ਾਈਨ ਕਰ ਦੇਵੇ, ਆਰਟੀਫੀਸ਼ੀਅਲ ਜਿਹਾ ਕਰ ਦੇਵੇ। ਨਹੀਂ, ਇਹਨੇ ਪ੍ਰੋਪਰਲੀ ਤਰੀਕੇ ਦੇ ਨਾਲ ਟ੍ਰੀਟਮੈਂਟ ਕਰਨਾ। ਇਹਦੇ ਨਾਲ ਤੁਸੀਂ ਕੰਡੀਸ਼ਨਰ ਨਹੀਂ ਤੇ ਕੋਈ ਸੀਰਮ ਉਹ ਯੂਜ਼ ਕਰਨਾ, ਕਿਉਂਕਿ ਇਹਨੇ ਤੁਹਾਨੂੰ ਵਾਲ ਥੋੜੇ ਰੁੱਖੇ ਕਰਨੇ ਨੇ, ਕਿਉਂਕਿ ਇਹਦੇ ਚ ਕੁਝ ਵੀ ਨਹੀਂ ਹੈਗਾ ਜਿਹੜਾ ਆਰਟੀਫੀਸ਼ੀਅਲ। ਇਹ ਸਿਰਫ ਟ੍ਰੀਟਮੈਂਟ ਹੈ। ਤੁਹਾਨੂੰ ਵਾਲ 10-15 ਦਿਨ, ਮਹੀਨੇ 2 ਮਹੀਨੇ ਬਾਅਦ ਇਹ ਤੁਹਾਨੂੰ ਦੱਸੇਗਾ ਕਿ ਵਾਲ ਡਿੱਗਣੇ ਬਿਲਕੁਲ ਹਟ ਗਏ ਨੇ, ਵਾਲਾਂ ਦੀ ਗਰੋਥ ਵੱਧ ਗਈ ਹੈ। ਖੁਸ਼ਕੀ ਵਾਸਤੇ ਨਹੀਂ ਜਿਹੜੇ ਵਾਲ ਡਿੱਗ ਪੈਂਦੇ ਨੇ, ਡਿੱਗ ਪੈਂਦੇ ਨੇ। ਔਰਤਾਂ ਦੇ ਖਾਸ ਤੌਰ ਤੇ ਵਾਲ ਡਿੱਗਦੇ ਨੇ ਜਾਂ ਬੰਦਿਆਂ ਦੇ ਡਿੱਗਦੇ ਨੇ, ਨਹਾਉਣ ਲੱਗਿਆ ਸਾਡੀ ਨੀਂਦ ਖੁਰਾਕ ਦੀ ਕੁਛ ਵਜ੍ਹਾ ਲੋਕ ਜੇ ਨਜ਼ਰ ਤੋਂ ਡਿੱਗਦੇ ਨੇ ਉਹਨਾਂ ਲਈ ਮੈਂ ਇੱਕ ਅਲੱਗ ਚੀਜ਼ ਬਣਾ ਰਿਹਾ। ਲੈ ਜਾਓ, ਬਾਕੀ ਸ਼ੈਂਪੂ ਵਾਲੀ ਕੰਪਨੀ ਦਾ ਅਜੇ ਤੱਕ ਪਰਚਾ ਨਹੀਂ ਜੀ ਹੋਇਆ। ਠੀਕ ਹੈ ਜੀ। ਤੇ ਜਿਹੜੇ ਲੈ ਰਹੇ ਨੇ ਮੈਂ ਉਹਨਾਂ ਨੂੰ ਵੀ ਦੱਸ ਦਵਾਂ ਕਿ ਇਹਦੇ ਨਾਲ ਤੁਸੀਂ ਉਹ ਲਾਜ਼ਮੀ ਯੂਜ਼ ਕਰਨਾ। ਠੀਕ ਹੈ ਨਾ? ਤੇ ਕੋਈ ਵੀ ਆਇਲ ਤੇਲ ਇਹਦੇ ਨਾਲ ਯੂਜ਼ ਕਰਨਾ। ਔਰ ਦੂਸਰੀ ਗੱਲ ਇਹ ਹੈ ਕਿ ਉਹ ਜਿਹੜਾ ਦੁਬਈ ਵਾਲਾ ਸੀ ਨਾ, ਉਹ ਫੋਨ ਨੰਬਰ ਉਹ ਬੰਦਾ ਹੀ ਪਤਾ ਨਹੀਂ ਕਿੱਥੇ ਚਲ ਗਿਆ, ਮੇਰਾ ਸ਼ੈਂਪੂ ਲੈ ਕੇ ਦੌੜ ਗਿਆ ਪਤਾ ਨਹੀਂ, ਜਿਹਦੇ ਕੋਲ ਮੈਂ ਰਹਾਇਆ ਸੀ। ਮੈਂ ਕਿਹਾ ਤੂੰ ਵੇਚ ਦੀ। ਠੀਕ ਹੈ, ਲੇਕਿਨ ਮੈਂ ਕੁਝ ਕਰ ਰਿਹਾ 1-2 ਦਿਨਾਂ ਦੇ ਵਿੱਚ ਇਨਸ਼ਾਅੱਲਾ ਤਾਲਾ ਮੈਂ ਤੁਹਾਨੂੰ ਨੰਬਰ ਵੀ ਦਿਆਂਗਾ। ਔਰ ਓਕੇ ਜੀ, ਲਓ ਜੀ, ਆਪਣਾ ਬਹੁਤ ਖਿਆਲ ਰੱਖਣਾ। ਨਾਜ਼ਰੀਨ, ਮਲੰਗੀ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਥੈਂਕ ਯੂ, ਲਵ ਯੂ। ਕੋਈ ਗੱਲ ਸਾਡੇ ਵੱਲੋਂ ਕੋਈ ਤੁਹਾਨੂੰ ਮਾੜੀ ਜੀ ਵੀ ਕੋਈ ਲੱਗੀ ਹੋਵੇ ਉਹਦੇ ਲਈ ਬਹੁਤ ਚੰਗਾ ਲੱਗਿਆ ਮੈਨੂੰ। ਔਰ ਤੁਸੀਂ ਫੈਸਲਾਬਾਦ 'ਚ ਹੀ ਫਿਰਦੇ ਹੁੰਦੇ ਹੋ, ਅਸੀਂ ਵੀ ਫੈਸਲਾਬਾਦ ਆ, ਟਿਕਾਣਾ ਵੀ ਤੁਸੀਂ ਵੇਖ ਲਿਆ, ਲੇਕਿਨ ਇੱਥੇ ਤਾਂ ਕਿਸੇ ਨੂੰ ਦੱਸਿਆ ਨਾ ਮਲੰਗੀ, ਮੈਂ ਦੂਜੀ ਵੀ ਤੋੜ ਦੇਣੀ। ਮੈਂ ਤੁਹਾਨੂੰ ਸਹੀ ਦੱਸਾਂ ਭਾਜੀ ਮੁਬਾਰਕ ਹੋਵੇ ਤੁਹਾਨੂੰ, ਸ਼ੈਂਪੂ ਤੇ ਅਚਾਰ ਮਿਲ ਗਿਆ। ਤੇ ਸਭ ਤੋਂ ਬੈਸਟ ਆਫ ਲੱਕ ਇਹ ਹੋਈ ਸ਼ਾਇਦ ਨਹੀਂ ਮਿਲਿਆ। ਬਚਤ ਹੋ ਗਈ। ਸ਼ਾਇਦ ਵੀ ਹੈ, ਉਹ ਸ਼ਾਇਦ ਹੀ ਆ ਕਿਤੇ ਹੋਵੇ। ਯਕੀਨ ਕਰ। ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਥੈਂਕ ਯੂ, ਲਵ ਯੂ ਮਲੰਗੀ ਭਾਈ, ਐਂਡ ਲਵ ਯੂ ਆਲ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।